ਲੈ ਵੀ ਆ ਤਾਂ ਬਣ ਗਈ, ਚਿੱਟੀ ਤਾਂ ਹੋ ਗਈ इंशाल्लाह। ਚਿੱਟੀ ਤਾਂ ਨਿਕਲੀ ਆ। यार ਵਾਹ ਬਈ ਵਾਹ, आ देखना वाह इधर भाई वाह, देख, हाँ, इधर नहीं, देख, नहीं, सूजी तो भी बरीक ਮੈਂ है, ਨਾ ਖੰਡ ਬੜੀ ਆ। बहुत बरीक आ, देखो ना हाथ ला के देख लो, कुछ नहीं ਨਹੀਂ होता, ਨਹੀਂ ਦੇਖ ਲਿਆ ਸੀ, ਉਦੋਂ ਹੀ ਦੇਖ ਲਿਆ, ਪਤਾ ਲੱਗ ਗਿਆ। बहुत बरीक हाँ। आ। ਫੇਰੋ ਬਈ ਫਿਰ ਆ ਰੱਸੀ ਕੱਢ ਲੈ। ਨਹੀਂ ਅੰਦਰ ਰੱਖਾਂਗੇ ਯਾਰ। ਦੇਖੋ ਵੀ ਸਿਰਾ ਨਿਕਲ ਰਿਹਾ ਥੱਲੇ, ਬਹੁਤ ਨਿਕਲ ਰਿਹਾ, ਬਹੁਤ ਨਿਕਲ ਰਿਹਾ। ਇਹ ਸਵੇਰ ਤਾਈਂ ਨਾ ਤੁਸੀਂ ਇਹਨੂੰ ਬੰਨੋ ਨਾ ਇਸ ਤਰ੍ਹਾਂ ਹੀ ਕੱਪੜੇ ਨੂੰ। ਇਹਦੀ ਇਹਦੀ ਕਪੜਾ ਹੀ ਲੱਗੇ ਬਣ, ਛੱਡ ਦੇ। ਆਪ ਆਪਣੇ ਹੱਥ ਨਾਲ ਲਿਖਿਆ, ਹਾਂਜੀ ਸਾਰਾ ਕੁਝ ਅਸੀਂ ਮੰਗ ਲਿਆ ਉਹਨਾਂ ਕੋਲੋਂ। ਵਾਹ ਵਾਹ ਜਵੇਦ ਕੋਈ ਸਾਹਿਬ ਜਦੋਂ ਆਏ ਨਾ ਸਟੇਜ ਤੇ ਕਹਿਣ ਲੱਗੇ ਯੂਨਸ ਨੇ ਸਭ ਕੁਝ ਮੰਗ ਲਿਆ ਹੈ, 에어ਪੋਰਟ ਨਹੀਂ ਮੰਗਾ। ਆਏ ਪਿੰਡ ਵਾਸਤੇ ਇੰਨੀਆਂ ਫਰਮਾਇਸ਼ਾਂ ਕੀਤੀਆਂ ਵੀ ਸਾਰਾ ਕੁਝ ਮੰਗ ਲਿਆ, 에어ਪੋਰਟ ਰਹਿ ਗਿਆ। ਫਿਰ ਸਾਡਾ ਮੈਂ ਇਹ ਗੱਲ ਕੀਤੀ ਸੀ ਜੀ ਕੱਲ ਬਈ ਉਹ ਵਣ ਦੀ ਵਿੱਚ ਇੱਕ ਨਸਲ ਆ ਜਿਹਨੂੰ ਪੀਲੂ ਲੱਗਦੇ ਆ। ਸਾਰੇ ਵਣਾਂ ਨੂੰ ਪੀਲੂ ਨਹੀਂ ਲੱਗਦੇ, ਸਾਰੇ ਵਣ ਪੀਲੂ ਵਣ ਵਰਗੇ ਲੱਗਦੇ। ਤਿੰਨ ਵਾਲਾ ਟਾਈਮ ਜਾ ਰਿਹਾ ਜੀ, ਉਹ ਤਾਂ ਪਾਂ ਕਰ ਰਿਹਾ ਵੀ ਕੋਈ ਸਵਾਰੀ ਹੈ ਚੌਕਸ ਹੋ ਜਵੇ। ਕਿ ਸਿਖਾਇਓ ਤੇ ਮੱਖਣ ਪਕਾਣਾ ਸਿੱਖਾਂ ਉੱਤੇ ਮੱਖਣ ਪਕਾਉਣਾ, ਵਾਹ ਵਾਹ। ਇਹ ਡਾਡਾ ਔਖਾ ਕੰਮ ਮੈਂ ਬਚੜੇ ਦੇ ਕੇ ਦੀਨ ਬਚਾਣਾ, ਇਹ ਸਖੀ ਹੁਸੈਨ ਦਾ ਵਾਹ ਵਾਹ। ਕੰਮ ਸੁਭਾਨ ਅੱਲਾਹ, ਮੈਂ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ 2.5 ਅੱਖਰ ਪ੍ਰੇਮ ਦੇ, ਜਿਹੜਾ ਪੜੇ ਉਹੀ ਅਮਲ। ਵੀ ਜਿੱਦਾਂ ਪ੍ਰੇਮ ਦੇ ਵਿੱਚ ਬੰਦਾ ਫਸ ਜਾਂਦਾ ਨਾ, ਜ਼ਿਮੀਦਾਰਾ ਵੀ ਇੱਕ ਕਹਿ ਲਓ ਵੀ ਇਦਾਂ ਦਾ ਹੀ ਜਾਲ ਆ ਵੀ ਜਿਹੜਾ ਇੱਕ ਵਾਰੀ ਵੜ ਗਿਆ ਇਹਨੂੰ ਮੁੜ ਕੇ ਨਿਕਲਣਾ ਔਖਾ। ਸਾਡੇ ਜ਼ਿਮੀਦਾਰ ਖਬਰੇ ਕਿਹੜਾ ਟੂਣਾ ਟੱਪ ਗਏ ਵੀ ਇਹ ਚੌਥੀ ਪੰਜਵੀਂ ਫਸਲ ਬਣਦੀ ਆ ਵੀ ਕੰਮ ਸਿੱਧਾ ਹੋ ਹੀ ਨਹੀਂ ਰਿਹਾ। ਜਿਹੜਾ ਕੰਮ ਜਿਹੜੇ ਨੂੰ ਪੁੱਛੀਦਾ ਨਾ ਵੀ ਇੱਕ ਕਿਸੇ ਫਸਲ ਵਾਲੇ ਨੂੰ ਪੁੱਛਿਆ, ਉਸ ਤੋਂ ਗਾਂਹ ਜਾ ਕੇ ਪੁੱਛੀਦਾ ਉਹ ਉਸ ਤੋਂ ਵਾਧੂ ਨਿਕਲਦਾ। ਉਹ ਜਿਵੇਂ ਕੋਈ ਬੀਬੀਆਂ ਬੈਠੀਆਂ ਸੀ ਨਾ ਤੇ ਕਿਸੇ ਨੇ ਆ ਕੇ ਦੱਸਿਆ ਵੀ ਅਕਬਰ ਬਾਦਸ਼ਾਹ ਮਰ ਗਿਆ। ਉਹ ਕਹਿੰਦੇ ਕਿ ਇੱਥੇ ਨਾਨੀ ਜਾਣਾ ਨਾ ਰਹੀ ਜਿਨ੍ਹਾਂ ਦੀ ਘਰ ਦੀ ਲਿਆਰੀ ਸੀ, ਤੇ ਇੱਥੇ ਅਕਬਰੀ ਨੂੰ ਕੌਣ ਪੁੱਛਦਾ। ਬਾਬਾ ਆਲੂਆਂ ਵਾਲਿਆਂ ਨੂੰ ਪੁੱਛਿਆ, ਉਹ ਪਿਛਲੇ ਸਾਰੇ ਦੁੱਖ ਹੀ ਭੁੱਲ ਗਏ। ਗੱਲ ਮਾਲਟਿਆਂ ਵਾਲੇ ਕੋ ਗਏ ਆ, ਮਾਲਟਿਆਂ ਵਾਲਿਆਂ ਨੇ ਉਹ ਦੁੱਖ ਭਰੀ ਦਾਸਤਾਨ ਸੁਣਾਈ ਆ ਵੀ ਉਹ ਆਲੂ ਭੁੱਲ ਗਏ। ਜਿਹੜੇ ਨੂੰ ਛੇੜੀਦਾ ਨਾ ਉਹੀ ਲਾਲ ਆ, ਜਿਹੜਾ ਪੰਨੋ ਉਹੀ ਲਾਲ। ਇਹ ਹਾਲਾਤ ਬਣਿਆ ਪਿਆ ਜ਼ਿਮੀਦਾਰਾਂ ਦਾ ਇਸ ਟਾਈਮ। ਤੇ ਅਸੀਂ ਤੁਹਾਨੂੰ ਪਤਾ ਵੀ ਅਸੀਂ ਜਿਵੇਂ ਇਸ ਪ੍ਰੇਮ ਨੂੰ ਪੈ ਗਏ ਆ ਵੇਲਣੇ ਵਾਲੇ ਨੂੰ, ਤੇ ਇਹ ਐਡਾ ਖਲਾਰਾ ਨਿਕਲਿਆ ਵੀ ਰਹੇ ਰੱਬ ਦਾ ਨਾਮ। ਹੁਣ ਉਹ ਤਿੰਨ ਦਿਨ ਹੋ ਗਏ ਮੌਸਮ ਖਰਾਬ ਆ, ਅਸੀਂ ਵੇਲਣਾ ਨਹੀਂ ਚਲਾ ਰਹੇ ਤੇ ਸਾਡੇ ਗੰਨੇ ਸੁੱਕ ਰਹੇ ਆ। ਉਹ ਦੱਸੀ ਜਾਂਦੇ ਆ ਬਜ਼ੁਰਗ ਵੀ ਇਹਨਾਂ ਦਾ ਰਸ ਘਟਦਾ, ਰਸ ਘਟਦਾ ਵੀ ਆ। ਤੇ ਫਿਰ ਜਿੱਦਾਂ ਗੰਨਾ ਸੁੱਕਦਾ ਨਾ, ਫਿਰ ਇਹਦਾ ਗੁੜ ਵੀ ਨਹੀਂ ਬਣਦਾ, ਫਿਰ ਉਹ ਕਣ ਨਹੀਂ ਰਹਿੰਦਾ, ਕਣ ਘਟਦਾ ਇਹਦਾ, ਕਣ ਘਟਦਾ, ਕਣ ਘਟ ਜਾਂਦਾ, ਫਿਰ ਨਾ ਚੱਸ ਨਹੀਂ ਦਿੰਦਾ ਗੁੜ। ਅੱਛਾ ਉਹ ਡੱਫਾ ਲਿਆ, ਉੱਥੋਂ ਭੱਜ ਕੇ ਛੱਡ ਦੇ, ਉਹ ਡੱਫਾ ਲਿਆ। ਅਸੀਂ ਅੱਜ ਲੱਗੇ ਆ ਜਿਹੜੀ ਰਾਬ ਪਾਈ ਸੀ ਨਾ, ਉਹ ਰਾਬ ਅਸੀਂ ਤੁਹਾਨੂੰ ਖੰਡ ਬਣਾ ਕੇ ਦਿਖਾਣੀ ਹੈ ਬਗੈਰ ਮਸ਼ੀਨ ਤੋਂ। ਬਗੈਰ ਜੀ ਮਸ਼ੀਨ ਤੋਂ ਦੁਨੀਆ ਦੇਖੂਗੀ ਬਗੈਰ ਮਸ਼ੀਨ ਤੋਂ ਖੰਡ। ਇੱਥੇ ਲੱਗ ਗਿਆ ਜੋ ਮਸ਼ੀਨਾਂ ਨਾਲ ਖੰਡ ਬਣਦੀ ਦੇਖੀ ਆ ਜੀ ਤੁਸੀਂ। ਬਗੈਰ ਮਸ਼ੀਨਾਂ ਤੋਂ ਖੰਡ ਤੁਹਾਨੂੰ ਬਣਦੀ ਆ ਬੰਦੇ ਦਿਖਾਣਗੇ। ਕਾਰੀਗਰ ਦੋ ਸੱਦੇ ਆ ਜੀ ਜੈਂਟਲੀ ਦੇ, ਬਾਬਾ ਸ਼ੌਂਕੀ ਨਾ। ਹੁਣ ਮੁਕਰਨਾ ਨਹੀਂ ਹੈ, ਮੁੱਕਰਨਾ ਮੈਂ ਤੈਨੂੰ ਕੀ ਕਿਹਾ ਸੀ, ਇਹਨਾਂ ਨੇ ਇੱਕ ਇੱਕ ਕਰਕੇ ਭੱਜਣਾ। ਚੰਗਾ ਬਾਬਾ ਸ਼ੌਂਕੀ ਤੇ ਮਾਮਾ ਆਸ਼ਕ ਅਲੀ, ਹਾਂ, ਇਹਨਾਂ ਨੇ ਕਿਹਾ ਸੀ ਬਗੈਰ ਮਸ਼ੀਨ ਨਹੀਂ ਕੱਢਣਾ ਨਹੀਂ ਇਹਦੇ ਵਿੱਚੋਂ। ਇਹ ਪੈਣਾ ਨਹੀਂ ਵਿੱਚ ਵੱਡਾ, ਇਹ ਵੱਡਾ ਪੈਣਾ ਨਹੀਂ। ਕੌਲਾ ਲਿਆ ਭੱਜ ਸਿਲਵਰ ਕੇ ਦਾ, ਲਿਆ, ਕੀ ਕਰੀ ਜਾਣਾ। ਉਹ ਸਿਲਵਰ ਦਾ ਕੌਲਾ ਲਿਆ ਭੱਜ ਕੇ। ਹਾਂ ਇਹ ਗਿਆ, ਹੁਣ ਲਿਆ ਕੇ ਆਊਗਾ ਕੁਛ। ਹੁਣੇ ਹੋ ਜਾਂਦਾ ਤੁਹਾਡੇ, ਹੁਣੇ ਹੋ ਜਾਂਦਾ ਜੀ। ਮਸ਼ੀਨ ਚੱਲੂਗੀ, ਹਾਂਜੀ, ਕੋਈ ਧੋਖਾ ਨਹੀਂ, ਕੋਈ ਫਰੇਬ ਨਹੀਂ। ਦਾਤਾ ਸੋਡਾ ਵਾਟਰ ਲਾਹੌਰ, ਇਹ ਕੰਪਨੀ ਜਿੱਥੇ ਵੀ ਜਾਂਦੀ ਆ ਝੰਡੇ ਕੱਢ ਕੇ ਝੰਡੇ ਕੱਢ ਕੇ ਆਂਦੀ, ਲਾਈਨਾਂ ਬਣਾਈ ਜਾ। ਆਹ ਰਸ਼ ਨਾ ਦੇ ਨਾਲ ਅੱਲਾਹ ਤਾਲਾ ਨੇ ਕੰਡੇ ਕੱਢਣੇ ਆ। ਹਾਂ ਨਿਸ਼ਲਟੀ ਸਾਡੀ ਹੋ ਰਹੀ ਹੈ। ਹਾਂ, ਨਹੀਂ ਹੱਥ ਵਿੱਚ ਰੱਖ। ਮਗਰ ਚੜਿਆ ਹੋਇਆ ਜੀ, ਉਹ ਕੀ ਹੁੰਦੀ ਆ? ਚੌਧਰੀ ਸਾਡੇ ਮਗਰ ਚੜਿਆ ਹੋਇਆ ਜੀ, ਬੇਫੇਲ ਹੋਣ ਅਸੀਂ ਫੇਲ ਲੈ ਬਈ ਸਾਨੂੰ ਅੱਲਾਹ ਨੇ ਫੇਲ ਨਹੀਂ ਲੈ ਬਈ ਆਹ ਗੱਲ ਨਵੀਂ ਸੁਣ ਲਓ ਬਈ ਇਹਨਾਂ ਕੋਲੋਂ। ਅਸੀਂ ਤਾਂ ਦੁਆ ਕਰ ਅਸੀਂ ਤਾਂ ਦੁਆ ਕਰ ਰਹੇ ਆ, ਸਾਡਾ ਅਸੀਂ ਨੁਕਸਾਨ ਕਰਨਾ ਆਪਣਾ। ਹਾਂ ਰੱਬ ਤੁਹਾਨੂੰ ਕਾਮਯਾਬ ਹਾਂ ਕਰੇ। ਕਾਮਯਾਬ ਕਰੇ। ਅਸੀਂ ਤਾਂ ਕਹਿੰਨੇ ਵੀ ਸਾਡਾ ਨੁਕਸਾਨ ਹੁੰਦਾ। ਸਾਡਾ ਹਾਂ ਸਾਡਾ ਨੁਕਸਾਨ ਹੀ ਆ ਜੇ ਹੁਣ ਕੰਡ ਨਾ ਬਣੇ। ਰਾਬ ਦਿਖਾਓ ਜੀ, ਬੋਲਣਾ ਤੇ ਸਾਡੇ ਵਿੱਚ ਰਾਬ ਦਿਖਾਓ, ਬੜੀ ਵਾਧੂ ਪਰ ਰਾਬ ਬਣੀ। ਰੱਬ ਨੇ ਕਰਨੀ ਸਾਡੀ। ਤੁਹਾਡੀ ਖੰਡ ਮੈਂ ਪਰਸੋਂ ਚੌਥ ਜਿਹੜੀ ਵੀਡੀਓ ਵੇਖੀ ਨਾ, ਹਾਂਜੀ ਮੈਂ ਲਾਇਕ ਹੀ ਕੀਤਾ, ਚਲੋ ਅੱਜ ਵੇਖ ਹੀ ਲੈਣ ਲੱਗਿਆ। ਅੱਛਾ ਆਪ ਰਾਬ ਕਿਵੇਂ ਆ? ਕੱਢਦੇ ਰਹੇ, ਰਾਬ ਠੀਕ ਹੈ, ਖੰਡ ਬਣਾਉਂਦੇ ਰਹੇ ਮਸ਼ੀਨ ਤੇ। ਹਾਂ ਮਸ਼ੀਨ ਨਾਲ ਖੰਡ ਆ ਕੌਲਾ ਫੜਾ ਲਓ ਜੀ, ਕੌਲਾ ਲੈ ਲਓ ਜੀ। ਹਾਂ ਫੜ ਜੀ ਇੱਧਰ ਫੜ ਬਈ ਕਪੜਾ ਵਿਚੇਰਾ, ਯਾ ਅੱਲਾਹ ਉਹ ਆ ਗਿਆ ਮੁੰਡਾ ਪਰਿਓ। ਫੜ ਬਈ, ਅੱਛਾ ਲੈ ਉਹ ਕੋਲ ਜਾ। ਆ ਗਿਆ ਪਾਣੀ। ਆ ਦੇਖੋ ਜੀ, ਪਾਣੀ ਬਾਲਟੀਆਂ ਫੜਿਓ। ਫੁਹਾਰੇ 'ਚ ਲਾਇਆ ਹੋਇਆ ਪਾਣੀ। ਓਏ ਫੁਹਾਰਾ ਨਹੀਂ ਚੱਲਣਾ, ਬਾਲਟੀਆਂ ਭਰ ਪਾਣੀਆਂ ਪੈਣੀਆਂ। ਨਹੀਂ ਕਹਿੰਦੇ ਫਾਰੇ ਨਾਲ ਚਲਾਵਾਂਗੇ। ਯਾਰ ਇਹ ਛੇਤੀ ਨਹੀਂ ਬਣਨੀ, ਇਹਨੂੰ ਪਾ ਕੇ ਰਾਤ ਨੂੰ ਲਟਕਾ ਦਿਓ। ਮੇਰੀ ਗੱਲ ਸੁਣੋ, ਉਹ ਨਹੀਂ ਲੈ ਬਈ, ਇਹ ਸਾਰਾ ਸਿਰਾ ਇਹਦੇ ਚ ਸਾਫ਼ ਹੋ ਜਾਏਗਾ। ਅੱਛਾ
ਤੇ ਸਵੇਰੇ ਬਣ ਜੇਗੀ, ਕੋਈ ਟੈਨਸ਼ਨ ਨਾ ਲਓ। ਟੈਨਸ਼ਨ ਨਹੀਂ ਲੈਣੀ ਜੀ ਇਹ। ਲਓ ਜੀ ਜੱਜ ਸਾਹਿਬ ਨੇ ਤਰੀਕ ਦੇ ਦਿੱਤੀ ਇਹਦਾ ਕੋਈ ਫੈਸਲਾ ਕੀ ਵੀ ਆਹ ਮਹੀਨਾ ਹੋ ਗਿਆ ਪਿੱਛੇ ਹਟ ਤੂੰ, ਥੋੜ੍ਹਾ ਪਿੱਛੇ ਹਟ ਤੂੰ, ਤੇਰੇ ਕੱਪੜੇ ਲੱਗਦੇ ਇੱਧਰ ਆ ਕੇ। ਉਹ ਕੱਪੜਿਆਂ ਨੂੰ ਕੋਈ ਨਹੀਂ ਖੰਡ ਬਣਾ ਦਿਓ ਖੰਡ ਬਣਾ ਦਿਓ ਤੁਸੀਂ ਕੱਪੜੇ ਭਾਵੇਂ ਤਰੀਕ ਦੇ ਹੀ ਖੜਾ ਖੰਡ ਬਣ ਕੇ ਨਹੀਂ ਤਰੀਕ ਨਹੀਂ ਇੱਧਰ ਨੂੰ ਆ ਕੇ, ਇੱਧਰ ਨੂੰ ਆ ਕੇ ਦੇਖ, ਕੱਪੜਿਆਂ ਨੂੰ ਤਾਂ ਆ ਸ਼ੀਰਾ ਨਿਕਲ ਰਿਹਾ ਨਾ, ਆਹੋ ਇਹ ਆਸਤਾ ਆਸਤਾ ਨਿਕਲਣਾ, ਇਹਨੂੰ ਕਿਹੜਾ ਚੱਕਰ ਆ ਰਿਹਾ ਵੀ ਜਲਦੀ ਨਿਕਲ ਜਾਣਾ। ਯਾਰ ਚੱਕਰ ਦੰਨੇ ਆ ਮੈਂ ਤੈਨੂੰ ਦੱਸਦਾ ਅੱਛਾ ਦਿਓ ਪਾਣੀ ਮਾਰਦੇ ਆ ਹਲਾਣਗੇ ਨਾ ਇੰਨੀ ਕੀ ਪਾਲਾ ਬਸ ਇੱਕ ਵਾਰੀ ਇੱਕ ਵਾਰੀ ਆ ਲੈ ਲਿਆਓ ਪਾਣੀ ਲਿਆਓ। ਕੀ ਬਾਤ ਹੈ, ਵਾਹ 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 ਬਾਲਟੀਆਂ ਪਾਣੀ ਦੀਆਂ ਆ ਦੇਖਦਾ ਆ ਗਿਆ ਪਾਣੀ, ਆ ਦੇਖੋ ਨਹੀਂ ਜੀ ਯਾਰ ਨਹੀਂ ਇਹ ਪਾਣੀ ਬਾਲਟੀਆਂ ਮੰਗਾਓ ਮੈਂ ਕਿਹਾ ਸੀ ਪਾਣੀ ਦੀਆਂ ਹੋਰ ਬਾਲਟੀਆਂ ਉੱਤੇ ਭਰ ਕੇ ਇੱਧਰ ਪਾਣੀ ਮੇਰਾ ਉਹ ਪਾਣੀ ਤਾਂ ਵਾਹ, ਨਿਕਲ ਜਾਣਾ ਯਾਰ ਵਾਹ, ਮਸ਼ੀਨ ਚੋਂ ਨਿਕਲ ਨਹੀਂ ਜਾਂਦਾ ਕਿੱਧਰ ਗਿਆ ਪਾਣੀ ਆ ਲੈ ਬੋਤਲ ਦਾ ਢੱਕਣ ਖੋਲ ਲਓ, ਜਗ੍ਹਾ ਦਲਵਾਏ। ਪਾਣੀ ਜਿੰਨਾ ਕੁ ਤੁਸੀਂ ਕਿਹਾ ਇਹ ਆ ਲੈ ਬੋਤਲ ਪਾ ਲਓ। ਹਾਂ ਹਾਂ ਲੈ ਵਾਹ ਵਾਹ ਲੈ ਵਿਆ ਵੇਖਾਂ ਉਹ ਲਿਆ ਵੇ ਲਿਆ ਸ਼ੇਰਾ ਪਾਣੀ ਦੀ ਬਾਲਟੀ ਦਵਾ ਦਾ। ਇੱਕ ਸ਼ਾਇਦ ਗੌਰ ਕੀਤਾ ਹਾਂ ਦਾਣਾ ਪਤਲਾ ਹਾਂ ਕਮਾਦ ਚ ਕਣ ਨਹੀਂ ਹੈ ਪੂਰਾ ਅੱਛਾ ਹਾਂ ਹਾਂ ਕਣ ਨਹੀਂ ਹੈ ਕਿਵੇਂ ਪਤਾ ਲੱਗਿਆ ਮੈਦਾ ਬਣਿਆ ਪਿਆ ਜੀ। ਇਹ ਤਾਂ ਸਾਰਾ ਹੀ ਨਿਕਲ ਜਾਣਾ ਜੀ ਵਿੱਚੋਂ ਕਹਿੰਦੇ ਆ। ਗੱਲ ਸੁਣ ਲੈ ਮੈਂ ਤੁਹਾਡੇ ਕੋਲ ਖੰਡ ਲੈਣੀ ਆ ਖੰਡ ਬਣੋਗੇ ਪਟਾਕਾ ਕੋਈ ਨਾ ਚਲਾਵੇ ਆਹੋ, ਪਟਾਕਾ ਕੋਈ ਨਾ ਚਲਾਵੇ, ਜਿਹਨੇ ਪਟਾਕਾ ਚਲਾਇਆ ਜ਼ਿੰਮੇਦਾਰ ਉਹ ਆ। ਆਹੋ ਜੇ ਦੇਖ ਖਰਾਬ ਹੋ ਗਈ। ਪਾਣੀ ਲਿਆ ਯਾਰ। ਉਹ ਤਿਲਕਣ ਲੱਗਿਆ ਮਾਮਾ ਨਹੀਂ ਮਾਮਾ ਹੋਰਾ ਹੁਣ ਕਿੱਧਰ ਪਾਣੀ ਘਣਾ ਨਹੀਂ ਪਾਣਾ। ਯਾਰ ਕਾਲਾ ਨਹੀਂ ਪਾਉਣਾ ਲਿਆਓ ਤਾਂ ਫਿਰ ਕੁਛ ਹੋਵੇ ਤਾਂ ਸਹੀ ਕੁਛ ਹੈ ਦਿਓ ਤਾਂ ਸਹੀ। ਉਹ ਕੀ ਲੈਣਾ ਦੱਸੇਗਾ ਵੀ। ਮੰਗੀ ਜਾਂਦਾ ਮੈਂ ਉਹ ਪਾਣੀ ਤਾਂ ਕੋਲ ਓਏ ਪਾਣੀ ਆ ਜਾਂਦਾ ਉਹ ਹੋਰ ਲਿਆਓ ਬਾਲਟੀ ਮੁੰਡੇ ਓਏ। ਲੈਣ ਗਿਆ ਹੁਣ ਦੱਸਿਆ ਇਹਨੇ। ਅੱਛਾ ਆ ਜਾਂਦੀ ਆ ਇਹ ਵੀ ਨਹੀਂ ਸਾਡਾ ਆਇਆ ਹੁਣ ਉਹ ਦੋਲਣਾ ਨਹੀਂ ਹੈਗਾ ਹਾਂ ਉਹਦਾ ਗੁੜ ਬਣਾਉਣਾ ਸੀ। ਠੀਕ ਹੋ ਗਿਆ, ਗੁੜ ਬਣੂਗਾ ਠੀਕ ਹੋ ਗਿਆ ਜੀ। ਜਿਹੜਾ ਪਾਣੀ ਹੇਠਾਂ ਨਹੀਂ ਕਰ ਰਿਹਾ ਹਾਂ ਸੀ ਉਹਦਾ ਗੁੜ ਬਣਨਾ ਜੀ। ਗੁੜ ਬਣਨਾ ਉਹਦਾ। ਉਹ ਰਾਤ ਦੁਬਾਰੇ ਤੁਹਾਨੂੰ ਕੰਮ ਦੇਵੇਗੀ। ਹਾਂ ਉਹਦੀ ਖੰਡ ਬਣਾਉਣੀ ਹੋਈ ਖੰਡ ਬਣਾਵਾਂਗੇ, ਗੁੜ ਬਣਾਉਣਾ ਗੁੜ ਬਣਾਵਾਂਗੇ, ਉਹਦਾ ਗੁੜ ਬਣੂਗਾ। ਉਹਦਾ ਗੁੜ ਬਣੂਗਾ ਜਿਹਨੂੰ ਕਹਿੰਦੇ ਆ ਦਬਕ ਦਾ ਗੁੜ। ਖੰਡ ਬਣਾ ਲਓ ਪਹਿਲਾਂ ਆ ਖੰਡ ਤਾਂ ਬਣੇ ਯਾਰ ਖੰਡ ਵੀ ਬਣੂਗੀ ਕੀ ਹੋ ਗਿਆ। ਲੈ ਵੀ ਆ ਤਾਂ ਬਣ ਗਈ, ਚਿੱਟੀ ਤਾਂ ਹੋ ਗਈ, ਇਨਸ਼ਾਅੱਲਾ ਚਿੱਟੀ ਤਾਂ ਨਿਕਲੀ ਆ। ਯਾਰ ਵਾਹ ਬਈ ਵਾਹ, ਆ ਦੇਖਣਾ ਵਾਹ ਇੱਧਰ ਬਈ ਦੇਖ ਵਾਹ। ਹਾਂ ਇੱਧਰ ਨਹੀਂ ਦੇਖ ਸੂਜੀ ਤੋਂ ਵੀ ਨਹੀਂ ਬਰੀਕ ਮੈਂ ਆ। ਨਾ ਖੰਡ ਬੜੀ ਆ। ਬਹੁਤ ਬਰੀਕ ਆ ਦੇਖੋ ਨਾ ਹੱਥ ਲਾ ਕੇ ਦੇਖ ਲਓ ਕੁਛ ਨਹੀਂ ਹੁੰਦਾ। ਨਹੀਂ ਨਹੀਂ ਦੇਖ ਲਿਆ ਸੀ ਉਦੋਂ ਹੀ ਦੇਖ ਲਿਆ, ਪਤਾ ਲੱਗ ਗਿਆ। ਬਹੁਤ ਬਰੀਕ ਆ ਹੂੰ, ਕਿਉਂਕਿ ਉਹ ਕਮਾਦ ਉਹ ਬੀਜ ਨਹੀਂ ਹੈਗੇ। ਹਾਂ ਖੰਡ ਵੇਖਣੀ ਹੋਈ ਉਹਨੂੰ ਲਿਆਣਾ ਪਏਗਾ ਵੀ ਚੈੱਕ ਕਰ। ਨਹੀਂ ਨਹੀਂ ਖੰਡ ਦਾ ਦਾਣਾ ਮੋਟਾ ਹੁੰਦਾ। ਮੋਟਾ ਹਾਂ ਪਟਾਕਾ ਕੋਈ ਨਾ ਚਲਾਵੇ। ਨਾ ਨਾ ਪਟਾਕਾ ਕੋਈ ਨਾ ਚਲਾਵੇ ਕੋਈ ਬਈ। ਲੜ ਦੇਖੀ ਮੁਸਤਫਾ ਕੋ ਲੜ ਜਿਹਦੇ ਤੇ ਪਾਣੀ ਆ ਸੁੱਕਣੇ ਪਾਣੀ ਉਹ ਲੜ ਵੀ ਦੇਖ ਇਹ ਸ਼ੂਗਰ ਫ੍ਰੀ ਹੋਊਗੀ। ਹਾਂਜੀ ਹਾਂਜੀ ਚੱਕ ਕੇ ਰੱਖੋ ਵੇ ਚੱਕ ਕੇ ਰੱਖੋ ਉਹ ਚੱਕ ਕੇ ਰੱਖੋ ਚੱਕ ਕੇ ਰੱਖੋ ਇੱਥੇ ਰੱਖੋ ਬਸ ਇੱਥੇ ਰੱਖੋ ਇੱਥੇ ਰੱਖੋ ਚੱਕ ਕੇ ਖੰਡ ਇਨਸ਼ਾਅੱਲਾ ਪਿੱਛੇ ਖੰਡ ਹੀ ਆ ਜੀ ਸਾਰੀ। ਅੱਛਾ ਦੱਬ ਲਓ ਜੀ ਬਟਨ ਪਾਣੀ ਆ ਲੈਣ ਕੋਲੇ ਨਾ ਪਾ ਆਪ ਜਿੰਨਾ ਓਏ ਹਲਾਇਓ ਹਲਾਇਓ ਪਾ ਥੋੜਾ ਪਾ ਦੇ ਪਾ ਦੇ ਕੁਛ ਪਾ ਦੇ ਨਹੀਂ ਪਾ ਦੇ ਬਸ ਥੋੜ੍ਹਾ। ਬਸ ਬਸ ਹਲਾਓ ਹਲਾਓ ਇੱਥੇ ਰੱਖ ਲਾ ਕੋਲ ਹੁਣ ਚੱਲ ਪਾਣੀ। ਬਸ 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 ਇੰਨਾ ਪਾਣੀ ਹੁਣ ਬਾਅਦ ਚ ਨਹੀਂ ਆ ਉਹ ਗਲਾਸ ਲਿਆਈ ਉਹ ਤਾਂ ਜਿੰਨਾ ਉਹ ਕਹੇਗਾ ਗਲਾਸ ਲੈ ਕੇ ਗਲਾਸ ਗਲਾਸ ਲਾਓ ਮਸ਼ੀਨ ਨੇ ਗਲਾਸ ਲਾਈ ਦਾ। ਹਾਂ ਜੀ ਹਾਂ ਬਸ ਨਹੀਂ ਨਾ ਨਹੀਂ, ਉਹ ਬਾਅਦ ਗਲਾਸ ਚ ਮਾਰ ਮਾਰਦੇ ਦੇ। ਬਸ ਵਾਹ ਕੋਈ ਫੜ ਲਓ ਗਲਾਸ ਲੈ ਵੀ ਲੱਗਿਆ ਹੋਰ ਕੰਮ ਨਹੀਂ ਹੋ ਗਿਆ ਕਿ ਹੋ ਗਿਆ ਹੋ ਗਿਆ ਪਤਾ ਨਹੀਂ ਕਿਵੇਂ ਕਰੇਗਾ ਯਾਰ ਬਣ ਗਈ ਆ। ਅਖੰਡ ਬਣ ਗਈ ਇਨਸ਼ਾਅੱਲਾ ਵਾਹ ਇਹਨੂੰ ਫਕਾਓ। ਹਾਂ ਹੈ ਅੰਜਮ ਸਾਹਿਬ ਆ ਜਿਹੜਾ ਸੇਵਾ ਹੈ ਇਹ ਡੋਲਣਾ ਨਹੀਂ ਹੈਗਾ। ਅੱਛਾ ਹਾਂ ਠੀਕ ਹੋ ਗਿਆ, ਕਹਿੰਦਾ ਸ਼ੀਰੇ ਦਾ ਗੁੜ ਗੁੜ ਬਣ ਜੂ ਇਹਦਾ ਗੁੜ ਬਣੂਗਾ। ਅੱਛਾ ਹਾਂਜੀ ਬਣ ਜੂ। ਸਾਹਿਬ ਜਦੋਂ ਉਹਦੀ ਰਾਬ ਨਿਕਲਦੀ ਹੈ ਨਾ, ਨਹੀਂ ਨਹੀਂ ਖੰਡ ਤਾਂ ਬਣ ਰਹੀ ਹੈ ਉਹ ਰਾਬ ਅਸਾਂ ਵੀ ਬਣਾਉਂਦੇ ਰਹੇ, ਰਾਬ ਜਿਹਦੀ ਸੀ ਅਸਾਂ ਜਮਾ ਕਰ ਲਈਦੇ ਸੀ। ਹਾਂਜੀ ਹਾਂਜੀ ਉਹ ਦੁਬਾਰਾ ਅਸਾਂ ਉਹਦਾ ਗੁੜ ਬਣਾਉਂਦੇ ਹਾਂ, ਉਹਨੂੰ ਆਂਦੇ ਦੁਬਾਰ ਗੁੜ ਦਾ। ਹਾਂ ਦਬਾਖ ਗੁੜ ਹਾਂਜੀ ਹਲਾ ਹਲਾ ਉਹਦੀ ਖੰਡ ਵੀ ਬਣਦੀ ਆ ਜੀ ਜੋ ਦਬਾਖ ਮਰਜ਼ੀ ਖੰਡ ਪਾ ਲਓ ਗੁੜ ਬਣਾ ਲਓ ਉਹ ਇਹੀ ਜੀ ਬਣਦੀ ਪਾਣੀ ਬਰੀਕ। ਮਾਰ ਇਹ ਹੋਰ ਬਹੁਤ ਹੀ ਇਹਨੂੰ ਬਰੀਕ ਅਸਾਂ ਆ। ਢੱਕਿਆ ਨਹੀਂ ਦਿੰਦੇ ਬਸ ਹੁਣ ਪਾਣੀ ਪਾਣਾ ਹੋਰ ਇਹਦੇ ਚ ਬਸ ਬਸ ਨਹੀਂ ਨਹੀਂ ਹੋਰ ਪਾਣੀ ਪਾਣਾ ਉਹ ਭਾਈ ਦੇਖ ਕੇ ਪਾਵਾਂਗੇ ਤਾਂ ਦੇਖ ਕੇ ਦੇਖ ਲੈਣ ਦੇ ਬਈ। ਐਵੇਂ ਤਾਂ ਨਹੀਂ ਪਾਈ ਜਾਣਾ। ਦੇਖ ਲੈਣ ਦੇ। ਨਹੀਂ ਐਵੇਂ ਤਾਂ ਨਹੀਂ ਪਾਣਾ ਆ ਡਲੀ ਤਾਂ ਫੇਰ ਦੇ ਵਿੱਚ ਹੌਲੀ ਹੌਲੀ ਦਈਓ ਪੇ ਰਿਆ ਲਓ ਜੀ ਅਖੰਡ ਸਾਰੀ ਸਾਡੇ ਵਿੱਚ ਜਾ ਰਹੀ ਆ। ਉਹ ਕਾਹਦੇ ਕਿਉਂ ਆ ਦੇਖ ਲਓ ਕਿਉਂ ਇਹ ਮਤਲਬ ਬਰੀਕ ਕਿਤਨੀ ਆ ਇਹ ਬਰੀਕ ਕਿਤਨੀ का ਮਾਇਆ ਬਣ ਗਈ। ਕਪੜਾ ਮੋਟਾ ਫੇ ਕਪੜਾ ਹੋਰ ਬਰੀਕ ਲਿਆਈਏ। ਉਹ ਨਹੀਂ ਜੀ ਮੋਟਾ ਵੀ ਲਿਆ ਪੂਰਾ ਤੀਰਾ ਕਰ ਲਓ। ਆ ਦੇਖੋ ਨਾ ਹਾਂਜੀ ਆ ਦੂਰਾ ਕਰੋ ਏ। ਇਹ ਨਹੀਂ ਬਰੀਕ ਹੀ ਇੰਨੀ ਕਾ ਤੇਰੀ ਰਾਬ ਵੀ ਤੂੰ ਸੋਚ ਨਹੀਂ ਸਕਦਾ। ਡਬਲ ਕਰ ਲਓ ਕਪੜਾ। ਫੜ ਕਪੜਾ ਨਹੀਂ ਆ ਨਹੀਂ ਦੂਰਾ ਕਰ ਲੈਨੇ ਹਾਂ ਕਰ ਲਓ। ਡਬਲ ਕਰ ਨਹੀਂ ਜੀ ਲਿਆਓ ਕਪੜਾ ਹੋਰ ਲਿਆਓ ਲਾ ਦੋ ਹੇਠ ਲਓ ਉਹ ਦੋਰਾ ਕਰ ਲਈਏ ਕਪੜਾ। ਦੋਰਾ ਕਰ ਲੈ ਤਾਂ ਵੀ ਜਾਣੀ ਹੈ ਬਰੀਕ ਬਹੁਤ ਹੀ ਆ ਯਾਰ ਜੇ ਜਾਣੀ ਫੇਰ ਜਨਵਾਨਾ ਕਪੜਾ ਲਾ ਵੇ ਹੇਠਾਂ ਡਬਲ ਕਰ ਲਓ ਇਹਨੂੰ। ਉਹਨੂੰ ਡਬਲ ਕਰ ਲਓ ਨੇ। ਕਪੜਾ ਬਹੁਤ ਬਰੀਕ ਆ
ਨਾ ਆਪਣਾ ਖੰਡ ਦਾ ਦਾਣਾ ਬਰੀਕ ਆ ਇਹ ਆ ਲੈ ਰੱਖੋ ਫੜ ਲਓ ਸਿਰੇ ਫੜ ਲਓ ਰੱਖੋ ਥੱਲੇ ਨੀਵਾ ਰੱਖੋ ਥੋੜਾ ਜਿਹਾ ਹੁਣ ਪਾਣੀ ਪਾਣਾ ਹਾਂ ਲਿਆ ਬਈ ਥੋੜਾ ਜਿਹਾ ਪਾਣੀ ਥੋੜਾ ਜਿਹਾ ਪਾਣੀ ਪਾਵੇ ਮੇਰੇ ਹੱਥਾਂ ਦੇ ਪਾ ਹੱਥਾਂ ਤੇ ਪਾਈ ਵੀ ਥੱਲੇ ਥੋੜਾ ਨਾ ਪਾਣੀ ਪਾਈ ਨਹੀਂ ਤਾਂ ਇਹਨੇ ਕਹਿਣਾ ਪਟਾਕਾ ਛੁੱਟ ਗਿਆ ਗਲਾਸ ਨਾਲ ਚੱਲ ਮਾਰ ਬਸ ਲਈਏ ਬਸ ਜੀ ਬਸ ਹੈ ਗਲਾਸ ਜਦੋਂ ਆਊਗਾ ਉਦੋਂ ਪਾਵਾਂਗੇ ਤੇ ਹੁਣ ਤਾਂ ਲੈਂਦਾ ਤਾਂ ਤੁਸੀਂ ਕੁਝ ਵੀ ਨਹੀਂ ਨਹੀਂ ਆ ਕੌਲਾ ਕੋਲ ਪਿਆ ਇਹੋ ਹੀ ਲੈ ਲਾ ਗਲਾਸ ਵੀ ਲੈ ਲੈਨੇ ਲੈ ਗਲਾਸ ਨਾ ਮਾਰ ਆ ਮਾਰ। ਪਾਣੀ ਮਾਰ ਲੈ ਬਈ ਨਾਲੇ ਇਹ ਪਾਣੀ ਲੋੜ ਦੇ ਸਿੱਧਾ ਨਾ ਮਾਰ ਮੁਤਾਬਕ ਲੋੜ ਦੇ ਪਾਸੇ ਮੁਤਾਬਕ ਹੈ ਲੋੜ ਦੇ ਮੁਤਾਬਕ ਅੱਛਾ ਲੋੜ ਨਾ ਬਈ ਜਿੰਨਾ ਕਿ ਪਾਣੀ ਲੋੜ ਨਾਲ ਉਹ ਕੋ ਥੈਲਾ ਸਾਫ਼ ਜਿਹਾ ਲਿਆ ਉਹਦੇ ਤੇ ਸੁੱਕਣੀ ਪਾਣੀ ਆ ਗਲਾਸ ਨਹੀਂ ਭਰ ਕੇ ਬੇਲੋੜਿਆਂ ਦਾ ਬੰਦੇ ਕੰਮ ਦੇ ਖਾ ਗਏ ਜਾਂ ਮਿੱਟੀਆਂ ਲੈ ਹੁਣ ਖਲੋ ਮੈਂ ਪਾਣੀ ਲੱਗਿਆ ਮਾਰਨ ਖਲੋ ਜਾ ਮੈਂ ਅੱਛਾ ਮਾਰ ਮਾਰ। ਨਹੀਂ ਮੇਰੇ ਹੱਥਾਂ ਤੇ ਮਾਰ ਥੋੜ੍ਹਾ ਮੇਰੇ ਜਿਹਾ ਹੱਥਾਂ ਤੇ ਖਿੱਚੋ। ਮੇਰੇ ਹੱਥਾਂ ਤੇ ਉਹ ਜ਼ੋਰ ਕੇ ਮਾਰਨਾ ਨਾ ਆਹ ਮੈਂ ਮਾਰ ਜੋੜ ਕੇ ਮੇਰੇ ਹੱਥਾਂ 'ਚ ਮਾਰ ਦੇ ਤੂੰ ਹੱਥ ਪਰਾਂ ਕਰ ਨਹੀਂ ਹੱਥਾਂ ਤੇ ਮਾਰਨਾ ਪਾਣੀ ਵਿੱਚ ਨਹੀਂ ਮਾਰਨਾ ਓ ਯਾਰ ਇਹ ਕੀ ਕੀਤਾ ਓਏ ਇਦਾਂ ਯਾਰ ਇਹ ਪਟਾਕਾ ਵਜਾਤਾ ਉਹ ਤੂੰ ਤੇ ਨਹੀਂ, ਤੇਰਾ ਵੀ ਉਹ ਪਿੰਡ ਤੇਰਾ ਵੀ ਪਟਾਕਾ ਨਹੀਂ ਸਾਰਾ ਵੱਜਦਾ, ਜਾਣਾ ਵੇ ਪਟਾਕਾ ਪਟਾਕਾ ਵੱਜ ਗਿਆ ਆਹੋ ਜਿੰਨਾ ਜ਼ੋਰ ਕੇ ਵੱਜੂਗਾ ਉਨੀ ਛੇਤੀ ਖੰਡ ਪਾਣੀ ਪਾਣੀ ਤਾਂ ਸਾਰਾ ਇੱਥੋਂ ਮਾਰਤਾ ਤੂੰ ਨਹੀਂ ਨਹੀਂ ਪਾਣੀ ਉੱਥੇ ਨਹੀਂ ਮਾਰ ਭਰੀ ਗਲਾਸ ਆ ਭਰੀ ਗਲਾਸ ਵੀ ਫਟਾਫਟ ਪਾਣੀ ਜ਼ਿਆਦਾ ਨਹੀਂ ਹੋ ਗਿਆ ਨਹੀਂ 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 ਕੋਈ ਨਹੀਂ ਕੋਈ ਨਹੀਂ ਪਾਣੀ ਹੈ ਹੀ ਆ ਦੇਖੋ ਜੀ ਜਿਹੜੀ ਖੰਡ ਆ ਨਾ ਆ ਦੇਖੋ ਖੰਡ ਆ ਆ ਸਾਰੀ ਖੰਡ ਆ ਹੱਥ ਪਰਾਂ ਕਰੀ ਸਮਝ ਆ ਲੈ ਫਿਰ ਵਜ੍ਹਾ ਉਹਦੀ ਇਹ ਵੀ ਦਾਣਾ ਬਹੁਤ ਬਰੀਕ ਆ ਹਲਾਓ ਸ਼ੇਰੋ ਹਲਾਓ ਹੌਲੀ ਹੌਲੀ ਹੱਥ ਮਾਰ ਆ ਪਾਣੀ ਬਸ ਹੁਣ ਨਾ ਮਾਰੋ ਬਸ ਕਰ ਖਤਮ ਹੋ ਜਾਏਗੀ ਬਸ ਬੰਦ ਹੋ ਗਿਆ ਹਾਂਜੀ ਨਹੀਂ ਉਦਾਂ ਹੀ ਚੱਲਣਾ ਹੀ ਬੰਦ ਹੋ ਗਿਆ ਪਾਣੀ ਬਸ ਨਿਕਲ ਗਿਆ ਫੀਰਾ ਜਿਹੜਾ ਥਾ ਵਿੱਚ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਠੀਕ ਹੋ ਗਿਆ ਹੁਣ ਇਹ ਫੀਰਾ ਕੋਈ ਨਹੀਂ ਰਿਹਾ ਗਲਾਸ ਕ ਹੋਰ ਮਾਰ ਲਾ ਮੈਂ ਕਰਾਂ ਮਾਰ ਲਾ ਐ ਨੱਪ ਲਓ ਆ ਦੇਖੋ ਨਾ ਜੀ ਨੱਪਣ ਦੀ ਲੋੜ ਕੋਈ ਨਹੀਂ ਦਾਣਾ ਬਹੁਤ ਬਰੀਕ ਆ ਉਹ ਹੁਣ ਉਹ ਤਾਂ ਆ ਗਈ ਸਮਝ ਉਹ ਗਾਂ ਅਗਲੀ ਗੱਲ ਕਰ ਵੀ ਬਸ ਸੁੱਕਣੇ ਅਗਲੀ ਪਾਈਏ ਹੁਣ ਰਹਿਣ ਦੇ ਇਹਨੂੰ ਸੁਕਾਓ ਬਸ ਇਹ ਹੁਣ ਬਣ ਗਈ ਖੰਡ ਬਣ ਗਈ ਖੰਡ ਇਹ ਸੁੱਕ ਕੇ ਦਾਣਾ ਦਾਣਾ ਇਦਾਂ ਓ ਹੋ ਜਾਊ ਜੀ ਆ ਸ਼ੇਰਾ ਆ ਜੀ ਆ ਸ਼ੇਰਾ ਲੈ ਬਈ ਸਕਾਓ ਸੁਕਾਓ ਇਹਨੂੰ ਬਸ ਇਹ ਤੁਹਾਡੀ ਤਜਰਬੇ ਚ ਆ ਗਈ ਹਾਂ ਉਹ ਥੈਲਾ ਸਾਡੇ- ਕਿੱਥੇ ਮੰਗਾਇਆ ਸੀ ਥੈਲਾ ਅਗਾ ਆਪਾਂ ਹੁਣ ਇਹਦਾ ਕੱਲ ਕਾਮਯਾਬ ਵਾਲਾ ਖਾਦ ਵਾਲਾ ਆਪਾਂ ਹਰਦੇ ਨਹੀਂ ਆ ਚਾਹ ਪੀਓ ਜੀ ਚਾਹ ਲਓ ਜੀ ਤੁਸੀਂ ਵੀ ਆਪਣਾ ਕਮਾਦ ਆ ਜਵੇ ਜੀ ਆਪਣਾ ਤੇਰਾ ਐਲ 54 ਅੱਛਾ 29 ਲੱਭ ਲਓ ਅੱਛਾ ਖੜ ਨਾ ਮੋਤੀਆ ਤੇਰਾ ਬੜੇ ਤੁਸੀਂ ਕਾਮਯਾਬ ਆ ਫੇਲ ਨਹੀਂ ਤੁਸੀਂ ਹੈਗੇ। ਜਿਹੜਾ ਨਾ ਹਾਂ ਲੱਭਦਾ ਪਿਆ ਚਾਹ ਲੈ ਲਓ ਕਿਉਂਕਿ ਚਲੋ ਜੀ ਆ ਦੇਖੋ ਨਾ ਹੱਥ ਲਾ ਕੇ ਖੰਡ ਨੂੰ ਅਸਮਾਨ ਬਹੁਤ ਬਰੀਕ ਆ ਇਹ ਹਲੇ ਪਟਾਕਾ ਵਜਾਤਾ ਕਿਸੇ ਨੇ ਭਾਈ ਉਹ ਨਹੀਂ ਇਹ ਵੱਜਿਆ ਪਟਾਕਾ ਓਏ ਖੰਡ ਬਣਨੀ ਆ ਚੌਲ ਇਹ ਹੁਣ 29 54 ਕਿੱਥੋਂ ਲਿਆਈਏ ਖੰਡ ਨਹੀਂ ਇੱਕ ਲਿਆਉਣਾ ਕੌਲੇ ਚੋਂ ਇੰਨੀ ਕੁ ਇਹਨਾਂ ਨਿਕਲ ਕਮਾਦ- ਗਈ। ਲੈ ਇਹਨਾਂ ਦਾ ਨਹੀਂ ਇਹਨਾਂ ਬਣਨਾ। ਕਮਾਦਾਂ ਦਾ ਤਾਂ ਗੁੜ ਵੀ ਨਹੀਂ ਬਣਦਾ ਫਿਰ ਹਲਾਓ ਯਾਰ ਪਾਣੀ ਤੁਸੀਂ ਕੱਢੋ ਕਿਉਂ ਬਣਾਈ ਅਸੀਂ ਬਣਾਤੀ ਪਾਣੀ ਆਪੇ ਨਿਕਲ ਹਲਾ ਤੇਰੀ ਵੈਰੰਗ ਨਹੀਂ ਤੇਰੇ ਬਾ ਪਾਣੀ ਹੁਣ ਖਤਮ ਆ ਜੀ ਇਹਦਾ। ਪਾਣੀ ਮੁੱਕ ਗਿਆ ਇਹਦੇ 'ਚ ਕੋਈ ਸ਼ੈ ਨਹੀਂ ਰਹੀ ਬਸ ਨੀਵਾ ਕਰਕੇ ਹੁਣ ਨੀਵਾ ਤਾਂ ਕਰ ਕੱਪੜੇ ਭੇਣੇ ਆ ਤੁਸੀਂ ਭੇਜੀ ਜਾਓ ਵਾਹ ਲਿਆ ਲੜ ਕੇ ਇਹਨੂੰ ਪਾਈਏ ਸੁੱਕਣਾ ਆ ਦੇਖ ਬੂਟਾ ਸਾਹਿਬ ਆ ਦੇਖ ਖੰਡ ਕੀ ਬਾਤ ਹੈ ਆ ਦੇਖ ਚੌੜੀ ਹਾਂ, ਆ ਖੰਡ ਖੰਡ ਆ, ਥੱਲਿਓਂ ਖੰਡ। ਕੱਢੀ ਇੱਥੇ ਓਏ ਹੋਏ ਥੱਲੀ ਨੂੰ ਅਖੀਰ ਤੇ ਫਿਰ ਕੱਢ ਉਹ ਲਾਂਗੇ ਫੇਰ ਕੱਢ ਲੈਨੇ ਆ ਬਣ ਗਈ। ਯਾਰ ਜਿਵੇਂ ਮੈਂ ਤੁਹਾਨੂੰ ਕਿਹਾ ਨਾ ਇਹ ਚਾਚਾ ਬੂਟੇ ਇਧਰ ਮਾੜਾ ਫੜੀ ਮੈਂ ਤੋੜਾ ਇਹਨੂੰ ਪਾ ਕੇ ਕੱਪੜੇ 'ਚ ਟੰਗ ਦਿਓ ਅੱਛਾ ਛੱਡੀ ਥੱਲੇ ਟੱਪ ਰੱਖ ਦਿਓ ਟੱਪ ਦੇ ਵਿੱਚ ਸਾਰੀ ਇਹ ਰਾਤ ਸਾਰੀ ਰਾਤ ਉਛੜਦੀ ਰਹੂਗੀ ਬਸ ਸਾਰੀ ਰਾਤ ਸਿਰਾਂ ਇੱਕ ਵਾਰੀ ਪਾਣੀ ਲਾਉਣਾ। ਪਾਣੀ ਲਾਉਣ ਦੀ ਲੋੜ ਹੀ ਨਹੀਂ ਹੈਗੀ ਜੇ ਪਾਣੀ ਲਾਓਗੇ ਤਾਂ ਸਾਰੀ ਖੁਰ ਜਾਣੀ ਥੱਲੇ ਕਿਉਂਕਿ ਬਰੀਕ ਬਹੁਤੀ ਆ ਇੱਧਰ ਨੂੰ ਆਈ ਮਾਮਾ ਇੱਧਰ ਨੂੰ ਆਈ। ਉਧਰ ਨੂੰ ਹੋ ਉਧਰ ਨੂੰ ਹੋ, ਉਸ ਪਾਸੇ। ਲਓ ਜੀ ਹੁਣ ਪ੍ਰੋਗਰਾਮ ਬਦਲਣ ਲੱਗਿਆ ਅੱਗੇ ਮਾਮੇ ਦੀ ਗੱਲ ਨਹੀਂ ਕਿਸੇ ਨੇ ਸੁਣੀ ਗੱਲ ਉਹਨੇ ਸਹੀ ਕਰ ਰਿਹਾ ਉਹ ਡਰਮ ਲਿਆਓ ਠੀਕ। ਡਰਮ ਦੇ ਵਿੱਚ ਕੱਪੜੇ 'ਚ ਪਾ ਕੇ ਉਹਦੇ ਉੱਤੇ ਬੰਨ੍ਹ ਦਿਓ ਸੀਰਾ ਡਰਮ ਦੇ ਵਿੱਚ ਆਂਦਾ ਰਹੇਗਾ ਹਾਂ। ਸਵੇਰੇ ਉੱਠ ਕੇ ਤੁਹਾਡੀ ਕੱਲੀ ਖੰਡ ਰਹਿ ਜਾਣੀ ਹੈ ਬਸ ਅੱਛਾ ਲੋੜ ਸਾਰੀ ਹੀ ਨਹੀਂ ਨਿਕਲ ਗਈ ਖਾਪਣ ਦੀ ਨਾ ਲੋੜ ਹੀ ਨਹੀਂ ਹੈ। ਪਾਣੀ ਲਾ ਕੇ ਤਾਂ ਸਾਰੀ ਥੱਲੇ ਚਲੀ ਗਈ ਉਹ ਆ ਦੇਖ ਨਾ ਆਪਾਂ ਕੁਛ ਇੰਨਾ ਪਾਣੀ ਸਾਲਮ ਡਰਮ ਨਹੀਂ ਲੱਗਦਾ ਜਿੰਨਾ ਖਾਂਦਾ ਲਾਤਾ ਬਰੀਕ ਕੱਪੜਾ ਵੀ ਬਰੀਕ ਪਾਈਆ ਸਾਰੀ ਸੱਚਾ ਹੈ ਇਹ ਤੋਂ ਹੇਠਾਂ ਲੰਘ ਗਈ ਹਾਂ ਪਾਈਆ ਨਹੀਂ ਇਹ ਬਰੀਕ ਦੀ ਵਜ੍ਹਾ ਤੋਂ ਯਾਰ ਪਾਈਆ ਖੰਡ ਦੀ ਪਚਕੀਰੀ ਹੁੰਦੀ ਹੈ ਜਿਹੜੀ ਉਹਨੇ ਪੂਰੀ ਕਹਾਣੀ ਨੂੰ ਲਾਉਂਦੇ ਆ ਆਹ, ਤੇ ਇਹਨੇ ਆ ਸਾਲਮ ਡਰਮ ਦਾ ਪਾਣੀ ਲਾਤਾ ਉਹ ਜ਼ਿਆਦਾ ਲੱਗਿਆ ਜੀ ਕਿਉਂ ਲਾਇਆ ਜ਼ਿਆਦਾ ਫਿਰ ਜਦੋਂ ਆਪਾਂ ਜਲਦੀ ਤਿਆਰ ਕਰਨੀ ਕਿਉਂ ਆ। ਜਲਦੀ ਤਿਆਰ ਆ ਕਰਨੀ ਹੁਣੇ ਮੈਂ ਜੇ ਤਿਆਰ ਤੁਹਾਨੂੰ ਕਰਕੇ ਕਿਹਾ ਦਿਖਾ ਸੀ ਕੱਪੜੇ 'ਚ ਪਾ ਕੇ ਰੱਖ ਇੰਨੀ ਕੁ ਦਿਓ ਹੋ ਗਈ ਚਲੋ ਇੰਨੀ ਹੁਣ ਦੂਸਰੀ ਆਪਾਂ ਪ੍ਰੋਗਰਾਮ ਦੂਆ ਬਣਾ ਲਾਂਗੇ ਉਦਾਂ ਹੀ ਬਣਾਉਣੀ ਸੀ ਜਿਵੇਂ ਤੂੰ ਦੱਸ ਰਿਹਾ ਇੱਥੇ ਇਹਦੇ ਵਿੱਚ ਬਚਾ ਕੋਈ ਸ਼ੱਕ ਨਹੀਂ ਫਿਰ ਉਹਨੂੰ ਗਿੱਲਾ ਹੁਣੇ ਕਰਤਾ ਨਹੀਂ, 10 ਕੁਛ ਮਸੇ ਨਹੀਂ ਨਿਚੋੜਿਆ ਸੀ ਕੁਛ ਨਹੀਂ ਹੁੰਦਾ, ਸੀਰਾ ਵਿੱਚ ਖਸਮਾ, ਪਾਤਾ ਕੁਛ ਨਹੀਂ ਸੀਰਾ ਨਹੀਂ ਹੈ ਖਾਂਦਾ ਚਲ ਖੰਡ ਉਹ ਮੈਂ ਖੰਡ ਪਾਈ ਨਹੀਂ ਅੱਗੇ ਨਿਚੋੜਿਆ ਤੇ ਉਹ ਵੀ ਨਿਚੜ ਗਿਆ ਉੱਥੇ ਕੋਈ ਸ਼ੈ ਨਹੀਂ ਪਾਣੀ ਲਾ ਲਓ ਉਹਦੇ ਸਿਰਾ ਬਣਦਾ ਰਹਿਣਾ ਇੱਥੇ ਪਾਓ ਜੀ ਕਿਸੇ ਥਾਂ ਇਹ ਤੇ ਆਪਣੇ ਆਪ ਹੀ ਸਿਰਾ ਖਤਮ ਚੱਲ ਵਾਲ ਅਸਦੁੱਲਾ ਸਾਹਿਬ ਆਏ ਜੀ ਇੱਥੇ 203 ਪਾ ਵਾਲੇ ਜੀ ਥੈਲੇ ਦੇ ਉੱਤੇ ਰੱਖ ਦਿਓ ਅਸਦੁੱਲਾ ਕੱਪੜੇ ਬਰਬਰਾ ਰੱਖ ਦਿਓ ਹੋਰ ਥੈਲੇ ਕੀ ਦੇ ਹਾਲ ਕੱਪੜੇ ਰੱਖ ਦਿਓ ਵਾਹ ਵਾਹ ਆਹੋ ਸੁੱਕਣ ਨੂੰ ਥੈਲੇ ਤੇ ਰੱਖ ਦੇ ਨਹੀਂ ਕਪੜਾ ਹੀ ਰੱਖੀਏ ਕੱਪੜੇ ਰੱਖ ਦੇ
ਸੁੱਕਣ ਦੇ ਨੂੰ ਯਾਰ ਕੀ ਲੋੜ ਆ ਢੇਰੀ ਕਰਨ ਦੀ ਨਹੀਂ ਖੜਾ ਕਰ ਉਹ ਗੱਲ ਤਾਂ ਸੁਣ ਕੱਪੜੇ ਚੋਂ ਕੱਢੋ ਕੱਪੜਾ ਆਪਾਂ ਨੂੰ ਉੱਥੇ ਲੋੜ ਆ ਉਹ ਕਹਿੰਦਾ ਸਣੇ ਕੱਪੜੇ ਮੈਂ ਰੱਖੋ ਕਹਿੰਦਾ ਨਾ ਕੱਪੜਾ ਚਾਹੀਦਾ ਆਪਾਂ ਨੂੰ ਉਹਨੂੰ ਚਾਹੀਦਾ ਕਹਿੰਦਾ ਆਪਾਂ ਉੱਥੇ ਟੰਗਣੀ ਨਹੀਂ ਆ ਰਾਬ ਜਿਵੇਂ ਮਾਮਾ ਕਹਿ ਰਿਹਾ ਹਾਂ 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 ਚੱਲ ਬਸ ਇਹਨੂੰ ਉੱਥੇ ਲਾ ਦਿਓ। ਇਹਦੇ ਚ ਪਾਓ ਉਹ ਉਸੇ ਪਾਣੀ ਚ ਹੀ ਇਹਨੂੰ ਨਿਚੋੜ ਪਰਾਂ ਕਰ ਲਿਓ ਕੱਪੜਾ ਆ ਲੈ ਫੜੀ ਦੋ ਪਾਸੇ ਕੱਲੇ ਉਸ ਲੈ ਜਾ ਇਹਦੇ ਚ ਪਵਾ ਦੇ ਕੱਪੜੇ ਚ ਉਹ ਲਿਆਓ ਅੰਗਮ ਡਰਮ ਮੰਗਾਓ ਉਹ ਜਿਹੜਾ ਨਹੀਂ ਪਿਆ ਡਰਮ ਔਰ ਡਰਮ ਲੈ ਕੇ ਆ ਬਈ ਔਰ ਡਰਮ ਲੈ ਕੇ ਇੱਕ ਵਾਰੀ ਬੈਠ ਹਟਾ ਦੇਸੀ ਖਾਣ ਮੈਂ ਦੇਖ ਲਿਆ ਕੰਮ ਇਹ ਪਾਣੀ ਦਾ ਕੰਮ ਆ ਇਹ ਖੰਡ ਦਾ ਕੰਮ ਨਹੀਂ ਪਾਣੀ ਦਾ ਕੰਮ ਆ ਇਹ ਜਿਹੜਾ ਇਹਨੇ ਲਾਇਆ ਨਹੀਂ ਹੁਣ ਹੱਥ ਤਾਂ ਲਾ ਕੇ ਦੇਖ ਵੀ ਕੋਈ ਯਾਰ ਖੰਡਾ ਹੈ ਚਲੋ ਝੱਟ ਸੁੱਕਣ ਦੇ ਫਿਰ ਦਿਖਾ ਇਹਨੂੰ ਸੁੱਕਣ ਦੇ ਯਾਰ ਇਹ ਸੁੱਕ ਅੰਜਾ ਮੈਂ ਅਬਦੁੱਲਾ ਇਹਨੇ ਪਾਣੀ ਇੰਨਾ ਲਾਤਾ ਅੱਛਾ ਇਹ ਸੁੱਕ ਪਾਣੀ ਬਹੁਤ ਪਾਣੀ ਬਹੁਤਾ ਲੱਗ ਗਿਆ ਆਹੋ ਉਹ ਠੀਕ ਥੋੜੀ ਮੜੀ ਜੀ ਥੋੜੀ ਜ਼ਿਆਦਾ ਪਾ ਲਾਉਂਦੇ ਆ ਮਸ਼ੀਨ ਦੇ ਵਿੱਚ ਵਿੱਚ ਜ਼ਿਆਦਾ ਪਾਓ ਪਾ ਕੇ ਬਫਰ ਨੂੰ ਬੰਨ ਉਹ ਦਿਓ ਹਵਾ ਦੇ ਨਾਲ ਖਿੱਚਿਆ ਜਾਂਦਾ ਅੱਛਾ ਡਰਮ ਨੂੰ ਧੋ ਵੇ ਧੋਣਾ ਇਹਨੂੰ ਧੋ ਲੋ ਧੋਣਾ ਨਹੀਂ ਧੋਣਾ ਰਹਿਣ ਹੈ ਤਾਂ ਸਾਫ ਪਾਣੀ ਉਹਦਾ ਤਾਂ ਲਿਆ ਮੈਨੂੰ ਦਿਖਾ ਉਹ ਤੂੰ ਰੱਖ ਠੀਕ ਆ ਕੀ ਆ ਇਹਨੂੰ ਕੀ ਆ ਦਵਾਈ ਵਾਲਾ ਤਾਂ ਨਹੀਂ ਹੈ ਨਾ ਦਵਾਈ ਵਾਲਾ ਧੋ ਲਓ ਬਈ ਇਹ ਧੋ ਲਓ ਅੰਦਰੋਂ ਗੰਦਾ ਆਮਰ ਡਰਮ ਧਵਾ ਕੇ ਲਿਆ ਪਹਿਲਾਂ ਪਕਣਾ ਹੀ ਆ ਇਹ ਜਿਹੜਾ ਫੀਰਾ ਆਪਣਾ ਇਹ ਜਾਇਆ ਨਹੀਂ ਕਰਨਾ ਇਹ ਡੋਲਣਾ ਨਹੀਂ ਹੈਗਾ ਇਹ ਆਪਾਂ ਨੂੰ ਕੰਮ ਦੇਊਗਾ ਉਹ ਕਹਿ ਤਾਂ ਰਿਹਾ ਧੋਣ ਲੱਗਿਆ ਇੱਥੇ ਮਿੰਟ ਕ ਬਟਨ ਦੱਬੀ ਜੀ ਅੱਛਾ ਖਲੋਈ ਇੱਕ ਮਿੰਟ ਆ ਜੀ ਅਸਦੁੱਲਾ ਬਰਬਰਾ ਸਾਹਿਬ ਦਾ ਹੋਰ ਕੀ ਹਾਲ ਚਾਲ ਆ ਕਿੱਦਾਂ ਜੀ ਬਣਾ ਰਹੇ ਫਿਲਮਾਂ ਹਾਂਜੀ ਤੁਹਾਨੂੰ ਕਿ ਫੁੱਲ ਬਟਾ ਹਾਂ ਮਾਸ਼ਾਅੱਲਾ ਬੜਾ ਸੋਹਣਾ ਬੋਲਦਾ ਜੀ ਅਸਦੁੱਲਾ ਬਰਬਰਾ ਤੁਹਾਡਾ ਤੁਸੀਂ ਆ ਲਾਇਓ ਆਪਣੇ ਮੇਰੇ ਹੱਥ ਗੰਦੇ ਤੁਸੀਂ ਆਪਣਾ YouTube ਦਾ ਕੀ ਨਾਮ ਰੱਖਿਆ ਜੀ ਅਸਦੁੱਲਾ ਬਰਬਰਾ ਨਾਮ ਹੀ ਉਸੇ ਤੇ ਰੋਜ਼ ਪਾ ਰਹੇ ਆ ਫਿਲਮਾਂ ਰੋਜ਼ ਲਗਾਤਾਰ ਅੱਛਾ ਰੱਬ ਤੁਹਾਨੂੰ ਕਾਮਯਾਬ ਕਰੇ ਜੀ ਬਹੁਤ ਸੋਹਣਾ ਜੀ ਸਾਡੇ ਕਹਿ ਲਓ ਵੀ ਜਦੋਂ ਨਾਲ ਦੀ ਆਵਾਜ਼ ਕੋ ਰਲ ਜੇ ਨਾ ਤੇ ਆਵਾਜ਼ ਤਕੜੀ ਹੋ ਜਾਂਦੀ ਜਦੋਂ ਬੰਦਾ ਰਲ ਕੇ ਗੱਲ ਕਰੇ ਅਸਦੁੱਲਾ ਸਾਹਿਬ ਜੀ ਬੜੀ ਸੋਹਣੀ ਕਿਸਾਨਾਂ ਦੀ ਸਾਡੇ ਜਿਹੜੇ ਪਿੰਡਾਂ ਵਾਲਿਆਂ ਦੇ ਦੁੱਖ ਦੱਸਦੇ ਆ ਕੈਮਰੇ ਦੇ ਵਿੱਚ ਹਾਂਜੀ ਤੇ ਇਹਦਾ ਦੱਸੋ ਆਪਣੀ ਹੋਰ ਵੀ ਦੱਸਿਓ ਕਿੱਥੇ ਕਿੱਥੇ ਪਾਣੇ ਫਿਲਮਾਂ YouTube ਆ Facebook ਆ ਅੱਛਾ, ਤੇ ਮਾਸ਼ਾ। Instagram TikTok ਹਰ ਪਾਸੇ ਹੀ ਵਾਹ ਬਈ ਹਾਂਜੀ ਵਾਹ ਬਈ। YouTube ਤੇ ਥੋੜਾ ਲੰਮਾ ਕਰ ਦੀਦਾ ਕੰਮ ਹਾਂ, ਤੇ ਹਾਂ। ਬਾਕੀ Facebook ਤੇ ਉਹ ਨਿੱਕੇ TikTok ਤੇ ਨਿੱਕੇ। ਸ਼ਾਰਟ ਥੋੜਾ ਉਹ ਰੱਖੀ ਨਿੱਕੇ ਟੋਟੇ ਮਸ਼ਹੂਰ ਆ। ਹਾਂਜੀ ਹਾਂ ਨਿੱਕੇ ਟੋਟੇ ਹਾਂਜੀ ਤੇ ਕਿਸਾਨਾਂ ਦੀਆਂ ਗੱਲਾਂ ਬਾਤਾਂ ਬਾਕੀ ਆਮ ਮੁਆਸ਼ਰੇ ਦੀਆਂ ਆਪਣੇ ਦੀਆਂ ਅੱਛਾ, ਚਲੋ। ਸਾਰੀਆਂ ਕਰਦਾ ਰਹਿੰਦਾ ਮੈਂ ਚਲੋ ਮਾਸ਼ਾਅੱਲਾ ਹਾਂਜੀ। ਅੱਲਾ ਦੀ ਜ਼ਾਤ ਤੁਹਾਨੂੰ ਕਾਮਯਾਬ ਕਰੇ ਬੈਠੋ ਤੁਹਾਨੂੰ ਚਾਹ ਪਿਆਣੀ ਪਿਆਣਾ ਇੱਥੇ ਬਟਨ ਦੱਬ ਲਿਓ ਜੀ ਡਰਮ ਧੋ ਕੇ ਆ ਜਾਵੇ ਫਿਰ ਅਸੀਂ ਗਾਂ ਨਾਲ ਆ ਸੁੱਕ ਜਾਵੇ ਫਿਰ ਕਰਦੇ ਹਾਂ ਹਾਂਜੀ ਹੁਣ ਡਰਮ ਆ ਗਿਆ ਜੀ ਧੋ ਕੇ ਲੈ ਆਂਦਾ ਹੁਣ ਸੋਚਿਆ ਇਹ ਵੀ ਇਹਦੇ ਵਿੱਚ ਪਾਣੇ ਆ ਚਲੋ, ਰਾਬ ਅੱਛਾ ਇਹ ਹੁਣ ਕੀ ਇਹਦਾ ਹਿਸਾਬ ਲੱਗਣਾ ਮਾਮਾ ਇਹਦਾ ਹਿਸਾਬ ਲੱਗ ਜਾਣਾ ਤੁਸੀਂ ਟੈਨਸ਼ਨ ਨਾ ਲਓ ਦੱਸ ਦੇ ਯਾਰ ਪੈਟਰੋਲ ਲੱਗਦਾ ਤੇਰਾ ਐਵੇਂ ਆ ਹੁਣ ਆ ਸਿਰਾ ਦੇਖ ਲੱਗ ਗਿਆ ਨਿਕਲਣ ਅਸੀਂ ਸਿਰਾ ਕਰਨਾ ਅਸੀਂ ਪਾਣੀ ਨਹੀਂ ਕੱਢਣਾ ਵਿੱਚੋਂ ਓ ਜੀ ਓ ਸ਼ੇਰਾ ਆ ਸਿਰਾ ਲੱਗ ਗਿਆ ਹਲਾਓ ਨਾ ਯਾਰ ਹਲਾਓ ਨਾ ਬਈ ਖਰਾਬ ਹੋ ਜੂਗੀ ਹਲਾਓ ਨਾ ਹਲਾਉਣ ਦੀ ਲੋੜ ਹੀ ਨਹੀਂ ਹੈ ਇਹ ਦੋਹਰਾ ਕੀਤਾ ਤੂੰ ਹੈ ਕਪੜਾ ਕਰ ਲਾ ਟਿਚਰਾਂ ਜਿਹੜੀਆਂ ਤੇ ਤੂੰ ਸਾਰੀ ਰਾਤ ਨਿਕਲਦਾ ਰਹੇ ਪਾਣੀ ਇਹ ਤੂੰ ਆਪਣਾ ਚਾਹ ਲਾ ਹੈ ਭਾਈ ਤੂੰ ਗੁੱਸਾ ਨਾ ਕਰ ਵਾਹ ਬਈ ਵਾਹ ਆਸ਼ਕਰੀ ਕਾਬੜ ਨਾ ਕਰੇ ਦੀ ਆ ਲਿਆਓ ਬਈ ਰੰਬਾ ਲਿਆਓ ਆਹ ਤਰੀਕਾ ਠੀਕ ਜਿਹੜਾ ਫੁਹਾਰਾ ਸੀ ਨਾ ਉਹ ਤਾਂ ਹੀ ਸੀ ਕਿ ਓ ਯਾਰ ਤਰੌਂਕਾ ਦੇਣਾ ਹੁੰਦਾ ਇਸੇ ਵਾਸਤੇ ਮਾੜਾ ਜਿਹਾ ਤਰੌਂਕਾ ਲਾਣਾ ਸੀ ਇਹਨਾਂ ਨੇ ਕਿਹਾ ਫੁਹਾਰਾ ਕੱਢ ਦੇ ਮੈਂ ਕਿਹਾ ਕੱਢਤਾ ਇਹ ਕੌਲੇ ਭਰ ਲੱਗਿਆ ਪਾਣ ਉਹ ਤਾਂ ਖੁਰਨੀ ਸੀ ਉਹ ਖੁਰ ਕੇ ਜਾਣੀ ਸੀ ਨਹੀਂ ਉਹ ਤਾਂ ਤੁਸੀਂ ਇਦਾਂ ਕਰ ਰਹੇ ਸੀ ਵੀ ਜਿਵੇਂ ਖਰਾਬ ਹੋ ਰਹੀ ਆ ਪਾਣੀ ਤੋਂ ਲੜਦੇ ਸੀ ਸਾਡੇ ਨਾਲ ਨਹੀਂ। ਉਹ ਤਾਂ ਮੁੰਡਿਆਂ ਨੂੰ ਭਜਾਇਆ ਤੈਨੂੰ ਆਖਿਆ ਭਾਈ ਇਹ ਚਾਹੀਦਾ ਸੀ ਫੁਹਾਰਾ ਮੈਂ ਕਰਦਾ ਪਾਣੀ ਤੇ ਜਿੰਨਾ ਢੱਕਣ ਖੋਲ ਦੇ ਇੱਦਾਂ ਹੀ ਨਹੀਂ ਦੱਬ ਦੇ। ਜਿੰਨਾ ਕੁ ਲਾਣਾ ਸੀ ਮੈਂ ਫੁਹਾਰਾ ਇਸੇ ਵਾਸਤੇ ਪਾਇਆ ਸੀ ਉਹ ਕਹਿੰਦੇ ਢੱਕਣ ਖੋਲ ਦੇ ਮੈਂ ਖੋਲਤਾ ਨਹੀਂ ਫਿਰ ਨਾਲ ਦੇ ਨੂੰ ਤੇਰਾ ਕੰਮ ਸੀ ਨਾ ਦੱਸਣਾ ਉਹਨੂੰ ਦੱਸਿਆ ਸੀ ਉਹ ਮੰਨਦਾ ਨਹੀਂ ਸੀ ਉਹ ਤਾਂ ਬਾਲਟੀਆਂ ਮੰਗਾ ਕੇ ਬੈਠਾ ਪਾਣੀ ਦੇ ਪਤਾ ਨਹੀਂ ਕਿੰਨੇ ਡਰਾਮਾ ਪਾਣੀ ਦੇ ਕੱਢਣੇ ਨਹੀਂ ਆ ਚੱਕ ਕੇ ਉੱਤੇ ਹਾਂਜੀ ਲਾ ਹਾਂਜੀ ਚੱਲ ਪਰਾਂ ਨੂੰ ਹੋ ਹੈ ਵੇ ਵੀ ਪਤਾ ਨਹੀਂ ਕਿੰਨੇ ਡਰਾਮ ਕੱਢਣੇ ਉਹ ਬਾਲਟੀਆਂ ਭਰਾ ਕੇ ਬੈਠਾ ਉੱਥੇ ਯਾਰ ਸਾਡਾ ਗੁਨਾਹ ਕਰੇ ਨਾ ਉਹ ਲੜੋ ਨਾ ਯਾਰ ਇਹ ਤਾਂ ਬੰਦੇ ਕਾਬੂ ਕਰਨੇ ਮੈਨੂੰ ਔਖੇ ਹੋਏ ਯਾਰ ਉਹਦੇ ਨਾਲ ਦੇ ਲੱਗਣਾ ਜਾਣਦੇ ਤੂੰ ਲੈ ਮੇਰੇ ਨਾਲ ਕੰਨੀ ਜਾਣਦੇ ਤੂੰ ਜੋ ਕਰਦੇ ਤੂੰ ਇੱਧਰ ਆ ਤੂੰ ਇਸ ਪਾਸੇ ਆ ਚਲੋ ਜੀ ਉਹ ਤੈਨੂੰ ਖੰਡ ਚਾਹੀਦੀ ਆ ਨਾ ਹਾਂ ਕਿ ਤੈਨੂੰ ਜਾਣ ਚਾਹੀਦੀ ਨਹੀਂ ਸਾਡੀ ਖੰਡ ਚਾਹੀਦੀ ਤੇ ਤੈਨੂੰ ਖੰਡ ਮਿਲੂਗੀ ਤੂੰ ਇੱਧਰ ਆ ਸੁਣਾਓ ਤੂੰ ਇੱਧਰ ਆ ਤਾਂ ਤੂੰ ਭਾਈ। ਮੇਰੇ ਬੰਦੇ ਭਜਾਣ ਲੱਗਿਆ ਖਾਂਡਾ ਕਾਰੀਗਰ ਲੱਭਣੇ ਮੁੜ ਕੇ ਨਹੀਂ ਲੱਭਣੇ ਇਦਾਂ ਮੈਂ ਕਿੱਥੋਂ ਲਿਆਉਂਗਾ ਇਦਾਂ ਦੇ ਨਹੀਂ ਲੱਭਣੇ ਇੱਧਰ ਹੋ ਮੇਰੇ ਪਿਛਲੇ ਪਾਸੇ ਆ ਤੂੰ ਜੇ ਤਾਂ ਬਣਾ ਲੈਣਾ ਮੇਰੇ ਕੋਲ ਇੱਥੇ ਲਿਆ ਜੇ ਬਣਾ ਲੈਣਾ ਫਿਰ ਲੜ ਪੈਨੇ ਆ ਨਾ 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 ਲੈ ਬਈ ਕਾਕਾ ਮੈਂ ਨਹੀਂ ਬਣਾ ਸਕਦਾ ਕੱਪੜਾ ਇਦਾਂ ਹੀ ਰਹਿਣਾ ਉਹ ਜੋ ਇੱਥੇ ਹੱਥ ਰੱਖ ਉਹ ਜੰਗਲੀ ਰਿਹਾ ਓਏ ਕਿੰਨੀ ਦੇਰ ਤੱਕ ਮੁੰਡੇ ਓਰੇ ਖੜੇ ਓਏ ਹਟਾ ਲੈਣੇ ਇੱਥੇ ਰੱਖ ਦੂੰ ਇਹਨਾਂ ਨੂੰ ਹਟਾ ਓਏ ਇੰਨੀ ਤਾਂ ਇਹਦੇ ਚ ਪੈਣੀ ਨਹੀਂ ਹੈ ਯਾਰ ਤੂੰ ਕੌਲਿਆਂ ਨਾ ਪਾ 500 10 ਪਾ ਤਾਂ ਸਹੀ ਉਹ ਇੱਥੇ ਤੇ ਕੌਲਿਆਂ ਨਾ ਪਾ ਦਿੰਨਾ ਨਹੀਂ ਪੈਂਦੀ ਔਰ ਇਹ ਕਾਕੇ ਇੱਥੇ ਹੱਥ ਉਹ ਪਾ ਕਹਿੰਦਾ ਨਹੀਂ ਪੈਂਦੀ ਇੱਥੇ ਹੱਥ ਪਾ ਇੱਕ ਲੱਖ ਤੇ ਪਾ ਇੱਥੇ ਲਾ ਕੇ ਟੱਕ ਕਰ ਇਸ ਪਾਸੇ ਆਓ ਟੇਡਾ ਕਰ ਦੂਵੇ ਪਾਸੇ ਕਰ ਲੈ ਟੇਡਾ ਇੱਧਰੋਂ ਕਰ ਵੀ ਲਿਓ, ਆ ਕਰ ਨਾ। ਲਿਓ ਕਰ ਲਿਓ ਟੇਡਾ ਉਹ ਹੁਣ ਜੰਮਿਆ ਆ ਬਾਈ ਸ਼ੌਕਤ ਉਹ ਮੈਂ ਪੱਟੂਗਾ ਚੱਲ ਪੱਟ ਫਿਰ ਪੱਟ ਪੱਟ ਉਹ ਉਹ ਲਿਆਉਂ ਤਾਂ ਤਾਂ ਚੱਕੋਗੇ ਨਾ ਫਿਰ ਹੋਰ ਖੜਾ ਚੱਕ ਦਿਓ ਹੋਰ ਚੱਕੋ ਇੱਥੇ ਤੁਸੀਂ ਵਜਨ ਕੋਈ ਘਟਾਓ ਡਾਕਟਰ ਆਵੇ ਤਾਂ ਸਹੀ ਯਾਰ ਬਸ ਠੀਕ ਹੋ ਮਾਮਾ ਇਹ ਕਿੰਨੇ ਕੱਪੜਿਆਂ 'ਚ ਪਾਣੀ
ਹੈ ਇੱਕ ਚ ਤਾਂ ਨਹੀਂ ਇੱਕ ਚ ਖਾਂਦੇ। ਰਹਿ ਇੱਕ ਚ ਗਏ। ਨਹੀਂ ਪੈਣੀ ਲੈ ਦੋਵਾਂ ਮੈਂ ਚ। ਪਾਣੀ ਆਸ਼ਕਰੀ ਯਾਰ ਪੂਰੀ ਸਵੇਰੇ ਬਣ ਜਾਏਗੀ ਨਾ ਆਸ਼ਕਰੀ ਇਹਨੂੰ ਕੱਢ ਲਿਓ ਆਸ਼ਕਰੀ ਪੂਰੀ ਨਵੀਂ ਪਾ ਕਹਾਣੀ ਕੇ ਪਵਾ ਰੱਖ ਦਿਓ ਠੀਕ ਹੋ ਉਹ ਪੂਰੀ ਕਹਾਣੀ ਪਵਾ ਪਾ ਦੇ ਪਾ ਦੇ ਪਾ ਦੇ ਕਹਾਣੀ ਪਵਾ ਕਹਾਣੀ ਪਾ ਦੋ ਲੈ ਬਈ ਆ ਜਾਣੀ ਗੱਲ ਇਹ ਆ ਵੀ ਕਾਰੀਗਰ ਆਮ ਨਹੀਂ ਨਾ ਹੈਗੇ ਇਹਦੇ। ਅਸਦੁੱਲਾ ਮਸ਼ੀਨ ਨਾਲ ਤੂੰ ਖੰਡ ਬਣਦੀ ਦੇਖੀ ਹੈ? ਮਸ਼ੀਨਾਂ ਬਣਦੀ ਐਦਾਂ ਦੇਖੀ ਬਣਦੀ? ਨਹੀਂ ਅੱਧਾ ਨਹੀਂ ਹਜੇ ਦੇਖ ਲੈ ਫੇ ਗੌਰ ਨਾਲ। ਅੱਜ ਦੇਖ ਲੈ ਹਾਂ ਚੱਕ ਸਾਮਲ ਇਹ ਮੌਕਾ ਰੋਜ਼ ਨਹੀਂ ਇਹ ਮੌਕਾ ਰੋਜ਼ ਨਹੀਂ ਆਉਣਾ ਹਾਂਜੀ ਬਾਬਾ ਕੌਲੇ ਨਾਲ ਕੱਢਦਾ। ਨਾ ਬਾਕੀ ਖੰਡ ਬਣੇ ਨਾ ਬਣੇ ਰਾਹ ਇੱਕ ਨੰਬਰ ਬਣੀ ਆ ਕੀ ਬਾਤ ਹਾਂ, ਰਾਬ ਚੰਗੀ ਬਣੀ। ਖੰਡ ਵੀ ਬਣੂਗੀ ਯਾਰ ਕਿਉਂ ਨਾ ਬਣੇ ਯਾਰ ਬਣੂਗੀ ਰੰਬਾ ਲੈ ਲਾ ਰੰਬੇ ਨਾਲ ਪਟ ਲਾ ਥੋੜੀ ਜਿਹੀ ਹੋਰ ਪਾ ਦੇ ਅੱਲਾ ਦੇ 2 ਕਿਲੋ ਹੋਰ ਪਾ ਦੇ ਹਾਂ ਛੱਡੀ ਨਾ ਕਾਬੂ ਕਰਕੇ ਰੱਖੀ ਹੁਣ ਜੰਮੀ ਹੋਈ ਆ ਹੇਠ ਅਜੇ ਜੰਮੀ ਹੈ ਫੜ ਕੇ ਰੱਖੋ ਤੁਸੀਂ ਬੱਲੇ ਆ ਦਿਖਾਈ ਇੱਧਰ ਲੋਹੇ ਤਰ੍ਹਾਂ ਜੰਮੀ ਹੈ। ਉਹ ਕਾਕਾ ਕੱਪੜਾ ਫੜ ਕੇ ਖੜਾ ਪਰ ਹਟ ਕਾਕਾ ਕਿੱਧਰ ਜਾਵੇ ਇਹ ਨਾ ਲੋਹੇ ਤਰ੍ਹਾਂ ਜੰਮੀ। ਐਦਾਂ ਵਾਹ ਬਈ ਵਾਹ ਵਾਹ ਲੈਂਟਰ ਪੈ ਗਿਆ ਲੈਂਟਰ ਪੈ ਗਿਆ ਲੈਂਟਰ ਕੀ ਬਾਤ ਹੈ ਇੱਥੇ ਥੋੜੀ ਉੱਤਨ ਚੱਕੋ ਨਹੀਂ ਨਹੀਂ ਬਸ ਇੱਥੇ ਰੱਖੋ। ਹਾਂ ਪਟੇਰੀ ਆ ਕਿ ਨਹੀਂ ਹਾਂ ਮਾਮਾ ਤੂੰ ਫੜ ਲੈ ਰੰਬਾ ਤੈਨੂੰ ਦਿਖ ਰਿਹਾ ਉਧਰੋਂ। ਉਹ ਦੇਖਤਾ ਮੈਨੂੰ ਵੀ ਰਿਹਾ ਮੈਂ ਕਿਹੜਾ ਤੂੰ ਮੇਰੇ ਮੂੰਹ ਵੱਲ ਦੇਖ ਰਿਹਾ ਤੂੰ ਰਾਬ ਤੇਰੇ ਕੰਮ ਇੱਧਰ ਪੂਰਾ ਹੋ ਰਿਹਾ ਹਾਏ ਹਾਏ ਤੂੰ ਮਾਮਾ ਫੜਨਾ ਰੰਬਾ ਤੈਨੂੰ ਦਿਖ ਰਿਹਾ ਲੈ ਉਧਰੋਂ। ਬਈ, ਫੜ। ਤੂੰ ਹੱਥ ਨਾਲ ਕੱਢ ਰੰਬਾ ਪਟੀ ਤਾਂ ਗਈ ਤੂੰ ਹੱਥ ਨਾਲ ਕੱਢ ਦੇ ਪਟੀ ਜੀ ਹੋਈ ਤਾਂ ਚੱਕ ਵਿਚਾਰੀ ਆ। ਤਾਂ ਤਰਫਾਨਾ ਚੱਕਦਾ ਚੱਕੋ 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 ਤਾਂ ਕੀ ਹੈ ਤੈਨੂੰ? ਕਹਿੰਦੇ ਦਾਣਾ ਹੈ ਨਹੀਂ ਦਾਣਾ ਹੈ ਨਹੀਂ ਦਾਣਾ ਚੰਗਾ ਭਲਾ ਮੋਟਾ ਇਹਦਾ ਬਹੁਤ ਦਾਣਾ ਹੱਥ ਤਾਂ ਪੈਂਦਾ ਨਹੀਂ ਉਹ ਦਾਣਾ ਤਾਂ ਪਾਣੀ ਨਾਲ ਹੀ ਮਾਰਤਾ ਦਾਣਾ ਦੇਸੀ ਦਾ ਇੰਨਾ ਕੀ ਹੁੰਦਾ ਦਾਣਾ ਦਾ ਠੀਕ ਦਾਣਾ ਤਾਂ ਬਹੁਤ ਸੋਹਣਾ ਆ ਦੇਖ ਤਾਂ ਆ ਦੇਖੋ ਜੀ ਇਹ ਦਾਣਾ ਆ ਦਾਣਾ ਹੱਥ ਪਰਾਂ ਕਰ ਤੂੰ ਇੱਕ ਵਾਰੀ ਫੇਰ ਦੇਖੀ ਪਰਾਂ ਤੂੰ ਤਾਂ ਪਰਾਂ ਕਰ ਤੂੰ ਤਾਂ ਲਾ ਨਹੀਂ ਬਾਬਾ ਕਹਿ ਰਿਹਾ ਮੈਨੂੰ ਦੇਖਦਾ ਤੇਰੇ ਵੱਲ ਆ। ਆਹੋ ਉਧਰ ਲੈ ਮੈਂ ਪੜਦਾ ਤੂੰ ਦੇਖੀ ਹੁਣੇ ਇਹ ਹੁਣ ਚੱਲ ਬਾਬਾ ਸਾਮਲ ਥੋੜਾ ਉੱਤੇ ਚੱਕ ਨਹੀਂ ਹੁਣ ਵੇਚ ਦੇ ਪਿੱਛੋਂ ਕਾਬੂ ਕਰੋ ਪਿਛਾ ਨੂੰ ਡਿੱਗ ਜਾਵੇ ਬਾਬਾ ਕੋ ਧੱਕ ਰਿਹਾ ਪਿਛਾ ਨੂੰ ਪੱਟ ਲਵੇ ਤਾਂ ਐਦਾਂ ਜੇ ਇਹਨੂੰ ਰੱਖ ਲਾ ਨਾ ਜੇ ਹੋਰ ਪਾਣੀ ਹੈ ਤੇ ਰੱਖ ਲਾ ਨਾ ਥੱਲੇ ਪੱਟ ਲਾ ਇਹਨੂੰ ਪੱਟ ਲਾ ਥੱਲੇ ਬਸ ਕਰੀਏ ਨਹੀਂ ਨਹੀਂ ਪੈ ਤਾਂ ਹੋਰ ਜਾਣੀ ਹੈ ਬਹੁਤ ਡਬਲ ਹੋ ਗਿਆ ਪੈ ਜਾਣੀ ਆ ਉਹ ਤਾਂ ਚੱਕ ਕੱਪੜਾ ਰੱਖ ਕਹਾਣੀ ਡਬਲ ਹੋ ਗਈ ਹੈ ਵੈਸੇ ਕੱਪੜਾ ਤੇਰਾ ਮਾੜਾ ਚਲੋ ਬਸ ਕਰੋ ਫਿਰ ਦੂਰਾ ਵੀ ਹੈ ਕੱਪੜਾ ਤਾਂ ਚਾਹੇ ਪੱਟ ਦਿਓ, ਨਵਾਂ ਕੱਪੜਾ ਮਾੜਾ ਤੇਰਾ ਤੇ ਦੂਆ ਹੋਰ ਵੀ ਕਪੜਾ ਹੈ ਆਪਣੇ ਕੋਲ? ਉਹਨੇ ਪਾਰ ਉਹੀ ਦੀ ਦੋਵੇਂ ਹੀ ਆ। ਹਰਸ਼ਾ ਜਾਂਦੀ ਨਹੀਂ ਰਹੀ ਹੋਰ ਦੋ ਹੈਗੇ ਚਲੋ ਦੋ ਹੋਰ ਹੈਗੇ ਨਹੀਂ ਕਪੜੇ? ਨਹੀਂ ਬਸ ਲੋਡ ਨਹੀਂ ਹੋਣਾ ਆ ਦੋ ਚੱਲ ਕੱਪੜੇ ਇੱਦੀ ਚੱਲ ਬੰਨ੍ਹਦੇ ਨੇ ਰੱਖੋ ਥੱਲੇ ਚੱਕ ਲੈ ਕਹਾਣੀ ਨਾਲ ਪੂਰੀ ਦਾਖਰ ਦੀ ਹੋ ਗਈ ਆ ਦੋ ਕੋਲੇ ਭਰ ਕੇ ਪਾ ਦੇ ਇੱਥੇ ਲੋਡ ਪਈ ਨਾ ਇਹਦੇ ਚ ਤਾਂ ਹੋਰ ਪਾ ਲਓ ਥੋੜੀ ਜੀ। ਉਹ ਲੱਗਿਆ ਪਾਣੀ ਉਹ ਵੇਖੋ। ਬਸ ਕਰ ਲਿਆ ਹੁਣ ਕਿ ਭਰ ਕੇ ਲਿਆਣਾ ਤੂੰ ਨਹੀਂ ਹਜੇ ਉਹ ਨਾ ਪੱਟ ਨਹੀਂ ਪਾਇਆ ਥੱਲੇ ਪੱਟ ਰਿਹਾ ਪੱਟ ਦਾ ਪੱਟ ਜਿਹੜਾ ਅਗਲਾ ਉਹ ਤਾਂ ਪਾ ਦੇਵੇ ਸਾਹਿਬ ਹੁਣ ਇਹਦਾ ਦੇਖ ਦਾਣਾ ਕਿੰਨਾ ਆ ਮੋਟਾ ਹੈ ਦਾਣਾ ਆ ਦੇਖੋ ਜੀ ਉਹ ਯਾਰ ਉੱਪਰਲੇ ਪਾਸੇ ਫੇਰਾ ਵੀ ਤਾਂ ਥਾ ਉਹਦੇ ਆ ਦਿਖਾਈ ਆ ਦੇਖ ਬਹੁਤ ਮੋਟਾ ਦਾਣਾ ਉੱਤੇ ਆ। ਉੱਤੇ ਸੀਰਾ ਆ ਸੀ ਜਾਂਦੀ ਆ ਜਾਂਦੀ ਹੁਣ ਖੰਡ ਦਾ ਅਸਲ ਹੁਣ ਥੱਲੇ ਸੀ ਨਾ ਆ ਤਾਂ ਬਹੁਤ ਮੋਟਾ ਦਾਣਾ ਨਹੀਂ ਇਹ ਮੈਂ ਕਹਿੰਦਾ ਇਹ ਉਹਦਾ ਉਹ ਝੰਗ ਨਾਠ ਦਾ ਹੈ ਹੇਠਲੀ ਪਹਿਲੀ ਪੱਤ ਜਿਹੜੀ ਹੈ ਝੰਗ ਨਾਠ ਦੀ ਆ। ਆਹੋ ਆਹ ਪਹਿਲੀ ਆ ਝੰਗ ਨਾਠ ਦਾ ਕਣ ਚੰਗਾ ਜੀ। ਹੂੰ ਐਲ ਜਿਹੜੀ ਪਹਿਲੀ ਪਾਸੀ ਝੰਗ ਨਾਠ ਦੀ ਹੇਠੋਂ ਉਹ ਚੰਗਾ ਕਣ ਨਿਕੜਿਆ। ਹੂੰ ਜਿਹੜੀ ਦੂਸਰੀ ਆ ਐਲ ਦੁਆ US 54 ਉਹਦੀ ਕੋਈ ਕਣ ਘੱਟ ਉਹਦਾ ਕਣ ਕੋਈ ਨਹੀਂ। ਕਣ ਘੱਟ ਆ ਉਹਦੀ। ਨਹੀਂ ਉਹ ਕਣ ਤਾਂ ਹੋਣਾ ਉਹਦੇ ਚ ਵੀ ਹੂੰ ਲੇਕਿਨ ਉਹ ਜ਼ਮੀਨ ਨਹੀਂ ਜ਼ਮੀਨ ਦਾ ਫਰਕ ਆ ਰੋਪੜੀਆਂ ਦਾ ਤੇ ਤੈਮੇ ਸ਼ਾਹ ਦਾ ਬਹੁਤ ਫਰਕ ਸਾਡੇ ਲਾਗੇ ਪਿੰਡ ਆ ਜੀ 451 ਗਾਹਬੇ ਰੋਪੜੀਆਂ। ਹੂੰ ਉਸ ਜ਼ਮੀਨ ਦਾ ਉਸ ਪਿੰਡ ਦੀ ਜ਼ਮੀਨ ਦਾ ਕੁਦਰਤੀ ਕਣ ਬੜਾ ਨਹਿਰ ਦਾ ਮੋਢਾ ਉਹ ਉੱਥੇ ਕਣ ਬਹੁਤ ਆ ਕਣ ਬਹੁਤ ਆ। ਹੂੰ ਜਿਹੋ ਜਿਹਾ ਗੁੜ ਉੱਥੇ ਦਾ ਬੰਦਾ ਕੁਦਰਤੀ ਗੱਲ ਆ ਵੀ ਜਿਹੜਾ ਮਰਜ਼ੀ ਕਮਾਦ ਹੋਵੇ ਨਾ ਉਸ ਪਿੰਡ ਨਾਲ ਨਹੀਂ ਰਲਦਾ। ਛੌਂਕੀ ਅੱਧ ਕਰ ਦੇ ਇਹਦਾ ਇੱਧਰ ਆ ਕਪੜਾ ਪਟਣਾ ਸਾਈਆਂ ਦਾ ਪਟਣਾ ਤੂੰ ਅੱਧ ਕਰ ਦੇ ਦੇਖ ਤਾਂ ਨਹੀਂ ਇਹ ਨਹੀਂ ਗੱਲ ਯਾਰ ਬੁੱਟਿਆ ਹਾਂ ਕਿ ਕਿਰਦਾਰ ਦੀ ਫਸਲ ਦਾ ਕਣ ਘਟਿਆ ਹਾਂ ਗਈਆਂ ਭੁਰ ਬਖਤਾਂ ਦੀਆਂ ਸਿੱਟੀਆਂ ਹਾਏ। ਜਿਨ੍ਹਾਂ ਬੋੜਿਆ ਨਾ ਪਿਓ ਦਾਦੇ ਦਾ ਮੇਰੇ ਸਾਹਮਣੇ ਨਸਲਾਂ ਫਿੱਟੀਆਂ ਵਾਹ ਵਾਹ ਉਧਰ ਦੇਖ ਅੱਧ ਤੇ ਹੋਇਆ ਕਿ ਕਈ ਲੇਖ ਦੀ ਪੀਏ ਚ ਰਗੜੇ ਗਏ ਹਾਂ। ਕਈ ਜਾਣ ਕੇ ਕਰ ਗਏ ਚਿੱਟੀਆਂ ਚਿੱਟੀਆਂ। ਤਾਂ ਫਿਰ ਰਸ਼ ਬੇਲੋੜਿਆਂ ਦਾ ਬੰਦੇ ਕੰਮ ਦੇ ਖਾ ਗਈਆਂ ਮਿੱਟੀ ਮਿੱਟੀਆਂ ਵਾਹ 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 ਕੀ ਵਾਹ ਬਾਤ ਹੈ ਅੱਧ ਹੋ ਗਿਆ ਵਾਹ ਜੀ ਵਾਹ ਬਾਬਾ ਸ਼ੌਂਕੀ ਨਾਲ ਤੈਨੂੰ ਸ਼ਾਇਰੀ ਵੀ ਸੁਣਾ ਰਹੇ ਹਾਂ ਸ਼ਾਇਰੀ ਵੀ ਦੇਖ ਸੁਣਾ ਲੈ ਦੇ ਯਾਰ ਇੱਧਰ ਆ ਕੇ ਅਸਲਾਮ ਅਲੈਕਮ ਜੀ। ਵਾਹ ਜੀ ਵਾਹ। ਮੈਨੂੰ ਤਾਂ ਸਾਨੂੰ ਅੱਜ ਕੱਲ ਨਹੀਂ ਲੈਣਾ ਮੇਰਾ ਸਾਡੇ ਮੌਕਾ ਭਰਾ ਨਹੀਂ ਜੀ ਹੋ। ਬਾਬਾ ਖਲੋਈ ਇੱਕ ਮਿੰਟ ਸਾਡੇ ਵੱਡੇ ਭਰਾ ਜੀ ਉਸਮਾਨ ਸਾਹਿਬ ਮਾਸ਼ਾਅੱਲਾ ਰੈਸਕਿਊ 11 22 ਦੇ ਬੜੇ ਵੱਡੇ ਅਫਸਰ ਆ ਜੀ ਤੇ ਨਹੀਂ ਜੀ ਨਹੀਂ ਇਹਦਾ ਕੱਲਾ ਕੱਲਾ ਬੰਦਾ ਹੀ ਅਫਸਰ ਆ ਜੀ। ਤੁਹਾਡਾ ਕੰਮ ਵੱਡਾ ਜੀ ਬਹੁਤ ਸੋਹਣਾ ਕੰਮ ਆ ਜੀ। ਤੇ ਉਸਮਾਨ ਸਾਹਿਬ ਨਾ ਜੀ ਜਦੋਂ ਇਹਨਾਂ ਨੂੰ ਟਾਈਮ ਲੱਭਦਾ ਇਹ ਸਾਨੂੰ ਮਿਲਣ ਵਾਸਤੇ ਜ਼ਰੂਰ ਆਉਂਦੇ। ਲਾਹੌਰ ਤੋਂ ਇਹਨਾਂ ਪੈਂਡਾ ਕਰਕੇ ਆਏ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਉਸਮਾਨ ਸਾਹਿਬ ਤੁਹਾਨੂੰ ਤਾਜ਼ੀ ਖੰਡ ਖਵਾਉਣ ਲੱਗੇ ਆ ਦੇਸੀ ਖੰਡ। ਮਸ਼ੀਨ ਨਾਲ ਤੁਸੀਂ ਬਣਦੀ ਵੇਖੀ ਹੋਣੀ
ਤੁਹਾਨੂੰ ਦੇਸੀ ਤਰੀਕੇ ਨਾਲ ਬਣਾ ਕੇ ਖਵਾਉਂਦੇ ਜੀ। ਚਲੋ ਮਾਸ਼ਾਅੱਲਾ ਤੇ ਕਿੱਦਾਂ ਹੋਰ ਸਭ ਠੀਕ ਠਾਕ ਹੈ ਜੀ? ਸੁਣਾਓ ਤਬੀਅਤ? ਸ਼ੁਕਰ ਅੱਲਾ ਦਾ ਜੀ। ਦੇਖਦੇ ਹੁੰਦੇ ਜੀ ਸਾਡੀ ਫਿਲਮਾਂ? जी जी डेली बेस से दूसरे तीसरे दिन सब जगह भी टाइम मिलता है। ਅੱਛਾ ਅੱਛਾ ਠੀਕ। ये बेटे ਅੱਛਾ ਮਾਸ਼ਾਅੱਲਾ। ਇਹ ਪੜਦਾ जी बीएस कर रहे हो ਕੀ ਨਾਂ ਇਹਦਾ? मोहम्मद अब्दुल्ला। ਅਬਦੁੱਲਾ। ਠੀਕ ਜਿਉਂਦਾ ਵਸਦਾ। ये तो हसन साहब का नहीं है। ਹਾਂ ਹਸਨ ਸਾਹਿਬ ਤਾਂ ਜੀ ਸਾਡੇ ਘਰ ਦੇ ਜੀ ਹੈ ਜੀ। ਤਸ਼ਰੀਫ ਰੱਖੋ ਤੁਸੀਂ ਬੈਠੋ ਬਸ ਆ ਪੱਤ ਪਾ ਕੇ ਅਸੀਂ ਆਏ। ਹੋਇਆ ਨਹੀਂ ਅੱਧ ਹਜੇ ਅੱਧ ਕਰ ਲਾਇਆ। ਬੰਨ ਲਈਏ ਲਿਆਓ ਕਿੱਥੇ ਆ? ਬਾਂਸ ਕਿੱਥੇ ਆ? ਬਣਾਉਣਾ ਵੀ ਪੈਣਾ ਇਹਨਾਂ ਦਾ ਉਹ ਖੜਾ ਹੀ ਸਾਹਮਣੇ ਇੱਕ ਬਾਂਸ ਇੱਕ ਇੱਕ ਫੜ ਹਲਾਲ ਨਾ ਲਓ ਜੀ। ਨਹੀਂ ਨਹੀਂ ਲੋੜ ਹੀ ਨਹੀਂ 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 ਪਾਣੀ ਇਹ ਨਿਕਲੂਗਾ ਨਾ ਵਿੱਚੋਂ ਦੀ ਹੋ ਕੇ ਜਾਊ। ਨਹੀਂ ਨਹੀਂ ਉਹ ਵੀ ਤਾਂ ਪਾਣਾ ਦੂਸਰਾ ਵੀ ਕਿ ਨਹੀਂ ਨਹੀਂ ਥੋੜਾ ਸੀਰਾ ਪਤਲਾ ਹੋ ਗਿਆ ਨਾ ਇਹ ਤਾਂ ਥੋੜਾ ਜਿਹਾ ਨਗ ਲਾਇਆ ਅੱਛਾ ਅੱਛਾ ਪਤਲਾ ਹੋ ਕੇ ਨਿਕਲ ਜਾਏਗਾ। ਲਿਆ ਵੀ ਬਾਂਸ। ਆ ਗਿਆ ਲਿਆ ਵੇ ਲਿਆ ਸ਼ੇਰਾ ਓਏ ਬਾਂਸ ਨੂੰ ਤਾਂ ਕੁਝ ਵੀ ਨਹੀਂ ਲੱਗਣਾ ਤੂੰ ਲਿਆ ਇਦਾਂ ਹੀ। ਲੈ ਉਧਰਲਾ ਪਾਸਾ ਹੈ। ਇਦਾਂ ਐਨ ਰੱਖ ਲਾਂਗੇ ਇਦਾਂ ਰੱਖ ਲਾਂਗੇ ਫਿਰ ਬੰਨ ਸੌਖੇ ਲਵਾਂਗੇ ਨਾ ਚਲੋ ਫੇਰ ਲਾਂਗੇ ਇਦਾਂ ਆ ਰੱਸੀ ਆ। ਕਾਬੂ ਕਰ ਬਈ ਇਦਾਂ ਆ ਇੱਕ ਸਿਰਾ ਫੇਰੋ ਬਈ ਪਰ ਆ ਰੱਸੀ ਕੱਢ ਲੈ ਨਹੀਂ ਅੰਦਰ ਹੁਣ ਰੱਖਾਂਗੇ ਤੁਸੀਂ ਯਾਰ। ਇਹ ਦੇਖੋ ਵੀ ਸੀਰਾ ਨਿਕਲ ਰਿਹਾ ਥੱਲੇ ਬਹੁਤ ਨਿਕਲ ਰਿਹਾ ਬਹੁਤ ਨਿਕਲ ਰਿਹਾ ਇਹ ਸਵੇਰ ਤਾਈਂ ਨਾ ਆ ਤੁਸੀਂ ਇਹਨੂੰ ਬੰਨੋ ਨਾ ਇਸ ਤਰ੍ਹਾਂ ਹੀ ਕੱਪੜੇ ਨੂੰ। ਇਹਦੀ ਇਹਦੀ ਕਪੜਾ ਹੀ ਲੱਗੇ ਬਨ ਛੱਡ ਦੇ ਬਈ ਛੱਡ ਮੁੰਨ ਛੱਡ ਬੰਦ ਦੇ ਲੈ ਸਵੇਰ ਤਾਈਂ ਸੀਰਾ ਨਹੀਂ ਰਹਿਣਾ ਵਿੱਚ ਇਹਦੇ ਅੱਛਾ ਜਦੋਂ ਅੰਦਰ ਕੱਪੜਾ ਹੀ ਬੰਨੋ। ਜਦੋਂ ਅੰਦਰ ਵੀ ਲਿਜਾਣਾ ਨਾ ਲੋੜ ਕਿਹੜੀ ਅੰਦਰ ਲਿਜਾਣ ਦੀ ਪਿਆ ਰਵੇ ਇੱਥੇ ਹੀ ਹੋਰ ਉੱਤੇ ਦੇ ਨਹੀਂ ਬਾਹਰ ਅੰਦਰ ਰੱਖਾਂਗੇ ਯਾਰ। ਉੱਥੇ ਟੋਕਰਾ ਕੋਈ ਉੱਤੇ ਪਾ ਦਿਓ ਆ ਵੀ ਨਹੀਂ ਕੋਸ਼ਿਸ਼ ਬੋਲਣਾ ਕੁੱਤਿਆਂ ਨੇ ਛੱਡੀ ਮੁੰਡੇ ਹੱਸੀ ਜਾਂਦੇ ਆ ਸੇਵੀਆਂ ਤੇ ਪਾਉਣਾ ਹੈ ਪੂਰਾ ਉੱਤੇ ਘਿਓ ਪਰੋਸਣਾ ਦੇਸੀ ਵੱਖਰੇ ਵੱਖਰੇ ਕਰ ਲਾ ਦੋਵਾਂ ਕੱਪੜੇ ਇਹ ਤੁਸੀਂ ਖਾਣੀ ਛਾੜੀ ਨਾ ਤੂੰ ਵੀ ਆ ਜਾਈਂ ਚੱਲ ਇਹ ਪਤਾ ਲੱਗਾ ਬਾ ਠੀਕ ਆ ਹੁਣ ਲੋੜ ਹੀ ਨਹੀਂ ਹਿਲਾਉਣ ਦੀ ਮਿੰਟ ਬਾਅਦ ਲਾਵੀਂ ਨਾ ਉਹ ਤਾਂ ਆਪੇ ਨਹੀਂ ਕਹੀ ਜਾਣਾ ਹਾਂਜੀ ਹਾਂਜੀ ਆਪੇ ਨਿਕਲ ਰਿਹਾ ਥੱਲੇ ਬੜਾ ਨਿਕਲ ਰਿਹਾ ਕਿਉਂਕਿ ਇਹਦੇ 'ਚ ਮੜਾ ਜਿਹਾ ਹੱਥ ਮਾਰਦੇ ਪਾਣੀ ਥੱਲੇ ਚਲਾ ਜਾਊਗਾ ਇਹਦੇ ਚ ਕਿਹਾ ਨਹੀਂ ਕੋਈ ਨਹੀਂ ਇਹਦੇ 'ਚ ਮਾੜਾ ਨਿਕਲਦਾ ਜਿਹਾ ਅਸਲੀ ਓਏ ਨਿਕਲ ਜਾਣਾ ਇਹ ਟਿੱਲਾ ਵੀ ਨਹੀਂ ਰਹਿਣਾ ਇਹ ਜੀ ਪਾਣੀ ਚੋਇਆ ਰਹਿੰਦਾ ਜਾਊਗਾ। ਹੋਰ ਚੋ ਜਾਣਾ ਸਾਰਾ ਮਲ ਮਲ ਆ ਯਾਰ ਮਲ ਦੇ ਵਿੱਚੋਂ ਪਾਣੀ ਨਿਕਲ ਜਾਣਾ ਨਹੀਂ ਨਹੀਂ ਰਹਿਣਾ ਹੀ ਨਹੀਂ ਪਾਣੀ ਹੈ ਚੱਲ ਨਿਕਲੂਗਾ ਇਹ ਆਸਤਾ ਆਸਤਾ ਨਿਕਲਣਾ ਨਾ ਸੀਰਾ ਗੜਾ ਆ ਇਹਨੂੰ ਨਿਕਲਦਾ ਖੜਾ ਕਰ ਚੱਲ ਬਸ ਪਨੀਰ ਵਾਲਾ ਹਿਸਾਬ ਹੋ ਗਿਆ। ਹਾਂ ਪਨੀਰ ਵਾਲਾ ਹਿਸਾਬ ਆ ਬੰਦੇ ਨੇ ਸਮਝੀ ਇਹ ਗੱਲ ਇੱਕ ਝੋਲੀ ਪਾ ਲਈਏ ਜੀ। ਉਹ ਦਹੀਂ ਨੂੰ ਇਦਾਂ ਬੰਨ ਦਿੰਦੇ ਸੀ ਨਾ ਦਹੀਂ ਚੋਂ ਪਾਣੀ ਨੂੰ ਚੜ ਜਾਂਦਾ ਸੀ ਪਿੱਛੇ ਪਨੀਰ ਹੀ ਬਚਦਾ ਸੀ। ਹਾਂ ਤੇ ਇਦਾਂ ਹੀ ਹੁਣ ਖੰਡ ਨੂੰ ਪਾਣੀ ਨੂੰ ਚੜ ਗਿਆ ਨਾ ਸ਼ੀਰਾ ਬਸ ਪਿੱਛੇ ਨਾ ਖੰਡ ਹੀ ਪਾਉਣਾ। ਬਚਣੀ। ਖੰਡ ਬਚਣੀ ਤੂੰ ਇਹ ਇੱਕ ਝੋਲੀ ਅਸੀਂ ਪਾ ਲਈ ਆ ਇਦਾਂ ਹੀ ਦੂਈ ਪਾ ਲਾਂਗੇ। ਲਾਉਣਾ ਤਾਂ ਦੱਸ ਲਾ ਦਿੰਦੇ ਫਿਰ। ਨਾ ਨਹੀਂ ਇਦਾਂ ਦੂਈ ਝੋਲੀ ਪਾ ਕੇ ਤੇ ਅਸੀਂ ਦੇਸੀ ਖੰਡ ਸਿਰੇ ਲਾ ਦਿੰਦੇ। ਚਲੋ ਛੱਡ ਦਿਓ ਜੀ ਦੋ ਤੁਸੀਂ ਝੋਲੀਆਂ ਬਣੀਆਂ ਦਿਖਾਣੀਆਂ। ਇੱਕੋ ਗੱਲ ਨਹੀਂ ਨਹੀਂ ਕੋਈ ਗੱਲ ਆ ਜਦੋਂ ਫਿਰ ਸਵੇਰੇ ਖੋਲੀ ਹੱਥ ਪਰਾਂ ਸਾਫ਼ ਕਰ ਲਾ ਉਧਰ ਫੇਰ ਸੁਕਾ ਅੱਛਾ ਇਹ ਮਾਮਾ ਹੁਣ ਦੱਸ ਦੇ ਵੀ ਕਦੋਂ ਖੋਲਣੀ ਹੈ। ਇਹ ਸਵੇਰੇ ਹੁਣ ਦੇਖ ਲਾਂਗੇ ਯਾਰ ਅੱਛਾ ਸਵੇਰੇ ਆਹ ਜੇ ਸੁਬਾਹ ਖੋਲਣ ਵਾਲੀ ਹੋਈ ਤਾਂ ਖੋਲ ਲਾਂਗੇ। ਖੋਲ ਲਾਂਗੇ ਨਹੀਂ ਤੇ ਹੋਰ ਘੰਟਾ ਕਰਨਾ ਹੋਏ ਪਈ ਰਹੂਗੀ ਜੇ ਸਿਰਾ ਨਿਚੜਦਾ ਰਿਹਾ ਤੇ ਹੋਰ 2 ਘੰਟੇ ਪਈ ਰਹੂਗੀ ਠੀਕ ਹੋ ਗਿਆ ਜੇ ਸਿਰਾ ਮੁੱਕ ਗਿਆ ਤੇ ਸਵੇਰੇ ਕੱਢ ਕੇ ਇਹਨੂੰ ਫਿਰ ਮੇਰਾ ਖਿਆਲ ਆ ਵੀ ਆਹ ਸੁੱਕਣੀ ਪਾ ਕੱਢ ਲਾਂਗੇ। ਕੇ ਉਹ ਫਿਰ ਉੱਤੋਂ ਪਾਵਾਂ ਫੇਰ ਪਾ ਉਹ ਪਾ ਮੈਂ ਇਹੀ ਗੱਲ ਕਰ ਰਿਹਾ ਵੀ ਇਹਨੂੰ ਚੱਕ ਲਾਂਗੇ ਹਾਂ ਉਹ ਪਾ ਦਿਆਂਗੇ ਉਹ ਪਾ ਦਿਓ। ਅੱਛਾ ਇੱਕ ਪੂਰੀ ਪਾਈਏ। ਹਾਂ ਇੱਕੋ ਇੱਕੋ ਹੀ ਇੱਕੋ ਹੀ ਹੋ ਜਾਊਗਾ ਪਿੱਛੋਂ ਬਸ ਤੁਹਾਡੇ ਕੋਲ ਤਾਂ ਇਹੀ ਨਹੀਂ ਮੁੱਕਣੀ ਆ ਵੀ ਹੈ ਡਬਲ ਆ ਪੂਰ ਨਹੀਂ ਹੁਣ ਫਿਰ ਰਾਬਤਾ ਨਹੀਂ ਨਾ ਗੱਲ ਕਰਨੀ। ਨਹੀਂ ਨਹੀਂ ਬੋਲ ਤਾਂ ਨਹੀਂ ਕਰਨੀ ਪਾਵਾਂਗੇ ਆ ਚੱਕ ਲਾਂਗੇ ਉਹ ਪਾ ਦਿਆਂਗੇ ਉਹ ਆਪਾਂ ਕੱਢਣੀ ਆਪਾਂ ਛੱਡਣੀ ਆ ਉਹ ਅੱਛਾ ਚਲੋ ਠੀਕ ਹੈ। ਹਾਂਜੀ ਉਹ ਫੀਰਾ ਜਿਹੜਾ ਉਹ ਵੀ ਸੰਭਾਲ ਕੇ ਰੱਖਣਾ ਇਹ ਤਾਂ ਤੁਸੀਂ ਇਹਦੀ ਵੀ ਚਾਹ ਬਣਾਓ ਨਾ ਕੱਢ ਕੇ ਹਾਂ ਇਹ ਵੀ ਇਹ ਬਣੂਗੀ ਵੀ ਬਣੂਗੀ ਬਿਹਤਰੀਨ ਟੇਸਟੀ ਬਣੂਗਾ ਅੱਛਾ ਚਲੋ ਸ਼ਰਬਤ ਬਣਾ ਲਾ ਉਹ ਬਣੂਗਾ ਲੱਸੀ ਮਿੱਠੀ ਬਣਾਣੀ ਉਹ ਬਣਾ ਲਾ ਆ ਮੋਰੇ ਦੇ ਲਾ ਕੇ ਲਾਈ ਮੇਰੇ। ਜੋ ਮਰਜ਼ੀ ਬਣਾਏਗਾ ਸੀधा ਇਹਦੇ ਚੋਂ ਨਿਕਲ ਗਿਆ ਜਿਹੜਾ ਰਹਿ ਗਿਆ ਉਹ ਵੀ ਨਿਕਲ ਜਾਣਾ ਖੰਡ ਖੰਡ ਬਣ ਜਵੇ ਬਾਬਾ ਸ਼ੌਂਕੀ ਗੱਲ ਖੜੀ ਰਹਿ ਜੂਗੀ। ਹਾਂ ਗੱਲ ਖੜੀ ਰਹਿ ਇਨਸ਼ਾਅੱਲਾ ਬਣੂਗੀ ਯਾਰ ਕੀ ਹੋ ਗਿਆ ਬਣੂਗੀ ਜੀ ਬਣੂਗੀ ਇਨਸ਼ਾਅੱਲਾ। ਖੰਡ ਤੁਹਾਨੂੰ ਸਵੇਰੇ ਪਰਸੋਂ ਦਿਖਾ ਦਾਂਗੇ ਖੰਡ ਬਣੀ ਹੋਈ। ਜਿਹੜਾ ਹੈਗਾ ਇਹ ਡੋਲਣਾ ਨਹੀਂ ਹੈਗਾ ਅੱਛਾ ਇਹਦਾ ਅਸੀਂ ਗੁੜ ਬਣਾਉਣਾ ਅੱਛਾ ਇਹਦੀ ਪੱਤ ਕੱਢਣੀ ਹੈ। ਉਹਦੇ ਵਿੱਚ ਪਾ ਲਾਂਗੇ। ਠੀਕ ਆ ਬਗੈਰ ਉਹਦੇ ਨੂੰ ਵੀ ਬਣ ਜਾਊਗਾ ਉਹਦੇ ਚ ਪਾਉਣਾ ਹੋਇਆ ਤਾਂ ਵੀ ਬਣ ਜਾਊਗਾ ਬਣ ਜੂਗਾ। ਜਾਇਆ ਨਹੀਂ ਕਰਨਾ ਚਲੋ ਠੀਕ ਹੈ ਜੀ ਅੱਜ ਅਸੀਂ ਬੰਨਤੀ ਹੈ ਝੋਲੀ ਤੇ ਸਵੇਰੇ ਤੁਹਾਨੂੰ ਦਿਖਾ ਦੇਵਾਂਗੇ ਜਿਹੜਾ ਕੁਝ ਬਣਿਆ। ਆ ਦੇਖਾ ਬਰੀਕ ਦਾਣਾ ਇੱਧਰ ਆ ਬਰੀਕ ਬਣ ਗਈ ਤਾਂ ਵੀ ਦਿਖਾ ਦਾਂਗੇ ਨਾ ਬਣੀ ਤਾਂ ਵੀ ਦਿਖਾ ਦਾਂਗੇ। ਹਾਂਜੀ ਦੁਆਵਾਂ 'ਚ ਯਾਦ ਰੱਖਿਓ ਜੀ ਜਿੱਥੇ ਤੁਹਾਨੂੰ ਰੱਬ ਰੱਖੇ ਸੁਖੀ ਰੱਖੇ ਜਿਉਂਦੇ ਵਾਸਤੇ ਰਹੋ। ਬੜੀ ਮਿਹਰਬਾਨੀ ਦਬ ਲਓ ਬਟਨ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਆ ਵੀ ਆਪ ਦਾ ਘਰ ਡੰਗਰ ਵੀ ਨਹੀਂ ਭੁੱਲਦਾ ਵੀ ਜਿਸ ਜੂਹ ਦੇ ਵਿੱਚ ਕੋਈ ਡੰਗਰ ਵੀ 4 ਦਿਨ ਰਹਿ ਲਵੇ ਨਾ ਤੇ ਉਹ ਆਪਣਾ ਜੂਹ ਨਹੀਂ ਭੁੱਲਦਾ। ਤੇ ਬੰਦੇ ਨੂੰ ਤਾਂ ਰੱਬ ਨੇ ਹਦਾਇਤ ਹੀ ਬੜੀ ਦਿੱਤੀ ਆ ਇਹਨੂੰ ਤਾਂ ਸ਼ੌਰ ਹੀ ਬੜਾ ਦਿੱਤਾ ਤੇ ਇਹਦਾ ਜਿੱਥੇ 4 ਡੰਗ ਗੁਜ਼ਰੇ ਹੁਣ ਇਹ ਕਿਵੇਂ ਭੁੱਲ ਜੇ। ਜਿਨ੍ਹਾਂ ਬੰਦਿਆਂ ਦਾ ਪਿੰਡ ਨਾਲ ਤਾਲੁਕ ਹੋਵੇ
ਵੀ ਉਹ ਪਿੰਡ ਚੋਂ ਚਾਹੇ ਨਿਕਲ ਜਾਣ ਪਰ ਪਿੰਡ ਉਹਨਾਂ ਦੇ ਵਿੱਚੋਂ ਨਹੀਂ ਨਿਕਲਦਾ। ਜਿਨ੍ਹਾਂ ਨੇ ਪਿੰਡ ਦੇ ਵਿੱਚ 4 ਦਿਨ ਲੰਘਾਏ ਹੋਣ, ਪਿੰਡ ਦੇ ਆਪਣੇ ਪਿਓ ਦੇ ਯਾਰ ਹੋਣ, ਆਪ ਦੇ ਬੇਲੀ ਹੋਣ, ਇਦਾਂ ਦੀਆਂ ਮਿਸਾਲਾਂ ਤੁਹਾਡੇ ਪਿੰਡਾਂ 'ਚ ਵੀ ਬਹੁਤ ਆ, ਸਾਡੇ ਪਿੰਡ 'ਚ ਵੀ ਬਹੁਤ ਆ। ਸਾਡੇ ਕੋਲ ਅੱਜ ਦਾ ਇਤਵਾਰ ਆ, ਤੁਹਾਨੂੰ ਪਤਾ ਰੌਣਕ ਰੱਬ ਨੇ ਲਾਈ ਹੋਈ ਆ, ਤੇ ਸਾਡੇ ਕੋਲ ਸਾਡੇ ਅੱਜ ਬਜ਼ੁਰਗ ਬੈਠੇ ਜੀ ਮੁਹੰਮਦ ਯੂਨਸ ਸਾਹਿਬ, ਡਾਕਟਰ ਮੁਹੰਮਦ ਯੂਨਸ ਸਾਹਿਬ। ਇਹਨਾਂ ਦਾ ਬਚਪਨ ਰਹਿਮੇ ਸ਼ਾਹ ਦੇ ਵਿੱਚ ਗੁਜ਼ਰਿਆ, ਪੜ੍ਹਾਈ ਕੀਤੀ, ਭਲੇ ਵਕਤਾਂ ਦੇ ਵਿੱਚ ਰੱਬ ਨੇ ਬੜੀ ਤਰੱਕੀ ਦਿੱਤੀ, ਬੜੇ ਵੱਡੇ ਅਫਸਰ ਬਣੇ, ਪਿੰਡ ਦਾ ਬੜਾ ਭਲਾ ਕੀਤਾ। ਪਿੰਡ ਦਾ ਭਲਾ ਕੀ ਕੀਤਾ, ਅਨੁਮਾਨ ਸਾਹਿਬ ਬੈਠੇ ਵੀ ਤੁਹਾਨੂੰ ਦੱਸਣਗੇ, ਡਾਕਟਰ ਸਾਹਿਬ ਤੋਂ ਵੀ ਅਸੀਂ ਪੁੱਛਦੇ ਹਾਂ। ਵੀ ਮੈਂ ਇੱਕ ਗੱਲ ਮੋਟੀ ਜੀ ਤੁਹਾਨੂੰ ਦੱਸ ਦਿੰਦਾ ਵੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇਹ ਬੜੇ ਵੱਡੇ ਅਫਸਰ ਬਣੇ, ਰੱਬ ਨੇ ਉੱਥੇ ਤੱਕ ਇਹਨਾਂ ਨੂੰ ਪਹੁੰਚਾਇਆ, ਬੜੀ ਇੱਜ਼ਤ ਦਿੱਤੀ। ਜਦੋਂ ਯੂਨੀਵਰਸਿਟੀ ਦੇ ਵਿੱਚ ਕੋਈ ਵੀ ਕਿਸਾਨਾਂ ਦਾ ਪ੍ਰੋਗਰਾਮ ਹੋਣਾ ਨਾ, ਤੇ ਡਾਕਟਰ ਸਾਹਿਬ ਨੇ ਉੱਥੋਂ ਖਸੂਸੀ ਲਾਰੀ ਭੇਜਣੀ, ਹੋਰ ਪਿੰਡਾਂ 'ਚ ਵੀ ਭੇਜਦੇ ਸੀ ਪਰ ਖਸੂਸੀ ਰਹਿਮੇ ਸ਼ਾਹ 'ਚ ਭੇਜਣੀ ਵੀ ਯਾਰ ਉੱਥੇ ਦੇ ਕਿਸਾਨ ਕਿਤੇ ਪਿੱਛੇ ਨਾ ਰਹਿ ਜਾਣ। ਇਹ ਹੁੰਦੀ ਹੈ ਪਿੰਡ ਦੀ ਫਿਕਰ, ਵੀ ਮਗਰਲੇ ਦੀ ਫਿਕਰ ਰੱਖੀ ਵੀ ਨਹੀਂ ਯਾਰ ਮੇਰੇ ਆਪਣੇ ਉੱਥੇ ਬੈਠੇ ਆ। ਤੇ ਡਾਕਟਰ ਸਾਹਿਬ ਅੱਜ ਖਾਸੇ ਟਾਈਮ ਤੋਂ ਬਾਅਦ ਸਾਡੇ ਇੱਥੇ ਜਿਹੜੇ ਪਿੰਡ ਆਉਂਦੇ ਜਾਂਦੇ ਰਹਿੰਦੇ ਆ ਪਰ ਸਾਡੇ ਕਾਬੂ ਅੱਜ ਆਏ ਆ, ਤੇ ਅਸੀਂ ਸ਼ੁਕਰਗੁਜ਼ਾਰ ਆ ਡਾਕਟਰ ਸਾਹਿਬ ਕਿ ਤੁਸੀਂ ਅੱਜ ਸਾਡੇ ਵਾਸਤੇ ਟਾਈਮ ਕੱਢਿਆ। ਥੈਂਕ ਯੂ ਜਨਾਬ, ਮਿਹਰਬਾਨੀ, ਬਹੁਤ ਸ਼ੁਕਰੀਆ। ਅੱਛਾ ਦੱਸਿਓ ਜੀ ਥੋੜੀ ਜਿਹੀ ਆਪਣੀ ਦਾਸਤਾਨ ਵੀ ਤੁਸੀਂ ਕਦੋਂ ਦੇ ਪਿੰਡੋਂ ਨਿਕਲੇ ਆ, ਕੀ ਪੜ੍ਹਾਈ ਕੀਤੀ? ਦੇਖੋ ਜੀ, ਮੈਂ ਤੇ ਬਚਪਨ 'ਚ ਇੱਥੇ ਮੈਟ੍ਰਿਕ 5ਵੀਂ ਕੀਤੀ ਸੀਗੀ। ਕਿਹੜੇ ਸਾਲ 'ਚ? ਆਪਣਾ ਇਹ 64 ਅੱਛਾ 65 ਦੀ ਜੰਗ 'ਤੇ ਅਸੀਂ ਚਲੇ ਗਏ ਸਰਗੋਧੇ। ਅੱਛਾ ਅੱਬੂ ਜੀ ਦੀ ਉੱਥੇ ਮੁਲਾਜ਼ਮਤ ਸੀਗੀ। ਹਾਂ ਹਾਂ ਉੱਥੇ ਫਿਰ ਅਸੀਂ ਮੈਂ ਮੈਟ੍ਰਿਕ ਕੀਤਾ ਉੱਥੋਂ ਫਰੂਕੇ ਤੋਂ, ਅੱਛਾ ਫਰੂਕਾ ਜ਼ਿਲ੍ਹਾ ਸਰਗੋਧੇ ਤੋਂ। ਹਾਂ ਹਾਂ ਲੇਕਿਨ ਆ ਕੇ ਪਿੰਡ 'ਚ ਇਮਤਿਹਾਨ ਦਿੱਤਾ। ਅੱਛਾ ਅੱਛਾ ਇਮਤਿਹਾਨ 70 'ਚ ਦਿੱਤਾ। ਉਸ ਤੋਂ ਬਾਅਦ ਯੂਨੀਵਰਸਿਟੀ ਚਲੇ ਗਏ, ਹਾਂ ਫਿਰ ਯੂਨੀਵਰਸਿਟੀ ਦੇ ਹੋ ਕੇ ਰਹਿ ਗਏ। ਉੱਥੇ ਹੀ। 70 'ਚ ਅਸੀਂ ਮੈਟ੍ਰਿਕ ਕੀਤਾ ਹਾਂ ਤੇ 75 'ਚ BSc ਕੀਤੀ, 78 'ਚ MSc ਕੀਤੀ, ਹਾਂ ਨੌਕਰੀ ਸ਼ੁਰੂ ਕੀਤੀ। ਹੂੰ ਉੱਥੇ ਹੀ ਲੈਕਚਰਰ ਬਣੇ, ਕਰਦਿਆਂ ਫਿਰ ਅਮਰੀਕਾ ਤੱਕ ਗਏ, ਮਾਸ਼ਾਅੱਲਾ, PhD ਕੀਤੀ। ਬੱਲੇ ਬੱਲੇ। ਔਰ PhD ਤੋਂ ਬਾਅਦ ਵਾਪਸ ਆਏ ਅਸੀਂ। ਹਾਂ ਜਦੋਂ ਅਸੀਂ ਆਪਣਾ ਬਾਅਦ ਵਾਪਸ ਆਏ ਹਾਂ, ਉਸ ਵੇਲੇ ਮੈਂ ਰਾਓ ਅਲਤਾਫ ਸਾਹਿਬ ਔਰ ਚੌਧਰੀ ਸ਼ਕੂਰ ਸਾਹਿਬ ਨਹੀਂ ਸੀ ਹੁੰਦੇ, ਹਾਂਜੀ ਹਾਂਜੀ ਮਾਸਟਰ ਹਾਂਜੀ, ਸਾਹਿਬ ਦੇ ਹਾਂਜੀ। ਭਾਈ, ਹਾਂ ਇਹਨਾਂ ਨੇ ਫਿਰ ਅਸੀਂ ਅੰਜਮਨ ਬਣਾਈ ਸਰ, ਅੰਜਮਨ ਤਾਮੀਰੇ ਨਾਮ। ਵਾਹ ਵਾਹ ਵਾਹ, ਅਸਲ ਗੱਲ ਜਿਹੜੀ ਤੁਹਾਨੂੰ ਦੱਸਣੀ ਸੀ ਨਾ ਮੈਂ, ਹਾਂ, ਹਾਂ। ਅੰਜਮਨ ਤਮੀਰੇ 9 ਬਣੀ ਤਾਂ ਕਿੱਦਾਂ ਬਣੀ ਉਹ ਪੁੱਛਣੀ ਹਾਂਜੀ, ਤਾਂ। ਹਾਂ। ਹੂੰ ਉਸ ਵੇਲੇ ਨਵੇਂ ਫੈਸਲਾਬਾਦ ਡਿਵੀਜ਼ਨ ਬਣਿਆ ਸੀਗਾ ਹਾਂਜੀ ਤੇ ਕਮਿਸ਼ਨਰ ਸਾਹਿਬ ਆਏ ਸੀਗੇ ਜਾਵੇਦ ਕੁਰੈਸ਼ੀ, ਹਾਂਜੀ ਉਹ ਚੌਧਰੀ ਸ਼ਕੂਰ ਸਾਹਿਬ ਦੇ ਬੜੇ ਯਾਰ ਸੀਗੇ। ਹਾਂ ਤੇ ਅਸੀਂ ਕਿਹਾ ਜੀ ਅਸੀਂ ਕੋਈ ਜਲਸਾ ਕਰਨਾ ਚਾਹੁੰਦੇ ਹਾਂ ਪਿੰਡ 'ਚ। ਹਾਂ ਤੇ ਬੈਠੇ ਸਾਂ ਇਕੱਠੇ ਹੀ ਉੱਥੇ ਰਾਓ ਸਾਹਿਬ ਦੇ ਕੋਲ ਹੀ। ਉਹ ਕਹਿੰਦੇ ਜੀ ਕਮਿਸ਼ਨਰ ਨੂੰ ਮੈਂ ਬੁਲਾ ਲੈਣਾ, ਤੂੰ ਜਲਸਾ ਕਰੋ। ਵਾਹ ਵਾਹ। ਫਿਰ ਆਪਣੇ ਸਕੂਲ 'ਚ ਤੁਹਾਨੂੰ ਯਾਦ ਹੋਣਾ ਜਲਸਾ ਹੋਇਆ ਸੀ 82 'ਚ। ਹਾਂ ਉਸ ਤੋਂ ਵੱਡਾ ਜਲਸਾ ਕੋਈ ਇਲਾਕੇ 'ਚ ਨਹੀਂ ਹੋਇਆ ਅੱਜ ਤੱਕ। ਮੈਂ ਤਾਂ ਜੰਮਿਆ ਹੀ ਨਹੀਂ ਸੀ। ਹਾਂ 82 'ਚ ਫਿਰ ਅਸੀਂ ਤਮੀਰ ਬਣਾਇਆ, ਉਹਦਾ ਸਪਾਸਨਾਮਾ ਮੈਂ ਆਪਣੇ ਹੱਥ ਨਾਲ ਲਿਖਿਆ, ਹਾਂਜੀ ਸਾਰਾ ਕੁਝ ਅਸੀਂ ਮੰਗ ਲਿਆ ਉਹਨਾਂ ਕੋਲੋਂ। ਵਾਹ ਵਾਹ। ਜਵੇਦ ਕੁਰੈਸ਼ੀ ਸਾਹਿਬ ਜਦੋਂ ਆਏ ਨਾ ਸਟੇਜ ਤੇ ਕਹਿਣ ਲੱਗੇ ਯੂਨਸ ਨੇ ਸਭ ਕੁਝ ਮੰਗ ਲਿਆ ਹੈ, 에어ਪੋਰਟ ਨਹੀਂ ਮੰਗਾ। ਆਏ ਪਿੰਡ ਵਾਸਤੇ ਇੰਨੀਆਂ ਫਰਮਾਇਸ਼ਾਂ ਕੀਤੀਆਂ ਹਾਂ। ਵੀ ਸਾਰਾ ਕੁਝ ਮੰਗ ਲਿਆ, 에어ਪੋਰਟ ਰਹਿ ਗਿਆ। ਫਿਰ ਸਾਡਾ ਪਿੰਡ ਮਾਡਲ ਵਿਲੇਜ ਤਿਆਰ ਹੋਇਆ ਹਾਂ। ਔਰ ਮਾਡਲ ਵਿਲੇਜ ਉਹਨਾਂ ਨੇ ਡਿਕਲੇਅਰ ਕੀਤਾ। ਹਾਂ ਤਾਂ ਬਹੁਤ ਉਸ ਵਕਤ ਤੋਂ ਲੈ ਕੇ ਫਿਰ ਅਸੀਂ ਕੰਮ ਕਰਦੇ ਆ ਰਹੇ ਸੀ। ਕਰਦਿਆਂ ਫਿਰ ਰਾਣਾ ਫੈਸਲ ਸਾਹਿਬ ਆ ਗਏ, ਹਾਂ ਉਹਨਾਂ ਨੂੰ ਅਸੀਂ ਸਦਾਰਤ ਦੇ ਦਿੱਤੀ। ਹਾਂ ਉਸ ਮਾਸ਼ਾਅੱਲਾ। ਤੋਂ ਬਾਅਦ ਮੈਂ ਮਸਰੂਫ ਹੋ ਗਿਆ, ਫਿਰ ਮੇਰਾ ਆਣਾ ਜਾਣਾ ਘਟ ਗਿਆ। ਹਾਂ ਲੇਕਿਨ ਅਸੀਂ ਹੁਣ ਵੀ ਅੰਜਮਨ ਤਾਂ ਮੇਰੇ ਨਾਂ ਨੂੰ ਆਪਣੀ ਅੰਜਮਨ ਸਮਝਦੇ ਹਾਂ ਵਾਹ ਔਰ ਉਹਦੇ ਲਈ ਕਰਨ ਹਰ ਚੀਜ਼ ਵਾਸਤੇ ਤਿਆਰ ਹਾਂ। ਇਹ ਜਿਹੜੀ ਅੰਜਮਨ ਤਮੀਰੇ 9 ਦਾ ਨਾਮ ਲੈ ਰਹੇ ਆ ਨਾ ਜੀ, ਉਹਨਾਂ ਦੇ ਮੋਢ ਇਹਨਾਂ ਨੇ ਰੱਖਿਆ ਤੇ ਬੜੇ ਪਿੰਡ ਦੇ ਕੰਮ ਸਵੱਲੇ ਹੋਏ, ਹਾਂਜੀ, ਬੜਾ ਹਾਂਜੀ। ਸਵਾਰਿਆ ਪਿੰਡ ਜੀ, ਨੂੰ, ਜੀ। ਬੜਾ ਕੁਛ ਹੋਇਆ। ਕਦੀ ਰੱਬ ਨੇ ਚਾਹਿਆ ਮੈਂ ਤੇ ਨੁਮਾਨ ਤੁਹਾਨੂੰ ਵਿਖਾਵਾਂਗੇ ਵੀ ਆਪਣੇ ਤਾਈਂ ਹਾਂ। ਉਹ ਅੰਜਮਨ ਬਣਾ ਕੇ ਤੇ ਇਹਨਾਂ ਨੇ ਕੀ ਕੁਛ ਕੀਤਾ। ਜੀ 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 ਸੋਸ਼ਲ ਮੀਡੀਆ ਦਾ ਤਾਂ ਹੁਣ ਦੌਰ ਆਇਆ ਹਾਂ ਸੋਸ਼ਲ ਮੀਡੀਆ ਦਾ। ਹਾਂ। ਦੇਖਾ ਦੇਖੀ ਉਹਨਾਂ ਨੇ ਉਦੋਂ ਲੱਖਾਂ ਤੇ ਕਰੋੜਾਂ ਦੇ ਕਰੋੜਾਂ ਦੇ ਕਰਤੇ ਕੰਮ। ਜਦੋਂ ਸੋਸ਼ਲ ਮੀਡੀਆ ਵੀ ਨਹੀਂ ਹਾਂ ਯੈਸ ਯੈਸ ਸਿਰਫ ਪਿੰਡ ਦਾ ਮੁਹੱਬਤ ਦਾ ਸਬੂਤ ਹੈ। ਆਪ ਅਮਰੀਕਾ ਤੱਕ ਹੋਇਆ ਹੈ। ਅੱਛਾ ਇਹ ਕੀ ਗੱਲ ਆ ਜੀ, ਤੁਸੀਂ ਦੁਨੀਆ ਦੇਖ ਕੇ ਆਏ ਆ, ਹਾਂਜੀ। ਇੰਨੀ ਤਰੱਕੀ ਵੀ ਕੀਤੀ, ਏਡੇ ਏਡੇ ਅਫਸਰ ਵੀ ਰਹੇ, ਪਿੰਡ ਤੁਹਾਡੇ ਵਿੱਚੋਂ ਨਹੀਂ ਨਿਕਲਿਆ। ਉਹਦੀ ਵਜ੍ਹਾ ਸਰ ਇਹ ਕਿ ਮੈਨੂੰ ਅਮਰੀਕਾ 'ਚ ਵੀ ਨੌਕਰੀ ਦੀ ਆਫਰ ਹੋਈ ਸੀਗੀ। ਅੱਛਾ। ਮੈਨੂੰ ਮੇਰੇ ਅੰਗਰੇਜ਼ ਦੋਸਤ ਕਹਿੰਦੇ ਸੀ ਠਹਿਰ ਜਾਓ, ਹਾਂ ਮਗਰ ਮੈਂ ਕਿਹਾ ਨਹੀਂ, ਮੈਂ ਪਿੰਡ ਜਾਣਾ ਹੈ। ਹਾਏ ਔਰ ਪਿੰਡ ਦੀ ਯਾਦਾਂ ਆਉਂਦੀਆਂ ਸੀਗੀਆਂ, ਯੂਨੀਵਰਸਿਟੀ ਦੀ ਯਾਦਾਂ ਆਉਂਦੀਆਂ ਸੀਗੀਆਂ। ਵਾਹ ਵਾਹ। ਮੈਨੂੰ ਨੌਕਰੀ ਲੱਭੀ, ਫਿਰ ਮੈਂ ਜਰਮਨੀ ਗਿਆ 1 ਸਾਲ ਵਾਸਤੇ, ਉੱਥੇ ਹੀ ਪੜ੍ਹਾ ਕੇ ਆਇਆ ਮੈਂ ਹਾਂ 10 ਔਰ 11 'ਚ। ਮਾਸ਼ਾਅੱਲਾ। ਲੇਕਿਨ ਸਰ ਮੈਂ ਸਮਝਦਾ ਮੈਂ ਦਿਹਾਤੀ ਬੰਦਾ ਹਾਂ। ਔਰ ਦਿਹਾਤ ਨਾਲ ਮੈਨੂੰ ਬੜਾ ਪਿਆਰ ਹੈ ਔਰ ਥੋੜੇ ਜਿਹੇ ਬੰਦਿਆਂ ਨੂੰ ਅਸੀਂ ਛੱਡਣ ਨੂੰ ਦਿਲ ਨਹੀਂ ਕਰਦਾ ਹੈਗਾ। ਵਾਹ ਵਾਹ। ਮੈਂ ਤੇ ਗੱਲ ਕਰਨੀ ਹਾਂਜੀ ਦਿਹਾਤੀ ਦੇ ਹਿਸਾਬ ਨਾਲ ਦੇਖ ਲਓ ਵੀ ਕੋਈ ਨਾ ਇੰਟਰਨੈਸ਼ਨਲ ਨੂੰ ਮਜ਼ੀਦ ਤਸੀਹ ਕਰ ਦੇਣਗੇ। ਇੰਟਰਨੈਸ਼ਨਲ ਕੋਈ ਸੀਗੇ ਆਏ ਹੋਏ ਇੱਥੇ ਖਾਤੂਨ ਅੰਗਰੇਜ਼, ਉਹ ਈਦ ਦੇ ਦਿਨ ਸੀ, ਕੋਈ ਛੁੱਟੀਆਂ ਸੀ ਤੇ ਉਹ ਡਾਕਟਰ ਸਾਹਿਬ ਪਿੰਡ ਲੈ ਕੇ ਆਏ ਸੀ, ਪਿੰਡ ਕੁਰਬਾਨੀ ਦੀ ਈਦ ਉਹਨਾਂ ਨੂੰ ਫਿਰ ਦਿਖਾਈ ਸੀ। ਹਾਂ ਹਾਂ ਉਹ ਜਰਮਨ ਲੇਡੀ ਸੀ, ਉਹਦੇ ਸਾਡੇ ਆਪਣਾ ਯੂਨੀਵਰਸਿਟੀ 'ਚ ਆਈ ਸੀ, ਉਹ ਗੋਸ਼ਤ ਨਹੀਂ ਸੀ ਖਾਂਦੇ। ਉਹਨਾਂ ਨੂੰ ਮੈਂ ਫਿਰ ਪਿੰਡ ਲੈ ਆਇਆ, ਈਦ ਦੇ ਦਿਨ ਸੀ। ਮੈਂ ਸਭ ਤੋਂ ਪਹਿਲੇ ਆਪਣੇ ਭਾਈ ਨੂੰ ਕਿਹਾ, ਮੈਂ ਕਿਹਾ ਇਹਨੂੰ ਕੁਰਬਾਨੀ ਦਿਖਾਣੀ ਹੈ। ਹਾਂ ਜਦੋਂ ਪਹਿਲੀ ਕੁਰਬਾਨੀ ਦੇਖੀ ਨਾ, ਉਹ ਤਾਂ ਫੁਦਕ ਗਈ
ਭੱਜੇ। ਮੈਂ ਕਹਿੰਦਾ ਠਹਿਰ ਇੱਥੇ ਵੇਖ ਲੈ ਤੂੰ ਫਿਰ ਸਾਰਾ ਕੁਝ ਦਿਖਾਇਆ। ਹਾਂ ਉਹ ਭੱਠੇ ਦੀ ਨਾ ਚਿਮਨੀ ਲੱਗੀ ਸੀ ਉੱਤੇ, ਧੂੰਆਂ ਆ ਰਿਹਾ ਸੀਗਾ। ਹਾਂ ਕਹਿਣਗੇ ਇਹ ਕੀ ਆ? ਕਹਿੰਦਾ ਸਿਗਰਟ ਆ ਇਹ। ਮੈਂ ਫਿਰ ਅਸੀਂ ਇਹਨੂੰ ਲੈ ਕੇ ਗਏ ਉੱਥੇ ਆਪਣਾ ਉਹ ਕੀ ਨਾਮ ਉਹਦਾ, ਗਫਾਰ ਨਹੀਂ ਸੀ, ਰਾਣੇ ਫੈਸਲ ਨਾਲ ਕੰਮ ਕਰਦਾ ਸੀਗਾ ਗਫਾਰ, ਹਾਜੀ ਗਫਾਰ। ਹਾਂਜੀ 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 ਸਾਹਿਬ। ਉਹ ਭੱਠਾ ਚਲਾ ਰਿਹਾ ਸੀਗਾ। ਅੱਛਾ ਫਿਰ ਭੱਠੇ ਜਾ ਕੇ ਅਸੀਂ ਹੇਠਾਂ ਤੱਕ ਸਭ ਕੁਝ ਨੂੰ ਦਿਖਾਇਆ, ਬੀਟਾਂ 'ਚ ਕਿਵੇਂ ਪਾਉਂਦੇ ਆ, ਕਿਸ ਤਰ੍ਹਾਂ ਗਰਮ ਹੁੰਦੀਆਂ, ਕਿਸ ਤਰ੍ਹਾਂ ਬਾਹਰ ਆਉਂਦੀਆਂ, ਵਾਹ ਵਾਹ। ਸਾਰਾ ਪ੍ਰੋਸੈਸ ਉਹਨੇ ਦੇਖਿਆ। ਹਾਂ ਔਰ ਫਿਰ ਅਸੀਂ ਆ ਗਏ ਨਾ ਘਰ ਨੂੰ, ਫਿਰ ਮੈਂ ਮੇਰੀ ਅੰਮੀ ਨੇ ਕਿਹਾ ਕਿ ਥੋੜਾ ਜਿਹਾ ਗੋਸ਼ਤ ਖਾ ਲਾ, ਹਾਂ ਤਾਂ ਉਹਨੇ ਫਿਰ ਥੋੜਾ ਜਿਹਾ 1-2 ਬੋਟੀਆਂ ਖਾਧੀਆਂ। ਵਾਹ ਵਾਹ ਵਾਹ। ਕਹਿੰਦਾ ਮੈਂ ਜ਼ਿੰਦਗੀ 'ਚ ਪਹਿਲੀ ਦਫਾ ਬੀਫ ਖਾ ਰਹੀ ਹਾਂ। ਹਾਏ ਹਾਏ। ਦੇਖੋ ਨਾ ਡਾਕਟਰ ਸਾਹਿਬ ਨੇ ਗੱਲ ਕੀਤੀ ਵੀ ਇਹਨਾਂ ਨੂੰ ਮੌਕਾ ਲੱਭਿਆ ਅਮਰੀਕਾ 'ਚ ਰਹਿਣ ਦਾ, ਵੀ ਉੱਥੇ ਇਹ ਟਿਕ ਸਕਦੇ ਸੀ। ਕਹਿੰਦੇ ਪਿੰਡ ਨੇ ਟਿਕਟ ਨਹੀਂ ਦਿੱਤਾ, ਨਹੀਂ ਵੀ ਪਿੱਛੇ ਜਾਣ। ਬੜੀ ਮਿਹਰਬਾਨੀ ਅੱਜ ਤੁਸੀਂ। ਹਾਂਜੀ ਤੇ ਨਾਲ ਇਹਨਾਂ ਦੇ ਛੋਟੇ ਭਰਾ ਬੈਠੇ ਆ ਜੀ, ਕਲੀਮ ਸਾਹਿਬ, ਕਾਰੀ ਕਲੀਮ ਸਾਹਿਬ, ਤੇ ਨਾਲ ਜੀ ਫਰੂਕ ਸਾਹਿਬ ਦਾ ਤਾਰਫ ਕਰਾਓ ਜੀ। ਫਾਰੂਕ ਸਾਹਿਬ ਸਾਡੇ ਬਹਿਨੋਈ ਹੈ ਮਾਸ਼ਾਅੱਲਾ ਜੀ। ਸਰੋਇਆ ਸਾਹਿਬ ਦੀ ਵੀਡੀਓ ਦੇਖਦੇ ਰਹੀਦਾ ਤੇ ਮਾਸ਼ਾਅੱਲਾ ਹਰ ਵੀਡੀਓ ਦੇ ਅੰਦਰ ਕੋਈ ਨਾ ਕੋਈ ਮੈਸੇਜ ਹੁੰਦਾ, ਹਰ ਬੰਦਾ ਉਸ ਨੂੰ ਪਸੰਦ ਕਰਦਾ। ਦੇਖੋ ਕਿ ਮਸਕਤ ਤੋਂ ਆ ਕੇ ਬੈਠੇ ਆ, ਹਾਂਜੀ ਇਹ ਸਿਰਫ ਸੋਸ਼ਲ ਮੀਡੀਆ ਦਾ ਇੱਕ ਪਾਵਰ ਆ ਹਾਂਜੀ ਕਿ ਮਾਸ਼ਾਅੱਲਾ ਉਹ ਮਸਕਤ ਤੋਂ ਕਿੱਡੀ ਉਹਨਾਂ ਦੇ ਅੰਦਰ ਇੱਕ ਮੁਹੱਬਤ ਆਈ, ਉਹ ਇਲਾਕੇ ਦੇ ਬੰਦੇ ਉਹ ਆ ਕੇ ਬੈਠੇ ਆ। ਅੱਲਾਹ ਪਾਕ ਸਾਡੀ ਦੁਆਵਾਂ ਸਾਡੀਆਂ ਜੀ, ਅੱਲਾਹ ਤੁਹਾਡੀ ਉਮਰ 'ਚ ਬਰਕਤ ਦੇਵੇ। ਔਰ ਇਹ ਸਾਡੇ ਇਲਾਕੇ ਵੀ, ਸਾਡੇ ਡੇਰੇ ਵੀ ਇਹ ਵਸਦੇ ਰਹਿਣ, ਅੱਲਾਹ ਪਾਕ ਆਮੀਨ ਇਹਨਾਂ ਸਾਰਾ। ਆਮੀਨ ਔਰ ਸਾਡੇ ਬਜ਼ੁਰਗ ਜਿਹੜੇ ਦੁਨੀਆ ਚਲੇ ਗਏ, ਅੱਲਾਹ ਉਹਨਾਂ ਦੀ ਬਖਸ਼ਿਸ਼ ਫਰਮਾਏ, ਆਮੀਨ ਆਮੀਨ। ਉਹਨਾਂ ਦੀ ਕਬਰਾਂ ਅੱਲਾਹ ਮੁਨੱਵਰ ਫਰਮਾਏ। ਔਰ ਇਸ ਪਿੰਡ ਹਯਾਤ ਹੀ ਰੱਖੇ ਅੱਲਾਹ ਪਾਕ। ਹਾਂ ਹੁਣ ਵੀ ਅੱਜ ਵੀ ਮਾਸ਼ਾਅੱਲਾ ਮਦਰਸੇ ਦਾ ਪ੍ਰੋਗਰਾਮ ਸੀਗਾ, ਦੇਖ ਕੇ ਤਬੀਅਤ ਖੁਸ਼ ਹੋਈ ਹੈ ਹਾਂ ਕਿ ਮਾਸ਼ਾਅੱਲਾ ਇੱਕ ਕੰਮ ਹੋ ਰਿਹਾ, ਕੰਮ ਹੋ ਅਲਹਮਦੁਲਿਲਾ। ਹਰ ਉਹਦੇ ਦਿਨੀ ਕੰਮ ਹੋ ਰਿਹਾ, ਇੱਕ ਮਾਹੌਲ ਬਣ ਰਿਹਾ। ਬਲਕਿ ਹੁਣ ਤਾਂ ਇਹਨੂੰ ਪਿੰਡ ਕਹਿੰਦੇ ਹੀ ਨਹੀਂ, ਹੁਣ ਤਾਂ ਇਹ ਸ਼ਹਿਰ ਹੈ। ਸ਼ਹਿਰ ਹੈ ਮਤਲਬ। ਅੱਲਾਹ ਮਾਸ਼ਾਅੱਲਾ ਅੱਲਾਹ ਪਾਕ ਨੇ ਸਾਰੀ ਸਹੂਲਤਾਂ ਦਈਆਂ। ਹਾਂਜੀ ਔਰ ਸਾਡੀ ਦੁਆਵਾਂ ਜੀ, ਸਾਡੀ ਮੁਹੱਬਤ ਆ, ਸਾਡੀ ਹੁਬ ਹੈ ਇਸ ਪਿੰਡ ਨਾਲ, ਇਸ ਮਿੱਟੀ ਨਾਲ, ਹਾਂ ਕਿ ਅੱਲਾਹ ਪਾਕ ਇਸ ਨੂੰ ਦਿਨ ਦੁਗਣੀ ਔਰ ਰਾਤ ਚੁਗਣੀ ਅੱਲਾਹ ਤਰੱਕੀਆਂ ਤਾ ਫਰਮਾਏ। ਇੱਥੇ ਦੇ ਵਾਸੀਆਂ ਨੂੰ ਅੱਲਾਹ ਪਾਕ ਉਹਨਾਂ ਦੀ ਹਿਫਾਜ਼ਤ ਫਰਮਾਏ। ਆਮੀਨ ਹਰ ਤਰ੍ਹਾਂ ਦੇ ਸ਼ਰੂਰ ਫਿਤਨ ਤੋਂ ਅੱਲਾਹ ਪਾਕ ਉਹਨਾਂ ਨੂੰ ਮਹਿਫੂਜ਼ ਰੱਖੇ। ਆਮੀਨ। ਹਾਜੀ ਅਬਦੁਲ ਮਜੀਦ ਸਾਹਿਬ ਜੀ ਗੱਗੋ ਮੰਡੀ ਦੇ ਰਹਿਣ ਵਾਲੇ ਆ ਤੇ ਮਸਕਤ ਹੁੰਦੇ ਆ। ਮਸਕਤ ਦੇ ਵਿੱਚੋਂ ਛੁੱਟੀ ਲੱਭੀ ਆ ਤੇ ਦੇਖ ਲਓ ਵੀ ਸਾਡੇ ਵਾਸਤੇ ਟਾਈਮ ਕੱਢਿਆ। ਜਦੋਂ ਬਾਹਰਲੇ ਮੁਲਕਾਂ ਕੋਈ ਬੰਦਾ ਛੁੱਟੀ ਆਵੇ ਨਾ, ਉਹਦੇ ਕੋਲ ਤਾਂ ਟਾਈਮ ਨਹੀਂ ਹੁੰਦਾ ਮਿੰਟ ਦਾ ਵੀ, ਆਪਣਿਆਂ ਨੂੰ ਮਿਲਦਿਆਂ ਛੁੱਟੀ ਟੱਪ ਜਾਂਦੀ ਹੈ। ਤੇ ਫਿਰ ਵੀ ਇਹਨਾਂ ਨੇ ਸਾਡੇ ਵਾਸਤੇ ਟਾਈਮ ਕੱਢਿਆ। ਅਬਦੁਲ ਮਜੀਦ ਸਾਹਿਬ ਤੁਹਾਡਾ ਆਣਾ ਸਿਰ ਮੱਥੇ ਤੇ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਥੈਂਕ ਯੂ। ਮੈਂ ਤਾਂ ਪਹਿਲਾਂ ਸਮਝਿਆ ਅਰਬੀ ਆਏ ਕੋਈ। ਹਾਂ ਉਹ ਪੂਰੇ ਉਹ ਬਣੇ ਹੋਏ ਆ ਨਾ, ਮਸਕਤ ਵਾਲਾ ਸਾਫਾ ये ਬਣੇ। स्टाइल मेरा शुरू तो स्टाइल है ये अरबी, अच्छा क्योंकि अरबी साफा बनना, मामा अरबी बनना ਅੱਛਾ, ਤੁਹਾਨੂੰ ਪਤਾ ਸੀ ਵੀ ਤੁਸੀਂ ਜਾਣਾ ਮਸਕਤ? ऐसा ख्वाब भी नहीं सी साढ़े, ਹਾਂ ये तो सोचा भी नहीं सी भी ऐसा ਇਹ ਮਾਮਾ ਹੀ ਲੈ ਕੇ ਗਿਆ। बिल्कुल जी। ਵਾਹ ਵਾਹ ਵਾਹ। तो गोरे दी कंपनी काम करते हम अपने तरबेला डैम, गाजी बरोठा एक बनाया, 52 किलोमीटर नहर सब बनाई है ਹਾਂ ਹਾਂ सन 95 ਤੋਂ ਲੈ ਕੇ सन 2000 ਤੱਕ। ਅੱਛਾ ਵਾਹ ਉਸ ਤੋਂ ਬਾਅਦ ਇੱਥੋਂ ਹੀ ਜਨਾਬ ਵਾਲਾ ਸਾਨੂੰ ਭਰਤੀ ਕੀਤਾ ਨੇ ਉਹਨਾਂ। ਉਹਨਾਂ ਆਖਿਆ ਜੀ ਜਿਹੜੇ ਹੈ ਨਾ ਗਾਜ਼ੀ ਬਰੋਠੇ ਵਾਲੇ ਬੰਦੇ, ਇਹ ਪਹਿਲੇ ਸਾਨੂੰ ਚਾਹੀਦੇ ਨੇ ਤੇ ਬਾਅਦ ਇਹ ਦੂਸਰੇ ਬੰਦੇ ਚਾਹੀਦੇ। ਵਾਹ। ਕਿੰਨਾ ਟਾਈਮ ਹੋ ਗਿਆ ਬਾਹਰ? ਤਕਰੀਬਨ 25 ਸਾਲ ਹੋ ਗਏ ਨੇ। 25 ਸਾਲ। ਜੀ 25 ਮੈਂ ਯੰਗ ਸਾਂ ਜਨਾਬ ਵਾਲਾ, ਦਾੜੀ ਮੇਰੀ ਬਿਲਕੁਲ ਕਾਲੀ ਸੀ ਵਾਹ ਵਾਹ। ਤੇ ਹੁਣ ਮੇਰੀ ਦਾੜੀ ਵੀ ਸਫੈਦ ਹੋ ਗਈ, ਸਿਰ ਤੋਂ ਵਾਲ ਵੀ ਲੈ ਗਏ ਨੇ, ਹਾਂ ਜਿਵੇਂ ਬੁੱਢਾ ਹੋ ਗਿਆ ਹੁਣ। ਤੇ ਗੱਗੋ ਕਿਹੜੇ ਥਾਂ ਦੇ? ਗੱਗੋ ਜੀ ਮੇਨ ਸਾਡਾ ਗੱਗੋ ਮੰਡੀ ਜਿਹੜੀ ਹੈ ਨਾ ਜੀ, ਹਾਂ। ਉਹ ਮੇਰੇ ਪਿੰਡ 'ਚ ਲੱਗਦੀ ਹੈ। ਅੱਛਾ ਇਸ ਟਾਈਮ ਮੱਝਾਂ ਦੀ ਮੰਡੀ ਲੱਗੀ ਹੈ ਗਮੋ ਗਮੀ, ਹਾਂ ਬੜੀ ਬੜੀ ਮੱਝ ਆਈ ਹੈ, ਉਹ ਮੇਰੇ ਪਿੰਡ ਦੇ ਵਿੱਚ ਹੈ। ਯੂਸਫ ਕਸੇਲੀਆ ਦਾ ਪਿੰਡ ਹੈ, ਅੱਛਾ ਅੱਛਾ ਐਮਪੀ ਹੈ ਜਿਹੜਾ ਯੂਸਫ ਕਸੇਲੀਆ ਨਾ, ਅੱਛਾ, ਅੱਛਾ, ਉਸ ਦਾ ਪਿੰਡ ਹੈ ਚਲੋ ਜੀ ਅਸੀਂ ਗੱਗੋ ਮੰਡੀ ਵੀ ਤੁਹਾਨੂੰ ਕਿਸੇ ਦਿਨ ਦਿਖਾਵਾਂਗੇ। ਇਨਸ਼ਾਅੱਲਾ। ਗੱਗੋ ਦੇ ਵਿੱਚ ਚਾਚਾ ਬੂਟਾ ਕਹਿੰਦਾ ਉੱਥੇ ਵਾਣ ਆ, ਕਬਰਸਤਾਨ ਚ ਕਿੱਥੇ ਆ? ਕਬਰਸਤਾਨ ਕਬਰਸਤਾਨ ਚ ਤੇ ਉਹਨਾਂ ਨੂੰ ਪੀਲੂ ਲੱਗਦੇ ਆ, ਉਹ ਤਾਂ ਸਾਨੂੰ ਤਸੱਲੀ ਕਰਕੇ ਦੱਸਿਓ, ਅਸੀਂ ਉਹ ਪੀਲੂ ਲੱਗੇ ਦਿਖਾਣੇ। ਦੋ ਦਰਬਾਰ ਹਨ ਸ਼ਾਇਦ ਉਹਨਾਂ ਦੇ ਦਰਬਾਰਾਂ ਤੋਂ ਪਿੰਗ ਵਾਲਾ ਬਿਲਕੁਲ ਮੇਰੇ ਨਾਲ ਹੀ ਹੈ। ਹਾਂ, ਉੱਥੇ ਕਹਿੰਦੇ ਜਿਹੜੇ ਉੱਥੇ ਵਾਣ ਆ ਨਾ, ਜੀ ਜੀ ਉਹਨਾਂ ਨੂੰ ਕਹਿੰਦੇ ਹੱਲੇ ਵੀ ਪੀਲੂ ਲੱਗਦੇ ਆ। ਬਿਲਕੁਲ ਜੀ ਲੱਗਦੇ ਅਸੀਂ ਹੋਣਗੇ, ਕਿਸੇ- ਬਿਲਕੁਲ ਸਾਡੇ ਨਾਲ ਹੀ ਹੈ। ਅਸੀਂ ਕਿਸੇ ਵਾਣ ਨੂੰ ਨਾ ਪੀਲੂ ਲੱਗੇ ਦਿਖਾਣੇ ਆ। ਸਾਡੇ ਇੱਥੇ ਜਿੰਨੇ ਵੀ ਵਾਣ ਖੜੇ ਆ ਨਾ, ਉਹਨਾਂ ਨੂੰ ਪੀਲੂ ਨਹੀਂ ਹੁਣ ਲੱਗਦੇ। ਇਨਸ਼ਾਅੱਲਾ ਜੀ। ਅੱਗੇ ਡਾਕਟਰ ਸਾਹਿਬ ਲੱਗਦੇ ਸੀ, ਤੁਸੀਂ ਦੇਖੇ ਲੱਗੇ ਹੋਏ? ਹੁਣ ਮੌਸਮ ਬਦਲ ਗਿਆ, ਕੋਈ ਹਾਲਾਤ ਕਿਸ ਤਰ੍ਹਾਂ ਦੇ ਬਦਲੇ ਨੇ ਹਾਂਜੀ ਤੇ ਬਣ ਕੇ ਮੌਜੂਦ ਆ, ਲੇਕਿਨ ਉਹਦਾ ਫਰੂਟ ਰੋਣ। ਮੈਂ ਇਹ ਗੱਲ ਕੀਤੀ ਸੀ ਜੀ ਕੱਲ, ਬਈ ਉਹ ਵਣ ਦੀ ਵਿੱਚ ਇੱਕ ਨਸਲ ਆ ਜਿਹਨੂੰ ਪੀਲੂ ਲੱਗਦੇ ਆ। ਸਾਰੇ ਵਣਾਂ ਨੂੰ ਪੀਲੂ ਨਹੀਂ ਲੱਗਦੇ, ਸਾਰੇ ਵਣ ਪੀਲੂ ਵਣ ਵਰਗੇ ਲੱਗਦੇ। ਤੇ ਇਹਨਾਂ ਵਾਲਾ ਟਾਈਮ ਜਾ ਰਿਹਾ ਜੀ, ਉਹ ਤਾਂ ਪਾਂ ਕਰ ਰਿਹਾ ਵੀ ਕੋਈ ਸਵਾਰੀ ਹੈ ਚੌਕਸ ਹੋ ਜਾਵੇ। ਅੱਛਾ, ਉਹ ਫਿਰ ਹੁਣ ਤੁਹਾਨੂੰ ਅਸੀਂ ਪੀਲੂ ਲੱਗੇ ਹੋਏ ਦਿਖਾਵਾਂਗੇ। ਇੱਕ ਵਾਰੀ ਆਹ ਅਬਦੁਲ ਮਜੀਦ ਸਾਹਿਬ ਤਸੱਲੀ ਕਰਕੇ ਦੱਸਣਗੇ ਨਾ ਵੀ ਪੀਲੂ ਲੱਗਦੇ ਆ, ਫਿਰ ਅਸੀਂ ਪੀਲੂ ਲੱਗੇ ਹੋਏ ਤੁਹਾਨੂੰ ਦਿਖਾਵਾਂਗੇ। ਕੱਲ ਇੱਕ ਬੰਦਾ ਕਰਿਆ ਸੀ, ਸਾਨੂੰ ਤਾਂ ਪੀਲੂਆਂ ਦਾ ਹੀ ਨਹੀਂ ਪਤਾ। ਵਣਾਂ ਨੂੰ ਪੀਲੂ ਲੱਗਦੇ ਸੀ, ਵਣ ਹਰ ਮਰੱਬੇ 'ਚ ਹੁੰਦੇ ਸੀ, ਇਹ ਬਾਰ ਸੀ। ਜਦੋਂ ਬਜ਼ੁਰਗਾਂ ਨੇ ਬਾਰ ਆਬਾਦ ਕੀਤੀ ਨਾ, ਤੇ ਉਦੋਂ ਕਹਿ ਲਓ ਵੀ ਜੇ ਭੁੱਖ ਲੱਗੀ ਆ ਨਾ ਤੇ ਪੀਲੂ ਤੋੜ ਕੇ ਖਾ ਲੈਂਦੇ ਸੀ।
ਜੇਠ ਹਾੜ ਦੇ ਵਿੱਚ ਕਣਕ ਦੀ ਵਾਢੀ ਦੇ ਉੱਤੇ ਪੀਲੂ ਪੱਕਦੇ ਹੁੰਦੇ ਸੀ, ਅਚਾਰ ਵੀ ਪੈਂਦਾ ਜੀ ਅਚਾਰ ਵੀ ਪੈਂਦਾ ਸੀ, ਤੋੜ ਕੇ ਘੜੇ ਭਰ ਕੇ ਰੱਖ ਲੈਂਦੇ ਸੀ, ਜਦੋਂ ਭੁੱਖ ਲੱਗੀ ਮੁੱਠੀ ਕੱਢ ਕੇ ਖਾ ਲਈ। ਪੀਲੂਆਂ ਨੇ ਬੜਾ ਆਸਰਾ ਦਿੱਤਾ, ਇੱਕ ਦੌਰ ਲੰਘਿਆ ਪੂਰੇ ਵਣਾ ਦਾ ਪੀਲੂਆਂ ਦਾ, ਤੇ ਤਾਂ ਅਸੀਂ ਕਹਿੰਦੇ ਆ ਵੀ ਉਹ ਪੁਰਾਣੀ ਦਾਸਤਾਨ ਤੁਹਾਨੂੰ ਜ਼ਰੂਰ ਇੱਕ ਵਾਰੀ ਦਿਖਾਣੀ ਵੀ ਹੈ, ਸੁਣਾਣੀ ਵੀ ਹੈ। ਹਾਂਜੀ, ਤੇ ਬੜੀ ਮਿਹਰਬਾਨੀ ਜੀ ਤੁਹਾਡੀ, ਤੁਸੀਂ ਅਬਦੁਲ ਮਜੀਦ ਸਾਹਿਬ ਤੁਹਾਡਾ, ਡਾਕਟਰ ਯੂਨਸ ਸਾਹਿਬ ਤੁਹਾਡਾ। ਅਸੀਂ ਨਾ ਜੀ ਡਾਕਟਰ ਸਾਹਿਬ ਨਾਲ ਕਿਸੇ ਦਿਨ ਨੁਮਾਨ ਸਾਹਿਬ ਨੂੰ ਮੈਂ ਕਹੂੰਗਾ ਪੁਰਾਣੇ ਬੰਦੇ ਥੋੜ੍ਹੇ ਜਿਹੇ ਇਕੱਠੇ ਕਰਕੇ ਨਾ ਅਸੀਂ ਇੱਕ ਯਾਦ ਤਾਜ਼ਾ ਕਰਨੀ ਹੈ ਪਿੰਡ ਦੀ, ਤੇ ਇਨਸ਼ਾਅੱਲਾ ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ, ਅਸੀਂ ਕਰਾਂਗੇ ਕਿਸੇ ਦਿਨ। ਜਿਉਂਦੇ ਵਾਸਤੇ ਰਹੋ ਜੀ, ਬੜੀ ਮਿਹਰਬਾਨੀ, ਦੱਬ ਲਓ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਤਿੜਕੇ ਭਾਂਡੇ 'ਚੋਂ ਨਾ ਆਵਾਜ਼ ਵੱਖਰੇ ਆਂਦੀ, ਵੀ ਭਾਂਡਾ ਖੜਕਾ ਕੇ ਦੇਖ ਲਈਏ ਪਤਾ ਲੱਗਦਾ ਵੀ ਇਹ ਤਿੜਕਿਆ ਕਿ ਸਬੂਤਾ। ਬੰਦਾ ਜਿਹਦੇ ਰੋਜ਼ ਮੱਥੇ ਲੱਗਦਾ ਹੋਵੇ ਨਾ, ਉਹਦੇ ਬੋਲਣ ਤੋਂ ਪਤਾ ਲੱਗ ਜਾਂਦਾ ਵੀ ਅੱਜ ਇਹ ਕਿੱਦਾਂ ਬੋਲਦਾ, ਵੀ ਅੱਜ ਇਹ ਸੁੱਖ 'ਚ ਆ ਦੁੱਖ 'ਚ ਆ, ਜਾਂ ਵੱਖੀ 'ਚੋਂ ਬੋਲਦਾ, ਆ ਬਾਜੇ ਵੱਖੀ 'ਚੋਂ ਵੀ ਬੋਲਦੇ। ਤੇ ਜੇ ਕਿਸੇ ਦੇ ਮੱਥੇ ਹੀ ਨਾ ਲੱਗੇ, ਕਿਸੇ ਨਾਲ ਗੱਲ ਹੀ ਨਾ ਕਰੇ, ਤਾਂ ਕਿੱਦਾਂ ਪਤਾ ਲੱਗੂ ਵੀ ਕਿਹੜਾ ਕਿੱਥੋਂ ਬੋਲਦਾ, ਕਿਹੜਾ ਕਿਸ ਰੰਗ 'ਚ ਆ, ਕਿਹੜਾ ਕਿਸ ਦੁੱਖ 'ਚ ਆ। ਜੇ ਕਿਸੇ ਦਾ ਮੂੰਹ ਪੜੇਗਾ, ਮੱਥਾ ਪੜੇਗਾ, ਮੱਥੇ ਲੱਗੇਗਾ, ਤੇ ਫੇਰ ਹੀ ਕੋਈ ਕਿਸੇ ਦਾ ਦੁੱਖ ਵੰਡੇਗਾ ਜਾਂ ਆਪਣਾ ਸੁਣਾਏਗਾ। ਅੱਜ ਦੌਰ ਐਸਾ, ਨਾ ਸੁਣਨ ਵਾਲਾ ਨਾ ਸੁਣਾਉਣ ਵਾਲਾ। ਸੁਣਾਉਣ ਵਾਲੇ ਮੇਰੇ ਵਰਗੇ ਬਥੇਰੇ ਆ, ਸੁਣਨ ਵਾਲਾ ਕੋਈ ਨਹੀਂ। ਬੰਦਿਆਂ ਕੋਲ ਟਾਈਮ ਹੈ ਨਹੀਂ, ਅਫਰਾ ਤਫਰੀ ਆ, ਰਜੇਵਾਂ, ਮਿੰਟ ਦਾ ਟਾਈਮ ਨਹੀਂ, ਆਪਣਿਆਂ ਵਾਸਤੇ ਟਾਈਮ ਨਹੀਂ। ਐਸੀ ਕੋ ਹਨੇਰੀ ਆਈ ਆ ਵੀ ਹਰ ਕਿਸੇ ਨੂੰ ਨਾ ਆਪਣੀ ਆਪਣੀ ਪਈ ਆ। ਪਰ ਫਿਰ ਵੀ ਉਹੀ ਗੱਲ ਜਿਹੜੀ ਅਸੀਂ ਘੜੀ ਮੁੜੀ ਕਰਦੇ ਆ ਵੀ ਇੰਨਾ ਕੁ ਟਾਈਮ ਕੱਢਿਆ ਕਰੋ, ਆਪਣੇ ਲੱਗਦਿਆਂ ਦੇ ਮੂੰਹ ਪੜ੍ਹ ਲਿਆ ਕਰੋ, ਇੰਨਾ ਕੁ ਟਾਈਮ ਤਾਂ ਹੋਣਾ ਚਾਹੀਦਾ। ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਵੀ ਸਾਡੇ ਭਰਾ ਇੰਨਾ ਸਫ਼ਰ ਕਰਕੇ ਤੇ ਆ ਸਾਡੀ ਆ ਕੇ ਮਹਿਫਲ ਸਜਾਈ, ਸਾਡਾ ਕਹਿ ਲਓ ਵੀ ਸੁਣੀ ਵੀ ਸੁਣਾਈ ਵੀ, ਰਲ ਕੇ ਬੈਠੇ ਆ। ਇਹ ਸਭ ਤੋਂ ਵੱਡੀ ਨਿਅਮਤ ਆ। ਇਹ ਪੈਸੇ ਨਾਲ ਨਹੀਂ ਹੁੰਦਾ, ਇਹ ਪੈਸੇ ਨਾਲ ਨਹੀਂ ਹੁੰਦਾ। ਹੁਣ ਆ ਭਾਜੀ ਲਾਹੌਰ ਤੋਂ ਬੈਠੇ ਆ ਕੇ, ਤੇ ਫਿਰ ਜਿੱਦਾਂ ਮਾਧੂ ਲਾਲ ਦਾ ਨਾਂ ਇਕੱਠਾ ਆਂਦਾ ਨਾ, ਪਤਾ ਨਹੀਂ ਲੱਗਦਾ ਵੀ ਇੱਕ ਇੱਕ ਦੋ ਆ, ਇਦਾਂ ਹੀ ਦਸੂਹਾ ਮਿਆਣੀ ਦਾ ਵੀ ਨਾਂ ਇਕੱਠਾ ਆਂਦਾ। ਜਦੋਂ ਬੰਦੇ ਲੈਂਦੇ ਨਾ ਦਸੂਹਾ ਮਿਆਣੀ ਕਹਿੰਦੇ। ਭਾਜੀ ਹੁਣੀ ਸਾਡੇ ਕੋ ਆਏ ਆ ਬੰਡਾਲਾ 251 ਬੰਡਾਲਾ ਮਿਆਣੀ ਦੇ ਨਾਲ। ਅੱਛਾ, ਮਿਆਣੀ ਦੇ ਨਾਲ ਆ, ਮੈਂ ਕਮਰੇ ਦਸੂਹਾ ਮਿਆਣੀ ਤੋਂ ਆਏ। ਮੈਂ ਦਸੂਹਾ ਮਿਆਣੀ ਦੇ ਨਾਲ ਪਿੰਡ ਆ ਬੰਡਾਲਾ, 251 ਬੰਡਾਲਾ। 251 ਬੰਡਾਲਾ। ਉੱਥੋਂ ਸਾਡੇ ਭਰਾ ਆਏ ਆ ਤੇ ਮੇਰੇ ਵਾਸਤੇ ਬੜਾ ਕੀਮਤੀ ਤੋਹਫਾ ਲੈ ਕੇ ਆਏ ਜੀ। ਟੋਪੀ ਆ ਜੀ, ਇਹ ਭਲਾ ਕਿਹੜੇ ਇਲਾਕੇ ਦੀ ਹੈ ਜੀ? ਇਹ ਚਤਰਾਲ ਦੇ ਜੀ। ਤੁਹਾਡਾ ਵਿਆਹ ਹੋਇਆ ਉੱਥੇ? ਨਹੀਂ ਜੀ, ਤੋਂ ਮੰਗਵਾਈ ਹੈ ਜੀ। ਅੱਛਾ, ਉੱਥੋਂ ਮੰਗਵਾਈ। ਆ ਤੁਸੀਂ ਇਹ ਹਾਲ ਲਾ ਇਹ ਬਾਜ ਬੰਦਿਆਂ ਦਾ ਉਧਰ ਵਿਆਹ ਹੁੰਦਾ ਨਾ, ਫਿਰ ਉਹ ਟੋਪੀਆਂ ਆ ਜਾਂਦੀਆਂ ਨੇ। ਇਹ ਜੀ ਤੁਹਾਡਾ ਨਾਮ ਕੀ ਪੂਰਾ? ਆਰਫ ਗਫੂਰੀ। ਆਰਫ ਗਫੂਰੀ ਸਾਹਿਬ ਜੀ, ਬੜਾ ਸੋਹਣਾ ਕਲਾਮ ਪੜ੍ਹਦੇ ਆ ਜੀ। ਅਸੀਂ ਇਹਨਾਂ ਦੀ ਆਵਾਜ਼ ਵੀ ਤੁਹਾਡੇ ਤੱਕ ਪਹੁੰਚਾਉਂਦੇ ਆ। ਤੇ ਆ ਟੋਪੀ ਤੋਹਫਾ ਲੈ ਕੇ ਆ ਜੀ ਚਤਰਾਲ ਦੀ, ਸਾਡੇ ਪਾਕਿਸਤਾਨ ਦਾ ਬੜਾ ਸੋਹਣਾ ਇਲਾਕਾ, ਖੂਬਸੂਰਤੀ 'ਚ ਦਿਲ ਆ ਸਾਡੇ ਪਾਕਿਸਤਾਨ ਦਾ। ਤੇ ਉਹ ਤੋਹਫਾ ਜੀ, ਇਹਨਾਂ ਦਾ ਤੋਹਫਾ ਸਿਰ ਮੱਥੇ ਤੇ ਹੈ। ਟੋਪੀ ਫਿਰ ਸਿਰ ਤੇ ਹੀ ਜਾਣੀ ਹੈ ਜੀ, ਆਪੇ ਸਿਰ ਮੱਥੇ ਤੇ ਹੋ ਗਿਆ। ਬੈਠੋ ਜੀ। ਲੈ ਲੱਗਦਾ ਕਿ ਨਹੀਂ ਨੁਕਰਾ ਘੋੜਾ? ਵਾਹ ਬਈ ਵਾਹ। ਤੇ ਬਾਕੀ ਭਰਾ ਮੇਰੇ ਬੈਠੇ ਆ ਜੀ, ਬੜੀ ਸੋਹਣੀ ਮਹਿਫਲ ਲੱਗੀ ਆ। ਆਸਫ ਗਫੂਰੀ ਸਾਹਿਬ ਦਾ ਜੀ ਕਲਾਮ ਸੁਣਾਉਂਦੇ ਆ, ਬਾਕੀ ਗੱਲਾਂ ਬਾਅਦ ਚ ਕਰਦੇ ਆ। ਜਿਹੜੀ ਤੁਹਾਨੂੰ ਗੱਲ ਕਰੀ ਸੀ ਨਾ, ਕਿਸੇ ਦਾ ਬੋਲ ਸੁਣੀਏ ਤਾਂ ਪਤਾ ਲੱਗਦਾ ਵੀ ਕਿੱਥੋਂ ਬੋਲਦਾ, ਤੇ ਦੇਖਦੇ ਆ ਵੀ ਆਸਫ ਗਫੂਰੀ ਸਾਹਿਬ ਕਿੱਥੋਂ ਬੋਲਦੇ ਆ ਜੀ। ਬਿਸਮਿਲ੍ਲਾ ਜੀ। ਮੀਆਂ ਸਾਹਿਬ ਲਿਖ ਰਿਹਾ ਜੀ ਕਿ ਸਿਖਾਇਓ ਤੇ ਮੱਖਣ ਪਕਾਣਾ, ਸਿੱਖਾਂ ਉੱਤੇ ਮੱਖਣ ਪਕਾਉਣਾ। ਵਾਹ ਵਾਹ। ਇਹ ਡਾਡਾ ਔਖਾ ਕੰਮ ਹੈ, ਬਚੜੇ ਦੇ ਕੇ ਦੀਨ ਬਚਾਣਾ, ਇਹ ਸਖੀ ਹੁਸੈਨ ਦਾ ਕੰਮ ਹੈ। ਤੇ ਨਿੱਕਿਆਂ ਹੁੰਦਿਆਂ ਮਰਨ ਨਾ ਮਾਪਿਓ, ਉਹ ਛੱਡ ਨਾ ਜਾਵਣ ਮਾਵਾਂ, ਰਾਂਝੇ ਦੇ ਨਾਲ ਸਕਿਆਂ ਕੀਤੀ ਤੇ ਯੂਸਫ ਨਾਲ ਪਰਾਂ। ਵਾਹ 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 ਵਾਹ। ਰਾਂਝੇ ਦੇ ਨਾਲ ਸਕਿਆਂ ਕੀਤੀ ਉਹ ਯੂਸਫ ਨਾਲ ਪਰਾਂ। ਵਾਹ ਵਾਹ ਵਾਹ। ਵਾਹ ਗਫੂਰੀ ਸਾਹਿਬ। ਤੇ ਜਾਂ ਉਮਰ ਵਧੇਰੀ ਹੋਵੇ ਤੇ ਮਾਲਕ ਬਣਦਾ ਕਰਦਾ, ਨੌਂ ਰਲ ਮਿਲ ਕਰਨ ਸਲਾਮ, ਤੇ ਬੁੱਢਾ ਕਿਉਂ ਨਹੀਂ ਮਰਦਾ, ਨੌਂ ਰਲ ਮਿਲ ਕਰਨ ਸਲਾਮ, ਤੇ ਬੁੱਢਾ ਕਿਉਂ ਨਹੀਂ ਮਰਦਾ। ਤੇ ਜ਼ਾਤਾਂ ਦਾ ਨਾ
ਮਾਣ ਕਰੀ ਤੂੰ ਕੱਢ ਦੇ ਦਿਲੋਂ ਭੁਲੇਖੇ ਓਏ ਬੁੱਲੇ ਵਰਗੇ ਕਰ ਕੰਜਰਾਂ ਦੇ ਸੌਦੇ ਢੋਂਦੇ ਵੇਖੇ ਬੁੱਲੇ ਵਰਗੇ ਕਰ ਕੰਜਰਾਂ ਦੇ ਤੇ ਸੌਦੇ ਢੋਂਦੇ ਵੇਖੇ ਨਾਰੋ ਚੱਲੀਏ ਕਰਮਾ ਸੜੀਏ ਤੇ ਕਰ ਕੁਝ ਅਕਲ ਸ਼ੁਦੈਣ ਤੇ ਬੇਪਰਵਾਹ ਨਾਲ ਅੱਖੀਆਂ ਲਾ ਕੇ ਓਏ ਦੁੱਖ ਤਾਂ ਪੈਂਦੇ ਸੈਣ। ਵਾਹ 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 ਵਾਹ। ਹੁਣ ਜੀ ਤੁਹਾਨੂੰ ਸੁਣਾਉਂਦੇ ਮੀਆਂ ਸਾਹਿਬ ਦੀ ਦੂਸਰੀ ਤਰਨਮ ਜੀ ਖਤਮ ਨਬੂਵਤ ਮੀਆਂ ਸਾਹਿਬ ਨੇ ਲਿਖਿਆ ਜੀ। ਆਰਫੇ ਖੜੀ ਨੇ ਬਹੁਤ ਪਿਆਰਾ ਲਿਖਿਆ ਜੀ, ਬੜੇ ਸ਼ਾਇਰਾਂ ਨੇ ਲਿਖਿਆ, ਜੋ ਮੀਆਂ ਸਾਹਿਬ ਨੇ ਲਿਖਿਆ ਕੋਈ ਨਹੀਂ ਲਿਖ ਸਕਿਆ ਜੀ। ਇਹ ਤਰਨਮ ਹੁਣ ਦੂਸਰੀ ਚੱਲ ਹਾਂ ਜੀ ਇਨਸ਼ਾਅੱਲਾ ਇਹ ਦੂਸਰੀ ਤਰਨਮ। ਇਹ ਗਫੂਰੀ ਸਾਹਿਬ ਨੂੰ ਜੀ ਰੱਬ ਦੀ ਦੇਣ ਆ ਵੀ ਦੋ ਤਰ੍ਹਾਂ ਕਲਾਮ ਪੜ੍ਹ ਲੈਂਦੇ ਆ। ਇੱਕ ਤਰ੍ਹਾਂ ਤੁਸੀਂ ਸੁਣ ਲਿਆ, ਹਾਂ ਜੀ ਹੁਣ ਦੂਜੀ ਤਰ੍ਹਾਂ। ਹਾਂ ਜੀ ਵਾਹ ਵਾਹ ਵਾਹ। ਆਰਫੇ ਖੜੀ ਲਿਖਦਾ ਜੀ ਖਤਮ ਨਬੂਵਤ ਹੈ ਜੀ ਜੀ। ਬਿਸਮਿਲ੍ਲਾ। ਨਾਲ ਇਸ਼ਾਰੇ ਟੋਟੇ ਕੀਤਾ ਜਿਸਨੇ ਚੰਨ ਅਸਮਾਨੀ, ਜਿਸਨੇ ਚੰਨ ਅਸਮਾਨੀ ਪੱਥਰਾਂ ਤਾਈਂ ਜਿਸ ਪੜਾਇਆ ਕਲਮਾ ਜ਼ਿਕਰ ਜ਼ਬਾਨ, ਪੱਥਰਾਂ ਤਾਈਂ ਜਿਸ ਪੜਾਇਆ ਕਲਮਾ ਜ਼ਿਕਰ ਜ਼ਬਾਨ। ਨਾ ਅਰਸ਼ ਕੁਰਸੀ ਨਾ ਲੋਹ ਕਲਮ ਸੀ, ਨਾ ਸੀ ਚੰਨ ਸਿਤਾਰੇ, ਨਾ ਸੀ ਚੰਨ ਸਿਤਾਰੇ ਤਾਂ ਵੀ ਨੂਰ ਮੁਹੰਮਦ ਵਾਲਾ ਦੇਂਦਾ ਸੀ ਲਸ਼ਕਾਰ। ਤੇ ਫੂਕਾ ਮਾਰ ਬਜਾਵਣ ਨਜਦੀ ਨੂਰ ਮੁਹੰਮਦ ਵਾਲਾ, ਨੂਰ ਮੁਹੰਮਦ ਕਦੇ ਨਾ ਬੁਝਸਾਂ ਰੱਬ ਜਿਸ ਦਾ ਰਖਵਾਲਾ। ਤੇ 3 ਮਹੀਨੇ ਰਜ ਹੋਇਆ ਵੇਖ ਯੂਸਫ ਕਿਨਾਨੀ, ਜਿਨਾ ਮੁਹੰਮਦ ਅਰਬੀ ਤੱਕਿਆ ਰਜ ਗਏ ਦੋਵੇਂ ਜਹਾਨ। ਬਸ ਕਰ ਮੀਆਂ ਮੁਹੰਮਦ ਬਖਸ਼ਾ ਮੋੜ ਕਲਮ ਦਾ ਘੋੜਾ, ਸਾਰੀ ਜ਼ਿੰਦਗੀ ਦੁੱਖ ਨਹੀਂ ਮੁਕਣੇ ਬਰਕਾ ਰਹਿ ਗਿਆ ਥੋੜਾ। ਆਖਰੀ ਸ਼ੇਰ ਜੀ ਮੀਆਂ ਸਾਹਿਬ ਲਿਖਦੇ ਆ ਜੀ। ਜੀ ਜੀ। ਤੇ ਬਸ ਕਰ ਮੀਆਂ ਮੁਹੰਮਦ ਬਖਸ਼ਾ ਲੰਬੀ ਛੋੜ ਕਹਾਣੀ, ਲੰਬੀ ਛੋੜ ਕਹਾਣੀ ਟੁਰ ਗਏ ਨਬੀ ਮੁਹੰਮਦ ਵਰਗੇ ਮਨ ਤਕਦੀਰ ਰਬਾਨੀ, ਟੁਰ ਗਏ ਨਬੀ ਮੁਹੰਮਦ ਵਰਗੇ ਮਨ ਤਕਦੀਰ ਰਬਾਨੀ। ਵਾਹ 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 ਵਾਹ, ਕੀ ਬਾਤ ਹੈ। ਗਫੂਰੀ ਸਾਹਿਬ ਰੱਬ ਦੀ ਜ਼ਾਤ ਤੁਹਾਨੂੰ ਤਰੱਕੀ ਦੇਵੇ, ਕਾਮਯਾਬ ਕਰੇ ਜੀ। ਅੱਛਾ ਜਿਹੜਾ ਤੁਹਾਡਾ ਪਿੰਡ ਹੈ ਜੀ, ਹਾਂਜੀ ਇਹਦਾ ਨਾਮ ਬਡਾਣਾ ਕਿਉਂ ਜੀ? ਬੰਡਾਲਾ ਜੀ 251 ਰੇਬੇ ਬੰਡਾਲਾ। ਬੰਡਾਲਾ ਹਾਂਜੀ ਇਹ ਪਿੱਛੋਂ ਰੱਖੀ ਜਾਣਾ? ਸ਼ੁਰੂ ਤੋਂ ਹੀ ਹੈ ਜੀ ਇਸ ਤਰ੍ਹਾਂ ਜੀ। ਸਿੱਖਾਂ ਦੇ ਨਾਂ ਤੇ ਰੱਖਿਆ ਗਿਆ ਜੀ। ਅੱਛਾ ਤੁਸੀਂ ਵੀ ਉੱਥੋਂ ਦੇ? ਆ ਦਿਓ ਜੀ ਸਪੀਕਰ, ਇਹਨਾਂ ਨੂੰ ਪਤਾ ਹੋਵੇ ਸ਼ਾਇਦ। ਮੈਨੂੰ ਏਡੀ ਮਾਲੂਮਾਤ ਨਹੀਂ, ਇੰਨਾ ਹੀ ਪਤਾ ਜੀ ਕਿ ਸਿੱਖਾਂ ਦੇ ਨਾਮ ਤੇ। ਫਿਰ ਪੰਗਾ ਕਿਉਂ ਲਿਆ ਜੀ? ਯਾ ਕੈਮਰਾ ਮੁੜਦਾ ਨਾ ਬੰਦੇ ਮੁੱਕਰ ਜਾਂਦੇ, ਗੱਲ ਤੋਂ ਮੁੱਕਰ ਜਾਂਦੇ। ਹੋਰ ਕਿਹੜਾ ਬਟਾਣੇ ਦਾ ਬੈਠਾ ਇੱਥੇ? ਉਹ ਬੈਠਾ ਜੀ ਮੁੱਛਾਂ ਵਾਲਾ। ਆ ਮੁੱਛਾਂ ਵਾਲਾ ਇਦਾਂ ਦੇ ਆ, ਸ਼ਾਇਦ ਮੁੱਛਾਂ ਦੀ ਲੱਜ ਰੱਖ ਲੈ। ਆ ਫੜੀ। ਏਡਾ ਭਾਰ ਨਾ ਪਾਓ, ਪਤਾ ਉਹਨਾਂ ਨੂੰ ਵੀ ਅੱਛਾ ਇਹ ਨਾਂ ਜਿਵੇਂ ਪਿੱਛੇ ਹਿੰਦੁਸਤਾਨ ਚ ਨਾਂ ਸੀਗੇ ਜੀ, ਵੀ ਪੰਜਾਬ ਚੜ੍ਹਦੇ ਪੰਜਾਬ ਚ ਨਾਂ ਸੀ, ਉਹੀ ਨਾਂ ਆ ਕੇ ਇੱਥੇ ਰਖੀਜੇ ਆ। ਖਾਸੇ ਪਿੰਡ ਆ ਜਿਵੇਂ ਜਲੰਧਰ ਪਿੰਡ ਆ ਜੀ, ਮੱਗਰ ਸਿੰਘ ਆ, ਆਲਾ ਸਿੰਘ ਆ, ਅਲੱਗ-ਅਲੱਗ। ਫਿਰ ਇਹ ਉਹੀ ਨਾਂ ਇੱਥੇ ਤੁਰ ਕੇ ਆਇਆ? ਹਾਂਜੀ ਉਹੀ ਆਇਆ ਜੀ। ਉਹ ਬਡਾੜੇ ਦੇ ਬੰਦੇ ਆਏ ਇੱਥੇ ਆ ਕੇ ਬੈਠੇ? ਨਹੀਂ ਬਡਾਲੇ ਦੇ ਨਹੀਂ ਜੀ, ਅਸੀਂ ਹੈਗੇ ਆ ਜੀ, ਸਾਡਾ ਪਿੰਡ ਹੈਗਾ ਜੀ ਮਿੱਠਿਆਲ। ਬਡਾਲੇ ਦੇ ਬੰਦੇ ਇੱਥੇ ਆ ਕੇ ਨਹੀਂ ਬੈਠੇ? ਨਹੀਂ 252 ਕੰਗਾਂ 'ਚ ਬੈਠੇ ਆ। ਤੇ ਫਿਰ ਇਹਦਾ ਨਾਮ ਬਡਾਲਾ ਕਿਉਂ ਰੱਖਿਆ? ਬਸ ਸਾਡੀ ਧੱਕੇਸ਼ਾਹੀ ਸੀ। ਹਾਂ ਧੱਕੇਸ਼ਾਹੀ ਕਰ, ਧੱਕਾ ਚੱਲ ਗਿਆ ਇਹਨਾਂ ਦਾ। ਧੱਕਾ ਚੱਲ ਗਿਆ। ਹਾਂ ਮੈਂ ਕਹਿੰਦਾ ਇਹਨਾਂ ਨੂੰ ਪੂਰਾ ਪਤਾ ਨਹੀਂ, ਬਡਾਲੇ ਦੇ ਘਰ ਬੈਠੇ ਆ ਉੱਥੇ, ਤਾਂ ਹੀ ਨਾਂ ਰੱਖੀ ਜਾ ਨਾ ਜੀ। ਹਾਂ ਹਾਂ ਉੱਥੇ ਬਡਾਲਾ ਪਿੰਡ ਹੈ। ਪਿੰਡਾਂ ਤੋਂ ਪਿੰਡ। ਪਿੰਡਾਂ ਤੋਂ ਪਿੰਡ। ਤੁਹਾਡਾ ਕੀ ਨਾਮ ਹੈ ਜੀ? ਮੁਹੰਮਦ ਇਜ਼ਹਾਰ। ਇਜ਼ਹਾਰ ਸਾਹਿਬ ਬੜੀ ਮਿਹਰਬਾਨੀ, ਤੁਸੀਂ ਇੰਨਾ ਪੈਂਡਾ ਕਰਕੇ ਆਏ। ਅੱਛਾ ਦੱਸੋ ਜੀ ਕਿ ਬਡਾਲੇ ਦੇ ਬੈਠੇ ਆ ਘਰ? ਹਾਂਜੀ ਹਾਂ ਬਡਾਲੇ ਦੇ ਬੈਠੇ ਆ ਵੀ। ਇਹ ਨਾ ਜੀ ਆਪਣਾ ਸਿੱਖਾਂ ਦੇ ਨਾਮ ਤੋਂ ਸੀਗਾ, ਮਸ਼ਹੂਰ ਸਿੱਖ ਸੀਗਾ, ਬਹੁਤ ਮਸ਼ਹੂਰ ਸੀਗਾ, ਉਹਦੇ ਨਾਮ ਤੋਂ ਇਹ ਨਾਮ ਬਡਾਲਾ ਰੱਖਿਆ ਗਿਆ ਸੀ। ਹਾਂ
ਤੁਹਾਡੇ ਲਾਗੇ ਲਾਗੇ ਪਿੰਡ ਕਿਹੜੇ ਆ? ਸਾਡੇ ਨਾਲ ਲੱਗੇ ਹੈਗਾ ਜੀ ਆਪਣਾ 251 ਕੰਗਾ ਖੁਰਦਾ। ਕੰਗਾ ਹਾਂਜੀ ਉਹ 52 ਹਾਂਜੀ 252 ਵਾ ਕੰਗਾ। ਕੰਗਾ ਹਾਂਜੀ ਉਹ ਭਾਈ ਹੁਣਾਂ ਦਾ ਪਿੰਡ ਆ। ਜਵੇਦ ਦਾ ਪਿਛਲਾ ਹਾਂਜੀ ਪਿੰਡ ਤੇ 247 ਮਿਆਣੀ ਆ। ਹਾਂ ਤੇ ਦਸੂਆ ਵਾ 242। ਅੱਛਾ ਇਹ ਸਾਰੇ ਪਿੰਡ ਸਾਡੇ ਲਾਗੇ ਲਾਗੇ ਸਾਰੇ। ਇਹ ਸਾਰੇ ਪਿੰਡ ਮਹਾਜਰਾਂ ਦੇ ਆ। ਹਾਂਜੀ ਦਸੂਆ ਮਿਆਣੀ ਉੱਥੇ ਵੀ ਅੱਜ ਹਾਂਜੀ ਉਹੀ ਨਾਮ ਇੱਥੇ ਆ ਕੇ ਉਹੀ ਬਡਾਲਾ। ਹੋਰ ਲਾਗੇ ਕਿਹੜਾ ਪਿੰਡ ਆ? ਹੋਰ ਲਾਗੇ ਹੈਗਾ ਜੀ ਆਪਣਾ ਇਧਰ ਆ ਜਾਂਦਾ ਆਵਾਸਪੁਰ ਆ ਜਾਂਦਾ ਸਟੇਸ਼ਨ। ਪਹਿਲੇ ਹੁੰਦਾ ਸੀ ਰੇਲਵੇ ਸਟੇਸ਼ਨ। ਸਟੇਸ਼ਨ ਹੀ ਹੁੰਦੀ ਸੀ। ਹਾਂਜੀ ਉਹ ਹੁਣ ਖਤਮ ਹੋ ਗਿਆ ਹੋਇਆ। ਹਾਂ ਠੀਕ ਹੈ। ਨਾਲ ਫਿਰ ਬਾਹਰ ਦੇ ਕਾ ਕੋਠੀਆਂ ਹੋਰ ਮੁxtਲਿਫ ਪਿੰਡ ਆ। ਬਈ ਆਜ਼ਮ ਤੁਸੀਂ ਵੀ ਉਧਰੋਂ ਆਏ ਆ? ਨਹੀਂ ਜੀ ਅਸੀਂ ਤੇ ਇੰਡੀਆ ਚੋਂ ਜਲੰਧਰ ਚੋਂ। ਸਾਡਾ ਪਿੰਡ ਮੈਂ ਉਧਰ ਦਾ ਹੀ ਪੁੱਛਿਆ। ਹੋਰ ਹਾਂਜੀ ਪਿੰਡ ਪਟਨੂਰਾ ਪਿੱਛੇ। ਆ ਫੜਿਓ ਜੀ। ਕਿਹੜਾ ਪਿੰਡ ਹੈ ਜੀ ਪਿੱਛੇ? ਸਾਡਾ ਪਿੰਡ ਪਟਨੂਰਾ ਤਹਿਸੀਲ ਹੈ ਵਾ ਚੱਕ ਦੋਗਰੀ ਰਾਜਪੂਤਾਂ ਦੇ ਜਿਹੜੇ ਉੱਥੇ ਇੱਕ ਪਿੰਡ ਸੀ। ਡੁਗਰੀ ਦੋਗਰੀ ਰਾਜਪੂਤਾਂ ਹਾਂਜੀ। ਲੇਕਿਨ ਜਿਹੜਾ ਸਾਡਾ ਜ਼ਿਲ੍ਹਾ ਜਲੰਧਰ ਆ ਤੇ ਪਿੰਡ ਪਟਨੂਰਾ ਵਾ। ਹਾਂਜੀ ਤਹਿਸੀਲ ਸਾਡੀ ਭਲੱਥਾਂ ਵਾ ਪਿੱਛੇ। ਭਲੱਥਾਂ ਜੀ ਤੇ ਉੱਥੋਂ ਗੁੱਜਰ ਬਰਾਦਰੀ ਉੱਠ ਕੇ ਉੱਥੋਂ ਜੀ ਸਾਡੇ ਪਟਨੂਰੇ ਦੇ ਜਿੰਨੇ ਲੋਕ ਉੱਠ ਕੇ ਆਏ ਆ ਉਹ ਮੋਸਟਲੀ ਬੈਠੇ ਆ ਚੱਕੀਆਂ ਵਾਲੇ 541 ਦੇ ਵਿੱਚ। ਨਹੀਂ ਉਹਦੇ ਚ ਜ਼ਿਆਦਾ ਗੁੱਜਰ ਵੀ ਆ ਅਰਾਈ ਵੀ ਆ। ਅੱਛਾ ਰਾਈ ਵੀ ਹੈ। ਬਾਕੀ ਕੋਈ ਜੱਟਾਂ ਦੇ ਘਰ ਆ ਉਹ ਹੈ ਵਾ ਜੀ ਗੋਜਰੇ ਕੋ ਪਿੰਡ 94 ਉੱਥੇ ਬੈਠੇ ਆ ਜੱਟਾਂ ਦੇ ਘਰ। ਲੇਕਿਨ ਗੁੱਜਰ ਔਰ ਅਰਾਈ ਇੱਥੇ ਬੈਠੇ ਜ਼ਿਆਦਾ। ਅੱਛਾ ਤੁਹਾਡੇ ਪਿੰਡ ਵੀ ਸਰਦਾਰ ਇੱਕ ਵਾਰੀ ਆਏ ਸੀ ਕਹਿੰਦੇ ਚੱਕੀਆਂ ਵਾਲੇ ਸਾਡਾ ਪਿੰਡ ਸੀ ਹੈ? ਸਾਡਾ ਪਿੰਡ ਜੀ ਚੱਕੀਆਂ ਵਾਲਾ ਜਿਹੜਾ ਹੈ ਵਾ ਇੱਥੋਂ ਸਿੱਖਾਂ ਦਾ ਜਿਹੜਾ ਨਾ ਮਤਲਬ ਸਾਰੇ ਸਿੱਖਾਂ ਦਾ ਪਿੰਡ ਸੀਗਾ ਚੱਕੀਆਂ ਵਾਲਾ। ਜਿੱਥੇ ਸਾਡੇ ਬਜ਼ੁਰਗ ਆਣ ਕੇ ਦਾਦਾ ਜੀ ਬੈਠੇ ਸੀਗੇ ਉਹ ਇਹਨਾਂ ਦਾ ਸਿੱਖਾਂ ਦਾ ਜਿਹੜਾ ਨਾ ਗੁਰਦੁਆਰਾ। ਹਾਂ ਸਮਝੋ ਗੁਰਦੁਆਰੇ ਦੀ ਜਗ੍ਹਾ ਸੀਗੀ। ਅੱਛਾ ਗੁਰਦੁਆਰੇ ਦੀ। ਹਾਂਜੀ ਗੁਰਦੁਆਰੇ ਦੀ ਜਗ੍ਹਾ 'ਚ ਬੈਠੇ ਸੀ। ਬਸ ਦੇਖ ਲਓ ਜੀ ਐਵੇਂ ਪੁਰਾਣੀ ਯਾਦ ਤਾਜ਼ਾ ਕਰੀਦੀ ਹੈ ਜੀ ਕਦੀ ਕਦੀ। ਅਸੀਂ ਪੁੱਛ ਲਈਦਾ ਵੀ ਪਿੱਛੋਂ ਕਿੱਥੋਂ ਆਏ ਸੀ। ਅੱਛਾ ਤਾਰਕ ਸਲੀਮ ਸਾਹਿਬ ਆਏ ਜੀ ਲਾਹੌਰ ਤੋਂ। ਤਾਰਕ ਸਿੰਘ ਸਾਹਿਬ ਇੱਕ ਤਾਂ ਤੁਹਾਡੀ ਮਿਹਰਬਾਨੀ ਤੁਸੀਂ ਇੰਨਾ ਸਫ਼ਰ ਕਰਕੇ ਆਏ ਜੀ। ਤੇ ਜਿਹੜੀ ਆ ਮਹਿਫਲ ਲੱਗੀ ਆ ਜਿੱਦਾਂ ਆ ਕਲਾਮ ਸੁਣਿਆ ਜੀ ਤੇ ਕੋਈ ਸਵਾਦ ਆਇਆ ਤੁਹਾਨੂੰ ਜੀ? ਮੈਂ ਕਹਿੰਦਾ ਜੀ ਦੇਖੋ ਮੈਂ ਆਖਰੀ ਵਾਰੀ ਵੀ ਆਇਆ ਸੀ, ਮੁਲਾਕਾਤ ਨਹੀਂ ਹੋ ਸਕੀ ਤੇ ਮੈਂ ਤੁਹਾਡਾ ਸਿਰਫ ਸ਼ੁਕਰੀਆ ਅਦਾ ਇਸੇ ਗੱਲ ਦਾ ਹੀ ਕਰਨਾ ਸੀ। ਇਹ ਜਿਹੜੀ ਮਹਿਫਲ ਹੈ ਨਾ ਜੀ ਤੁਸੀਂ ਥੋੜੀ ਦੇਰ ਪਹਿਲੇ ਵੀ ਗੁਫ਼ਤਗੂ 'ਚ ਦੱਸਿਆ ਹੈ ਕਿ ਇਹ ਸਾਰਾ ਜਿਹੜਾ ਨਾ ਮਾਮਲਾ ਹੁਣ ਇਹ ਕੱਜਿਆ ਗਿਆ ਹਾਏ। ਤੇ ਇਹ ਬੜੇ ਅੱਛੇ ਲੋਕ ਨੇ। ਤੁਸੀਂ ਉਹ ਜਾਂ ਤੁਹਾਡੇ ਨਾਲ ਦੇ ਹੋਰ ਜਿਹੜੇ ਪਿੰਡਾਂ ਦੇ ਵਿੱਚ ਉੱਠ ਕੇ ਆਪਣੀ ਸਕਿੱਲ ਲੈ ਕੇ ਨਿਕਲੇ ਨੇ ਤੋਂ ਦੱਸ ਰਹੇ ਨੇ ਲੋਕਾਂ ਨੂੰ ਕਿ ਇਹ ਜਿਹੜੀ ਰਹਿਤਲ ਹੈ ਨਾ ਇਹ ਅਸਲ ਜ਼ਿੰਦਗੀ ਹੈ। ਇਹ ਅਸਲ ਜ਼ਿੰਦਗੀ ਇਹ ਸੜਕਾਂ ਤੇ ਫਿਰਨਾ ਇਹ ਕੰਮਾਂ ਕਾਰਾਂ ਤੇ ਜਾਣਾ ਇਹ ਜ਼ਿੰਦਗੀ ਦਾ ਇੱਕ ਹਿੱਸਾ ਹੈ। ਅਸੀਂ ਉਹ ਜਿਹੜਾ ਜ਼ਿੰਦਗੀ ਦਾ ਇੱਕ ਹਿੱਸਾ ਉਹਨੂੰ ਸਾਰੀ ਜ਼ਿੰਦਗੀ ਸਮਝ ਲਿਆ। ਤੇ ਰੌਲਾ ਤੇ ਕੋਈ ਨਹੀਂ, ਹਰ ਬੰਦਾ ਟਾਈਮ ਕੱਢ ਸਕਦਾ। ਅੱਜ ਅਸਾਂ ਵੀ ਕੱਢਿਆ ਨਾ, ਭਾਈ ਸਾਹਿਬ ਨੇ ਵੀ ਕੱਢਿਆ, ਭਾਈਜਨ ਵੀ ਆਏ ਨੇ, ਇਹ ਵੀ ਦੋਸਤ ਆਏ ਨੇ। ਤੇ ਜੇ ਇਹੋ ਹੀ ਟਾਈਮ ਕੱਢ ਕੇ ਚਲੋ ਇੱਥੇ ਨਹੀਂ ਆਣਾ ਤੇ ਆਪਣਿਆਂ ਦੇ ਨਾਲ ਤੇ ਬਵੋ ਨਾ ਜਾ ਕੇ, ਜਿਨ੍ਹਾਂ ਨੇ ਸ਼ੁਰੂ 'ਚ ਗੱਲ ਕੀਤੀ। ਵਾਹ 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 ਵਾਹ। ਆਪਣੇ ਸਿਆਣਿਆਂ ਦੇ ਨਾਲ ਬਵੋ, ਆਪਣੇ ਵੱਡਿਆਂ ਦੇ ਨਾਲ ਬਵੋ, ਕਦੀ ਮਾਸੀ ਕੋਲ, ਕਦੀ ਮਾਮੇ ਕੋਲ, ਕਦੀ ਫੁੱਫੀ ਕੋਲ। ਫੇਰ ਤੇ ਬਣਦੀ ਜ਼ਿੰਦਗੀ। ਗੱਲ ਸਮਝੋ। ਤੇ ਜੇ ਆਪਾਂ ਆਪਣੇ ਧਿਆਨ ਹੀ ਲੱਗੇ ਰਹਿਣਾ ਕਿ ਅੱਛਾ ਯਾਰ ਚਲੋ ਮੇਰਾ ਭਾਈ ਚਲਾ ਜਾਏਗਾ ਜਾਂ ਮੇਰੀ ਅੰਮੀ ਚਲੀ ਜਾਏਗੀ ਜਾਂ ਮੇਰਾ ਤਾਇਆ ਚਲਾ ਜਾਏਗਾ, ਉਹ ਆਏਗਾ, ਫਿਰ ਉਹ ਮਾਮਲਾ ਜ਼ਿੰਦਗੀ ਦਾ ਗੁਜ਼ਰਦਾ ਨਹੀਂ। ਤੇ ਜਿਵੇਂ ਤੁਸੀਂ ਮਹਿਫਲ ਸਜਾਈਏ ਇਹ ਤੇ ਦੇਖੋ ਇੱਕ ਤੇ ਨਸੀਬ ਦੀ ਬਾਤ ਹੈ ਕਿ ਅੱਲਾਹ ਪਾਕ ਨੇ ਜਿਹਨੂੰ ਇੱਜ਼ਤ ਦੇਣੀ ਹੈ, ਲੇਕਿਨ ਉਹ ਇੱਜ਼ਤ ਲੈਣ ਵਾਸਤੇ ਬੰਦੇ ਨੂੰ ਪੈਰ ਪੁੱਟਣਾ ਪੈਣਾ ਹੈ। ਤੁਸੀਂ ਪੈਰ ਪੁੱਟਿਆ, ਵਾਹ ਵਾਹ, ਪੈਰ ਪੁੱਟ ਕੇ ਤੁਸੀਂ ਇੱਥੋਂ ਤੱਕ ਆਏ ਹੋ ਕਿ ਸਾਡੇ ਵਰਗੇ ਜਿੰਨੇ ਵੀ ਤੁਹਾਡੀ ਚਾਹਤ ਵਾਲੇ ਲੋਕ ਨੇ ਉਹ ਤੁਹਾਡੇ ਕੋਲ ਹਾਜ਼ਰ ਹੋਣਾ ਸ਼ੁਰੂ ਹੋਏ। ਤੁਹਾਡੀ ਮਿਹਰਬਾਨੀ ਹੈ, ਤੁਸੀਂ ਆਪਦੇ ਘਰ ਬੈਠੇ ਆ। ਜਜ਼ਾਕ ਅੱਲਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਵਰਨਾ ਜੇ ਬੰਦਾ ਮਿਹਨਤ ਨਾ ਕਰੇ ਕਿਸੇ ਵੀ ਕੰਮ ਲਈ ਤੇ ਰੱਬ ਵੀ ਥੱਲੇ ਆ ਕੇ ਆਵਾਜ਼ ਕੋਈ ਨਹੀਂ ਸੁਣਦਾ। ਉਹਨੂੰ ਹੋਰ ਕੰਮ ਬਥੇਰੇ ਨੇ। ਕਿ ਮੈਂ ਸਮਝਿਆ ਕਿ ਮੈਂ ਘਰ ਬੈਠੇ ਜਿਹੜਾ ਨਾ ਕਹਾਂ ਕਿ ਅੱਲਾ ਮੀਆਂ ਮੇਰਾ ਕੋਈ ਮਾਮਲਾ ਬਣਾ ਦੇਗਾ, ਕੋਈ ਇੱਜ਼ਤ ਵਾਲਾ ਮਾਮਲਾ ਕਰ ਦੇਗਾ ਜਾਂ ਰਿਜ਼ਕ ਵਾਲਾ ਕਰ ਦੇਗਾ, ਤੇ ਉਹ ਕੋਈ ਨਹੀਂ ਹੋਣਾ। ਇੱਜ਼ਤ ਵੀ ਇੰਝ ਹੀ ਲੱਭਣੀ ਹੈ, ਮਿਹਨਤ ਕਰਨੀ ਪੈਣੀ ਹੈ। ਵਾਹ ਵਾਹ ਵਾਹ। ਤੇ ਰਿਜ਼ਕ ਵੀ ਇੰਝ ਹੀ ਲੱਭਣਾ ਹੈ, ਮਿਹਨਤ ਕਰਨੀ ਪੈਣੀ ਹੈ। ਤੁਸੀਂ ਮਿਹਨਤ ਕੀਤੀ, ਮਹਿਫਲ ਸਜਾਈ, ਲੋਕਾਂ ਨੂੰ ਦੱਸਿਆ ਕਿ ਯਾਰ ਜ਼ਿੰਦਗੀ ਦਾ ਅਸਲ ਰੂਪ ਹੈ ਵੇ। ਹੁਣ ਤੁਸੀਂ ਵੇਖੋ ਕਿ ਪੂਰੀ ਦੁਨੀਆ ਦੇ ਅੰਦਰ ਹਰ ਬੰਦਾ ਮੁੜ ਕੇ ਵਾਪਸ ਨੇਚਰ ਵੱਲ ਜਾਂਦਾ ਹੈ ਪਿਆ। ਮੁੜ ਕੇ ਤੇ ਤੁਸੀਂ ਤੇ ਉਹ ਲੋਕ ਹੋ ਜਿਹੜੇ ਨੇਚਰ ਤੋਂ ਹਟੇ ਕੋਈ ਨਹੀਂ ਆਏ। ਤੁਸੀਂ ਅੱਜ ਵੀ ਉਸ ਮਿੱਟੀ 'ਚ ਬੈਠੇ ਹੋ, ਉਸ ਪਿੰਡ 'ਚ ਬੈਠੇ ਹੋ, ਆਪਣੇ ਘਰ 'ਚ ਬੈਠੇ ਹੋ ਜਿੱਥੋਂ ਸ਼ੁਰੂ ਹੋਏ ਹੋ। ਤੇ ਇੰਨੀ ਦੁਨੀਆ ਜਿਹੜੀ ਹੁਣ ਵਾਪਸ ਫਿਰ ਸਾਰੇ ਇਹੀ ਸਾਇੰਸਦਾਨ ਵੀ ਇਹੀ ਕਹਿੰਦੇ ਨੇ, ਅਕਲ ਵਾਲੇ ਵੀ ਇਹੀ ਕਹਿੰਦੇ ਨੇ, ਦਰਾਂ ਵੀ ਇਹੀ ਆਉਂਦੇ ਨੇ ਕਿ ਵਾਪਸ ਨੇਚਰ ਵੱਲ ਜਾਣਾ ਚਾਹੀਦਾ। ਸਿਹਤ ਵੀ ਤਾਂ ਰਹੇਗੀ, ਇੱਜ਼ਤ ਵੀ ਤਾਂ ਰਹੇਗੀ, ਮਾਮਲਾਤ ਵੀ ਤਾਂ ਰਹਿਣਗੇ, ਤੇ ਰੁੱਖੀ ਸੁੱਖੀ ਵੀ ਖਾ ਕੇ ਬੰਦਾ ਜੀ ਲੇਗਾ। ਬਹੁਤ ਹੀ ਸਵਾਦੀ ਖਾਣ ਨਾਲ ਜ਼ੁਬਾਨ ਦਾ ਹੀ ਤਲਕ ਹੈ, ਥੱਲੇ ਦਾ ਤੇ ਤਲਕ ਹੀ ਕੋਈ ਨਹੀਂ। ਵਾਹ ਵਾਹ ਵਾਹ। ਤੇ ਜੇ ਸਾਦੇ ਮਾਮਲੇ ਨਾਲ ਹੀ ਕਰ ਲਵੇ ਬੰਦਾ ਜ਼ਿੰਦਗੀ ਤੇ ਇੱਧਰ ਬਹੁਤਾ ਟਾਈਮ ਦੇ ਲੇ, ਬਾਹਰ ਜਾ ਕੇ ਬਹੁਤਾ ਟਾਈਮ ਲਾ ਕੇ ਮੁਰਗ ਮੁਸਲਮ ਖਾਣ ਨਾਲੋਂ ਇੱਧਰ
ਜ਼ਿਆਦਾ ਟਾਈਮ ਦੇ ਕੇ ਤੇ ਦਾਲ ਅਚਾਰ ਨਾਲ ਖਾ ਕੇ ਗੁਜ਼ਾਰਾ ਕਰ ਲਓ, ਜ਼ਿੰਦਗੀ ਘੱਟ ਤੇ ਕੋਈ ਨਹੀਂ ਜਾਣੀ। ਨਹੀਂ ਘੱਟ ਨਹੀਂ ਜਾਣੀ। ਵਾਹ 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 ਵਾਹ। ਜ਼ਿੰਦਗੀ ਤੇ ਉਨੀ ਰਹਿਣੀ ਜਿੰਨੀ ਮਾਲਕ ਨੇ ਦਿੱਤੀ ਹੈ। ਵਾਹ ਤੇ ਤੁਹਾਡੀ ਮਿਹਰਬਾਨੀ ਹੈ ਜੀ, ਤੁਸੀਂ ਜੀ ਆਇਆਂ ਨੂੰ ਆਖਿਆ, ਇਹਦੇ ਨਾਲ ਵੱਡੀ ਗੱਲ ਕੋਈ ਨਹੀਂ ਹੁੰਦੀ। ਸਾਡੀ ਇੱਜ਼ਤ ਸ਼ਾਇਦ ਘੱਟ ਹੋਏਗੀ ਜਿੰਨੇ ਲੋਕ ਆਏ ਨੇ, ਉਸ ਬੰਦੇ ਦੀ ਇੱਜ਼ਤ ਬਹੁਤ ਹੀ ਜਿਹਨੇ ਉਹ ਚੇਂਜ ਕੀਤਾ ਹੁੰਦਾ ਹੈ, ਜਿਹਨੇ ਸਾਰਿਆਂ ਨੂੰ ਲਾ ਕੇ ਬਿਠਾਇਆ। ਮੰਜੇ ਮੰਗਾਣੇ ਕੋਈ ਮੰਜੇ ਹੋਰ ਲਿਆਓ ਬਈ, ਵਰਨਾ ਤੇ ਲੋਕਾਂ ਕੋਲ ਟਾਈਮ ਕੋਈ ਨਹੀਂ, ਜਿਵੇਂ ਤੁਸੀਂ ਆਖਿਆ। ਤੇ ਤੁਹਾਡੀ ਮਿਹਰਬਾਨੀ ਅਸਲ ਦੇ ਵਿੱਚ ਇਹ ਜਿਹੜੀ ਤੁਹਾਡੇ ਸਿਰ ਤੇ ਟੋਪੀ ਰੱਖੀ ਗਈ ਹੈ, ਸੋਹਣੀ ਰੱਖੀ ਗਈ ਹੈ, ਜੈਨੂਅਨ ਰੱਖੀ ਗਈ ਹੈ। ਜਿਹੜੇ ਬੰਦੇ ਮਤਲਬ ਕਿਸੇ ਨੂੰ ਆਇਆਂ ਨੂੰ ਵੈਲਕਮ, ਖੁਸ਼ ਆਮਦੀਦ ਆਖਦੇ ਨੇ, ਅਸਲ ਜੋ ਬੰਦੇ ਇੱਜ਼ਤਦਾਰ ਨੇ ਉਹ ਵੱਡੇ ਲੋਕ ਨੇ। ਤੁਹਾਡਾ ਬਹੁਤ ਸ਼ੁਕਰੀਆ ਜੀ, ਜਜ਼ਾਕੱਲਾ। ਅਸੀਂ ਤੁਹਾਡੇ ਨਾਲ ਵੈਸੇ ਬੜੀ ਮੁਹੱਬਤ ਕਰਦੇ ਹਾਂ। ਜਿਉਂਦੇ ਵਾਸਤੇ ਰਹੋ। ਨਹੀਂ ਜੀ, ਅਸੀਂ ਜੀ ਆਇਆਂ ਨੂੰ ਕਿਉਂ ਨਾ ਆਖੀਏ, ਸਿਆਣੇ ਕਹਿੰਦੇ ਆ ਵੀ ਰੱਬ ਨਾ ਮਾਰੇ ਡਾਂਗੀ ਕਲੱਲੀ ਦੰਦਾ ਮੱਤ, ਵੀ ਬੰਦਿਆਂ ਦੇ ਰਾਹੀਂ ਰੱਬ ਇੱਜ਼ਤ ਦਿੰਦਾ। ਪਹਿਲਾਂ ਬੰਦਿਆਂ ਦੇ ਸ਼ੁਕਰਗੁਜ਼ਾਰ ਬਣੋ, ਫਿਰ ਰੱਬ ਦੇ ਸ਼ੁਕਰ। ਜਿਹੜਾ ਬੰਦਿਆਂ ਦਾ ਸ਼ੁਕਰਗੁਜ਼ਾਰ ਨਹੀਂ ਨਾ, ਉਹ ਰੱਬ ਦਾ ਵੀ ਸ਼ੁਕਰਗੁਜ਼ਾਰ। ਹਾਂਜੀ, ਤੇ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ, ਤੁਸੀਂ ਇੰਨਾ ਟਾਈਮ ਕੱਢ ਕੇ। ਤੇ ਅੱਜ ਬੰਦੇ ਸਕਿਆਂ ਕੋ ਨਹੀਂ ਜਾਂਦੇ, ਤੁਸੀਂ ਸਾਡੇ ਕੋਲ ਆਏ ਬੈਠੇ, ਜਿਉਂਦੇ ਵਾਸਤੇ ਰਹੋ। ਬੜਾ ਚੰਗਾ ਲੱਗਾ ਜੀ ਮਿਲ ਕੇ। ਹੁਣ ਤੁਸੀਂ ਦੇਖੋ ਵੀ ਉਹ ਨਿਆਣੇ ਅੱਜ ਛੁੱਟੀ ਹੈ ਤੇ ਉਹ ਆਪਣੀ ਬਾਦਸ਼ਾਹੀ 'ਚ ਖੇਡ ਰਹੇ ਆ। ਬੰਦਾ ਜੀ ਇਹ ਮੈਂ ਤਾਂ ਕਹਿੰਦਾ ਵੀ ਜਿਹੜਾ ਤੁਸੀਂ ਦੱਸਿਆ ਨਾ ਵੀ ਕੁਦਰਤ ਦੇ ਲਾਗੇ ਰਹੋ, ਜਿਹੜੀ ਆਹ ਜ਼ਿੰਦਗੀ ਆ ਇਹ ਤਾਂ ਇਦਾਂ ਹੀ ਜਿਵੇਂ ਰੱਬ ਦੇ ਗਵਾਂਢ ਬੰਦਾ ਬੈਠਾ, ਕੁਦਰਤ ਦੇ ਲਾਗੇ ਆ। ਵੇਖੋ ਨਾ ਕਿੰਨਾ ਕੁ ਫਾਸਲਾ ਹੈ। ਹਾਂ, ਇਹ ਅੱਖ ਐਂ ਕਰਕੇ ਭਰਨੀ ਤੇ ਸਾਹਮਣੇ ਰੱਬ ਹੈ, ਸਾਹਮਣੇ ਰੱਬ ਆ। ਰੰਗ ਵੀ ਉਹਦਾ ਹੀ ਹੈ ਨਾ, ਇਹ ਰੰਗ ਸਾਹਮਣੇ ਸੂਰਜ ਹੈ ਵੀ, ਇਹ ਵੀ ਰੰਗ ਉਹਦਾ। ਇਹ ਆ ਜਿਹੜੀਆਂ ਦਰਖਤ ਲੱਗੇ ਨੇ ਵੀ ਰੰਗ ਉਹਦਾ ਰੰਗ ਬਿਲਕੁਲ ਜੈਨੂਅਨ। ਹਾਂ, ਯਾਨੀ ਲੱਭ ਕੇ ਨਹੀਂ ਲਿਆਣਾ ਪੈਣਾ, ਸਾਹਮਣੇ ਨਜ਼ਰ ਆਉਂਦਾ ਰੱਬ ਹਰ ਰੰਗ ਦੇ ਅੰਦਰ। ਤੇ ਜੇ ਆਪਣੇ ਬੈਠਕ 'ਚ ਬਹਿ ਜਾਓ ਜਾ ਕੇ ਤੇ ਉੱਥੋਂ ਤੋਂ ਬਾਹਰ ਨਿਕਲ ਕੇ ਵੇਖਣਾ ਪੈਣਾ। ਹਾਂਜੀ, ਕਿ ਅੱਜ ਮੌਸਮ ਕੀ ਹੈ ਤੇ ਰੰਗ ਕੀ ਹੈ, ਕਲਰ ਕੀ ਹੈ। ਬਿਲਕੁਲ। ਵਾਜਬ। ਗਫੂਰੀ ਸਾਹਿਬ ਦੇ ਸਾਰੇ ਦੋਸਤਾਂ ਦੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਵੀ ਜਿਨ੍ਹਾਂ ਨੇ ਖਸੂਸੀ ਸਾਨੂੰ ਇੱਜ਼ਤ ਦਿੱਤੀ, ਸਾਨੂੰ ਟਾਈਮ ਦਿੱਤਾ ਆਪਣਾ ਕੀਮਤੀ। ਬੜਾ ਚੰਗਾ ਲੱਗਾ ਜੀ, ਬੜੀ ਮਿਹਰਬਾਨੀ। ਜਿਉਂਦੇ ਵਾਸਤੇ ਰਹੋ। ਇਸੇ ਦੱਬ ਲਓ ਬਟਨ।